smoking and consumption of alcohol are injurious to health. ਦੁਨੀਆ ਬਣਾਉਣ ਵਾਲਿਆ, ਸਾਡੀ ਫਸਲਾਂ ਉਗਾਉਣ ਵਾਲਿਆਂ ਦੀ ਅਰਦਾਸ ਕਦੋਂ ਸੁਣੇਗਾ ਤੂੰ? समान लद के किधर मुँह चक्या वे? तेरी मर्जी तो बिना तो बीबी इस घर चों कोई मिट्टी दी मुठ नहीं चक सकता। मूँह किसी ने की चकना ना बोलना कितों सीखा? चुप रह के भी की मिलिया मां दे आशीर्वाद। आशीर्वाद भी मिल जू, पहला सीधी सीधी तरह ए दस पुत मेरे बई चलिया किधर है? मेरी बदली होगी बीबी, जयंती माजरी चंडीगढ़ दे कोल। ना पहला तो दसिया नहीं फिर। बहुत देर तो कदे किसी ने कुछ पूछया भी तो नहीं। नाले बीबी तू पुछदी नहीं, तू तो बस कहनी है। हाँ? चलदा मैं। मेरे मालिक रंग तपनाम तपनाम तपना बाबी गुरु वाले गुरती तपनाम तपनाम तपना बाबी गुरु वाले गुरती तपनाम तपनाम तपना बाबी गुरु वाले गुरती तपनाम तपनाम। स्कूल किधर है जी? बहुत मेहरबानी। किते नवा मास्टर ਤਾਂ ਨਹੀਂ ਲੱਗਦਾ ਇੱਕ ਚਿੱਠੀ ਹੋਰ ਵੱਧ ਗਿਆ ਆਪਣੇ ਪਿੰਡ 'ਚ। ਹਾਂ ਲੱਭਿਆ ਓਏ ਲੱਭਿਆ 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 ਓਏ ਲੱਭਿਆ ਸੱਪ ਦਾ ਸਕੂਟਰ ਲੱਭਿਆ ਲੱਭਿਆ। ਦੇਖੋ ਜੀ, ਮੇਰੇ ਅੰਡਰ ਜੁਆਇਨ ਕਰਨ ਦਾ ਮਤਲਬ ਹੈ ਨੋ ਫਰਲੋ। ਮੈਂ ਆਪ ਛੁੱਟੀ ਲੈਂਦਾ ਨਹੀਂ ਤੇ ਕਿਸੇ ਨੂੰ ਛੁੱਟੀ ਤੋਂ ਬਿਨਾਂ ਜਾਣ ਨਹੀਂ ਦਿੰਦਾ। क्या बात है, वेरी गुड सर। बच्चों उठो पुत्र, चलो क्लास। ठीक है सर। अपना भी मास्टर जी ਤੁਹਾਡੇ ਵਾਲਾ ਹਿਸਾਬ ਹੀ ਹੈ ਵੈਸੇ। ਮੈਂ ਤਾਂ ਬਲਕਿ ਸੰਡੇ ਨੂੰ ਵੀ ਸਕੂਲੇ ਆ ਕੇ ਬਹੁਤ ਖੁਸ਼ ਹੁੰਦਾ। ਮੈਂ ਤਾਂ ਆਇਆ ਕਰੂੰਗਾ ਸੰਡੇ ਨੂੰ, ਤੁਸੀਂ ਵੇਖੋ ਜੇ ਸੈਟਿੰਗ ਬਣਦੀ ਹੈ ਤਾਂ। ਉਹ ਛੱਡੋ ਤੁਸੀਂ ਇਹਨਾਂ ਗੱਲਾਂ ਨੂੰ। ਮੈਂ ਤੁਹਾਡੇ ਰਹਿਣ ਦਾ ਇੰਤਜ਼ਾਮ ਸੂਬੇਦਾਰ ਸਾਹਿਬ ਦੇ ਘਰ ਕਰ ਦਿੱਤਾ। ਆ ਬਿਜਲੀ ਪਾਣੀ ਦੇ ਖਰਚੇ ਮਿਲਾ ਕੇ ਕੁੱਲ 2500 ਰੁਪਏ ਤੁਹਾਨੂੰ। ਇੰਡੀਆ 'ਚ ਕਿੰਨੀਆਂ ਸਟੇਟਾਂ ਨੇ ਹੁਣ? ਉਹ ਕਮਾਲ ਕਰਦੇ ਹੋ ਨੀਤੂ ਮੈਡਮ। ਆ ਗੂਗਲ ਆਂਟੀ ਤੁਹਾਡੇ ਕੋਲ ਹੈ, ਇਹਨੂੰ ਪੁੱਛੋ। ਮੈਡਮ 29 ਸਟੇਟਸ ਨੇ ਤੇ 7 ਯੂਨੀਅਨ ਟੈਰੀਟਰੀਜ਼। ਚਲੋ ਚਲੋ। ਵੈਸੇ ਤੁਹਾਡਾ ਗੂਗਲ ਅੰਕਲ ਬਣਨਾ ਠੀਕ ਨਹੀਂ। ਸਾਜੀ ਅੱਜ ਫੜ ਲਓ। ਕਿੰਨੇ ਵਜੇ ਮਾਰਨੀ ਹੈ ਜੀ ਤੁਸੀਂ? ਮਿਡ ਡੇ ਮੀਲ ਖਾ ਕੇ ਜੀ ਜਾਂ ਪਹਿਲਾਂ ਹੀ ਜੀ? ਕਿਹੜੀ ਫਰ ਲੋ? ਤੂੰ ਜਾ ਕੇ ਆਪਣਾ ਕੰਮ ਕਰ, ਮਾਰ ਸਬਜ਼ੀ ਚ ਕੜਛੀ ਕੁੜਛੀ। ਆ ਨਵੇਂ ਸਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ। ਚਲੋ ਸਤਿ ਸ਼੍ਰੀ ਅਕਾਲ। ਅੱਛਾ ਮੈਨੂੰ ਸਾਰੇ ਦੱਸ ਦਿਓ ਮੈਂ ਕਲਾਸ ਕਿਹੜੀ ਲੈਣੀ ਹੈ? ਉਹ ਛੱਡੋ ਸਰ, ਪਹਿਲਾ ਦਿਨ ਕਾਹਦੀਆਂ ਕਲਾਸਾਂ? ਸਾਰਾ ਸਾਲ ਕਲਾਸਾਂ ਹੀ ਲੈਣੀਆਂ। ਹੁਣ ਤੁਸੀਂ ਰੈਸਟ ਕਰੋ। ਗੇਟੋ ਖੱਬੇ ਪਾਸੇ ਨਿਕਲ ਕੇ ਜਿਹਨੂੰ ਮਰਜ਼ੀ ਪੁੱਛ ਲਓ, ਸੂਬੇਦਾਰਾਂ ਦਾ ਘਰ। ਪਰ ਉਸ ਤੋਂ ਪਹਿਲਾਂ 1 ਮਿੰਟ ਰੁਕੋ ਮਹਾਰਾਜ, ਇੱਕ ਸੈਲਫੀ ਤਾਂ ਕਰ ਲਈਏ ਫੇਸਬੁੱਕ ਲਈ। ਲਿਖ ਕੇ ਪਾਵਾਂਗੇ ਕਿ ਫੀਲਿੰਗ ਹੋਰੂ ਵਿਦ ਨਿਊ ਕਲੀਗ। ਸਮਾਈਲ ਪਲੀਜ਼।
50 रुपये 70 पैसे नथू भानों का, 5 रुपये चरना फुल दलवारे का, 16 रुपये करनी हैं? हाँ जी भाई साहब की चाहिए? ਬਸ ਜੀ ਤੁਹਾਡੀ ਪਿਆਰੀ ਜੀ ਸਮਾਈਲ ਤੇ ਅੱਧਾ ਕੁ ਮਿੰਟ ਚਾਹੀਦਾ ਪਿਆਰਿਓ। ਤੁਮਾਈ ਨੂੰ ਕਿਹੜਾ ਮੈਂ ਮਨਾਹੀ ਕੀਤੀ ਹੈ? ਨਾਲੇ ਗੱਲਾਂ ਬੜੀਆਂ ਮਿੱਠੀਆਂ ਕਰਦੇ ਹੋ, ਖੰਡ ਮਿਲ ਚ ਲੱਗੇ ਹੋ। ਬਸ ਜੀ ਉਸ ਅਕਾਲ ਪੁਰਖ ਨੇ ਜੀਭ ਤੇ ਖੰਡ ਮਿਲ ਲਾ ਰੱਖੀ ਹੈ ਜੀ। ਉਹ ਕਿਵੇਂ ਆ ਮਿੱਤਰਾ, ਸ਼ਿੰਗਾਰ ਦੀ ਘੋੜੀ ਫਿਰ ਜਾਉਂਦੇ ਮੋੜਾ ਵੀ। ਓਏ ਉਲਗੀ ਵਿੱਚ ਆਵਾ। ਅੱਛਾ ਸ਼ੰਭੂਨਾਥ ਜੀ ਆਪਣੇ ਸੂਬੇਦਾਰ ਸਾਹਿਬ ਦਾ ਘਰ ਕਿੱਥੇ ਹੈ ਭਲਾ? ਅੱਛਾ ਸੂਬੇਦਾਰ ਦੇ ਜਾਣਾ ਹਾਂਜੀ। ਦਾ ਮਦਾ ਰੌਂਗ ਨੰਬਰ ਹੀ ਦਾਦਾ ਸੀ। ਐਂ ਕਰੋ ਮਾਸਟਰ ਜੀ, ਇੱਥੋਂ ਸੱਜੇ ਨੂੰ ਕੱਟ ਲਓ, ਖੱਬੇ ਪਾਸੇ ਮੁੜ ਕੇ ਦੂਜੇ ਹੀ ਘਰ ਆ ਉਹਨਾਂ ਦਾ। ਠੀਕ ਹੈ ਜੀ ਠੀਕ। ਪਰ ਸ਼ੰਭੂਨਾਥ ਜੀ ਹਾਂਜੀ ਤੁਹਾਨੂੰ ਕਿਵੇਂ ਪਤਾ ਕਿ ਮੈਂ ਮਾਸਟਰ ਹਾਂ? ਮਹਾਰਾਜ ਜਿਹੜਾ ਪਹਿਲਾ ਮਾਸਟਰ ਸੀ ਉਹ ਵੀ ਸੂਬੇਦਾਰ ਦੇ ਘਰ ਹੀ ਰਹਿੰਦਾ ਸੀ, ਉਹ ਵੀ ਰੌਂਗ ਨੰਬਰ ਆ ਗਿਆ ਮੇਰੇ ਨਾਲ। ਜਾਂਦਾ ਜਾਂਦਾ ਪਤੰਦਰ 97 ਰੁਪਏ ਨੱਪ ਗਿਆ ਮੇਰੇ। ਚੱਲ ਰਕਮ ਤਾਂ ਕੋਈ ਵੱਡੀ ਨਹੀਂ ਸੀ, ਉਹ ਗੱਲ ਹੈ ਇੱਕ। ਉਹ ਪਹਿਲੇ ਮਾਸਟਰ ਦੇ 97 ਰੁਪਏ ਵੀ ਮੇਰੇ ਅਕਾਊਂਟ 'ਚ ਹੀ ਰੱਖ ਲਿਓ। ਹੈ ਬੰਦਾ ਬੜਾ ਦਿਲਦਾਰ ਲੱਗਦਾ ਬਈ। ਹੈ ओ बिंदर पुत्र मास्टर जी आए हैं, वाटर सप्लाई करो इन्हों पर एक गिलास। मैं वाटर वेस्टिंग ਨੂੰ ਹੇਟ ਕਰਦਾ ਹੈ ਜੀ ਖੈਰ ਸਾਡਾ ਘਰ ਲੱਭਣ ਵਿੱਚ ਕੋਈ ਪਰੇਸ਼ਾਨੀ ਤਾਂ ਨਹੀਂ ਆਈ? ਨਾ ਜੀ ਤੁਹਾਡਾ ਤਾਂ ਸਾਰਾ ਪਿੰਡ ਹੀ GPS ਹੈ ਜੀ, ਜਿਹਨੂੰ ਪੁੱਛ ਲਓ ਟਿਕਾਣੇ ਤੇ ਹੀ ਭੇਜ ਦਿਓ। ਥੈਂਕ ਯੂ ਭੈਣ ਜੀ। ਇਹ ਮੇਰੀ ਧੀ ਹੈ ਬਿੰਦਰ, ਇੱਕ ਦੋਤਾ ਹੈ ਮੇਰਾ ਮਿੱਠੂ ਹੈ ਉਹਦਾ ਨਾਂ। ਸਾਰਾ ਦਿਨ ਜੀ ਲਾ ਰੱਖਦਾ ਹੈ, ਤੁਹਾਡੇ ਹੀ ਸਕੂਲ ਚ ਪੜਦਾ ਹੈ। ਅੱਛਾ ਆ ਪੌੜੀਆਂ ਚੜ ਜਾਓ, ਇਹ ਚਵਾਰਾ ਤੁਹਾਡਾ ਹੀ ਹੈ। ਜੀ ਸੁਬੇਦਾਰ ਸਾਹਿਬ ਸ਼ੁਕਰੀਆ। ਬਿੰਦਰੇ ਮਾਸਟਰ ਜੀ ਵਾਸਤੇ T2 ਧਰ ਲੋ। ਲੜ ਖੁਸ਼ੀਆਂ ਦੇ ਲਾਉਂਦੀ ਐ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਏ ਬਾਣੀ ਸਤਿਗੁਰੂ ਨਾਨਕ ਦੀ, ਲੜ ਖੁਸ਼ੀਆਂ ਦੇ ਲਾਉਂਦੀ ਏ ਬਾਣੀ ਸਤਿਗੁਰੂ ਨਾਨਕ ਦੀ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਗੁਰਮੁਖ ਜੀ। ਸਤਿ ਸ਼੍ਰੀ ਅਕਾਲ ਬਾਣੀ ਜੀ, ਗੁੱਡ ਮਾਰਨਿੰਗ। ਆ ਲਓ ਪ੍ਰਸ਼ਾਦ ਲੈ ਲਓ। ਲਿਆਓ ਜੀ। ਹੈ ਗੁਰਮੁਖ ਜੀ ਸਿਰ ਤਾਂ ਢੱਕ ਲਓ। ਓ ਸੌਰੀ ਯਾਰ ਬਾਣੀ, ਵੈਸੇ ਨਾ ਮੈਂ ਤਾਂ ਨਾਂ ਦਾ ਹੀ ਗੁਰਮੁਖ ਹਾਂ, ਕਹਿਣੀ ਔਰ ਕਰਨੀ ਦੀ ਗੁਰਮੁਖ ਤਾਂ ਤੂੰ ਹੈ ਬਾਈ। ਓਏ ਹੋਏ ਹੋਏ, ਇਹਨਾਂ ਮਾਨ ਬਖਸ਼ਿਆ ਨਹੀਂ ਮਾਨੀ ਨੂੰ। ਅੱਜ ਤਾਂ ਭਾਵੇਂ ਮੈਂ ਰੋਟੀ ਨਾ ਹੀ ਖਾਵਾਂ, ਪਿਆਰ ਨਾਲ ਹੀ ਰੱਜ ਗਈ। ਹੁਣ ਤਾਂ ਸਗੋਂ ਆਉਣ ਵਾਲੇ ਲਈ ਵੀ ਖਾਣਾ ਤੁਸੀਂ। ਜੇ ਮੇਰੇ ਹੁੰਦਿਆਂ ਮਾਂ ਪੁੱਤ ਦੀ ਖੁਰਾਕ 'ਚ ਕੋਈ ਕਮੀ ਆਈ ਨਾ, ਫੇਰ ਵੇਖਿਓ ਤੁਸੀਂ। ਤੁਸੀਂ ਵੀ ਮਾਂ ਪੁੱਤ ਕਿਹਾ, ਤੁਸੀਂ ਵੀ ਚਾਹੁੰਦੇ ਹੋ ਕਿ ਪੁੱਤ ਹੀ ਹੋਵੇ। ਉਹ ਤੂੰ ਕਮਲੀਆਂ ਦੱਸ ਹੈ, ਉਹੀ ਸੁਭਾਅ ਕੀ ਮੇਰੇ ਮੂੰਹ ਨਿਕਲ ਗਿਆ ਸੀ। ਮੈਨੂੰ ਤਾਂ ਨਿਆਣਾ ਚਾਹੀਦਾ, ਮੁੰਡਾ ਹੋਵੇ ਜਾਂ ਕੁੜੀ, ਚੂਚਾ ਜਾਂ ਬਲੂੰਗੜਾ ਨਹੀਂ ਹੋਣਾ ਚਾਹੀਦਾ। ਤੈਨੂੰ ਮੈਂ ਜਾਓ, ਤੁਸੀਂ ਡਰਾਈ ਦਿੱਤਾ ਮੈਨੂੰ। ਮੈਨੂੰ ਲੱਗੇ ਤੁਸੀਂ ਵੀ ਬੀਜੀ ਵਾਂਗ ਮੁੰਡਾ ਹੀ ਪਾਲਦੇ ਹੋ। ਬੀਜੀ ਰੋਜ਼ ਕਹਿ ਦਿੰਦੇ ਆ ਮੈਨੂੰ ਪੋਤਾ ਚਾਹੀਦਾ, ਪੋਤਾ ਚਾਹੀਦਾ। ਓਏ ਉਹ ਐਵੇਂ ਸੋਚਿਆ ਨਾ ਕਰ ਬੀਬੀ ਬਾਰੇ, ਤੈਨੂੰ ਪਤਾ ਬੁੜੀਆਂ ਦੀ ਆਦਤ ਦਾ। ਦਰਅਸਲ ਉਹ ਵੀਰ ਵੱਡੇ ਦੇ ਵੀ 3 ਕੁੜੀਆਂ ਹੀ ਆ ਨਾ, ਤਾਂ ਬੀਜੀ ਚਾਹੁੰਦੀ ਹੈ ਭਈ ਪੋਤੇ ਦਾ ਵੀ ਮੂੰਹ ਦੇਖ ਲੈ। ਅੱਛਾ, ਤੇ ਜੇ ਪੋਤੀ? ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋਗੀ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਉਹ ਵੀ ਤੇਰੇ ਵਾਂਗ ਫਿਰ ਹਨੇਰਿਆਂ ਨੂੰ ਰੋਸ਼ਨ ਕਰਿਆ ਕਰੇਗੀ। ਨਾ ਜੀ ਨਾ। ਹਾਂ ਜੀ ਹਾਂ। ਨਾ ਜੀ ਨਾ। ਮਾਸਟਰ ਜੀ ਕੀ ਗੱਲ, ਅੱਖ ਲੱਗ ਗਈ ਸੀ? ਨਾ ਜੀ, ਲੱਗੀਆਂ ਯਾਦ ਆ ਗਈਆਂ ਸੀ। ਥੋੜਾ ਉੱਚੀ ਬੋਲਿਆ ਕਰੋ, ਮੈਨੂੰ ਲੋ ਸਾਊਂਡ ਡਿਸਪਲਿਨ ਪਸੰਦ ਨਹੀਂ। ਮੈਂ ਕਹਿ ਰਿਹਾ ਸੀ ਜੀ ਕਿ ਵਧੀਆ ਕੀਤਾ ਤੁਸੀਂ ਆ ਚਾਹ ਲੈ ਆਏ ਨਾ। ਹੋਈ ਤਾਂ ਵੈਸੇ ਤੁਹਾਨੂੰ ਖੇਚਲੀ ਹੈ। ਨਹੀਂ ਨਹੀਂ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਜਦੋਂ ਤੁਸੀਂ ਬਣਾਉਣ ਲੱਗ ਗਏ
ਅਸੀਂ ਖਾਲੀ ਗਲਾਸ ਲੈ ਕੇ ਰੋਜ਼ ਤੁਹਾਡੇ ਦਰਵਾਜ਼ੇ ਤੇ ਖੜ ਜਾਇਆ ਕਰਦਾ। ਮੈਂ ਸ਼ਰਮ ਨਹੀਂ ਮਹਿਸੂਸ ਕਰਦਾ। ਬਾਈ ਦੀ ਵੇ ਜਾਤ ਗੋਤ ਕੀ ਹੈ ਤੁਹਾਡਾ? ਜ਼ਾਤ ਮੇਰੀ ਸਿੱਖ ਹੈ ਜੀ ਤੇ ਗੋਤ ਸਿੰਘ ਹੈ। ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਦਾਤਾ ਸਭ ਨੂੰ ਹੀ ਜਾਣੇ, ਕੋਈ ਰਾਜਾ ਕੋਈ ਭਿਖਾਰੀ। ਵਾਹਿਗੁਰੂ ਮੇਰੇ ਦੋਸ਼ ਤੇ ਬੁਰਾਈਆਂ ਨੂੰ ਅਣਦੇਖਿਆ ਕਰਨਾ, ਮਨ ਨੀਵਾਂ ਤੇ ਮਤ ਉੱਚੀ ਰੱਖਣਾ, ਬਲ ਬਖਸ਼ਣਾ ਕਿ ਮੈਂ ਨਿਮਾਣਿਆਂ ਤੇ ਨਿਤਾਣਿਆਂ ਦੇ ਨਾਲ ਖੜਾ ਹੋ ਸਕਾਂ। ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਸਤਨਾਮ ਸਤਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ। ਪਿੰਡ 'ਚ ਕੋਈ ਬੰਦਾ ਨਹੀਂ ਦਿਸਦਾ। ਇੱਥੇ ਸ਼ਾਮ ਨੂੰ ਕਿਤੇ ਕਰਫਿਊ ਤੇ ਨਹੀਂ ਲੱਗਦਾ? ਹੈਂ, ਕਿੱਧਰ ਗਈ ਸਾਰੀ ਜਨਤਾ? ਇੱਥੇ ਆ ਦੇਸ਼ ਦੀ ਇੰਪੋਰਟੈਂਟ ਜਨਤਾ। ਆਪਣਾ ਹੈਂਗਰ ਤੂੰ ਕਿੱਧਰ ਲਟਕਦਾ ਫਿਰਦਾ ਓਏ? ਉਹ ਪਤੰਦਰੋ ਤੁਸੀਂ ਵੀ ਘਰੋਂ ਬਾਹਰ ਦੁਖੀ ਆ ਜਿਹੜੇ ਰੋਜ਼ ਹੀ ਆ ਜਾਂਦੇ। ਰਾਗਿਆ ਸਕੀਮਾ ਓਏ ਹੈਂਗਰਾ। ਮਾਡਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੈਂ ਲਾਟਰੀ ਪਿੰਡ ਦਾ ਪਰਸਨਲ ਟਾਕੀ ਆ। ਤੇ ਅਸਲੀ ਨਾਮ ਕੀ ਹੈ? ਕੀ ਗੱਲ ਉਹ ਡਿਊਟੀ ਲੱਗ ਗਈ ਵੀ ਤੜਕੇ ਲੈਟਰਿੰਗ ਜਾਂਦਿਆਂ ਨੂੰ ਗਿਣੋ ਤੇ ਸ਼ਾਮ ਨੂੰ ਪੈਗ ਲਾਉਂਦਿਆਂ ਨੂੰ ਮਿਲੋ। ਡਿਊਟੀ ਦਾ ਤਾਂ ਕੀ ਹੈ ਜੀ, ਡਿਊਟੀ ਦੇ ਵਿੱਚੋਂ ਹੀ ਡਿਊਟੀ ਨਿਕਲਦੀ ਹੈ ਜੀ। ਹੈਂ, ਇੱਕ ਡਿਊਟੀ ਕਹਿੰਦੀ ਤੂੰ ਮੈਨੂੰ ਕਰ, ਦੂਜੀ ਕਹਿੰਦੀ ਮੈਂ ਮਰ ਜੂ ਤੇਰੇ ਬਿਨਾ, ਤੀਜੀ ਡਿਊਟੀ ਦੀ ਵੱਖਰੀ ਫਰੈਂਡ ਰਿਕੁਐਸਟ ਆ ਜਾਂਦੀ ਹੈ ਜੀ। ਹੈਂਗਰਾ ਮੈਨੂੰ ਮਾਸਟਰ ਪਹਿਲੇ ਹੀ ਘੁੱਟ ਲਾ ਕੇ ਆਇਆ ਲੱਗਦਾ ਪੜਕਾ ਚ। ਕੋਈ ਗੱਲ ਨਹੀਂ ਜੀ, ਹੋਰ ਲਵਾ ਦਿੰਨੇ ਆ। ਕਿਹੜੀ ਲਿਆਵਾਂ ਜੀ? ਮਾਫ ਕਰੋ ਮਿੱਤਰੋ, ਨਾ ਮੈਂ ਪੀਆਂ ਤੇ ਨਾ ਮੈਂ ਪਿਆਵਾਂ ਕਿਸੇ ਨੂੰ। ਫਿਰ ਇੱਥੇ ਕੀ ਮੋਮਬੱਤੀਆਂ ਲਾਉਣਾ ਹੈ? ਮੈਂ ਜੀ ਦਰਅਸਲ ਛੇਤੀ ਦੇ ਬਈ। ਗੁਰੂ ਘਰ ਗਿਆ ਸੀ, ਉੱਥੇ ਦਿਸਿਆ ਹੀ ਕੋਈ ਨਹੀਂ। ਤੁਸੀਂ ਸੋਚਿਆ ਹੋਣਾ ਵੀ ਪਿੰਡ ਨੂੰ ਕੀ ਸੱਪ ਸੁੰਘ ਗਿਆ। ਮੈਂ ਨਹੀਂ ਕਿਸੇ ਨੂੰ ਸੁੰਘਿਆ। ਉਹ ਤੈਨੂੰ ਨਹੀਂ ਕਿਹਾ ਸੱਪ। ਦਰਅਸਲ ਜੀ ਲੋਕਾਂ ਨੂੰ ਮਿਲੇ ਬਿਨਾ ਔਰ ਉਹਨਾਂ ਨਾਲ ਗੱਲਾਂ ਕੀਤੇ ਬਿਨਾ ਮੇਰਾ ਤਾਂ ਟਾਈਮ ਨਹੀਂ ਲੰਘਦਾ ਜੀ। ਤੁਰੇ ਫਿਰਦੇ ਆ ਇੱਧਰ ਰੌਣਕ ਜੀ ਦੀ ਸੀ ਤੇ ਇੱਧਰ ਨੂੰ ਆ ਗਿਆ ਜੀ। ਸਾਡੇ ਪਿੰਡ ਵਾਲੇ ਤਾਂ ਗੁਰਦੁਆਰੇ ਸਾਲ ਛਮਾਹੀ ਜਾਂਦੇ ਆ ਜੀ। ਆਥਣ ਵੇਲੇ ਟੀਵੀ ਦੀ ਮਕਾਨ ਭਰਦੇ ਆ ਤੇ ਆ ਲਾਟਰੀ ਵਰਗੇ ਆ ਜਿਹੜੇ ਇੱਥੇ ਖਾੜਾ ਲਾਉਂਦੇ ਸ਼ਾਮ ਨੂੰ। ਐ ਕਰੋ ਫਿਰ ਮਿੱਤਰ ਪਿਆਰਿਓ, ਇੱਕ ਕੱਪ ਚਾਹ ਦਾ ਪਿਆਓ ਸਰ। ਚਾਹ ਨਾ ਪੀਏ ਤੇ ਨਾ ਪਿਆਈਏ, ਚਾਹ ਤਾਂ ਹੈ ਨਹੀਂ ਜੀ। ਉਹ ਕੱਲ ਸਕੂਟਰ ਚੱਕਿਆ ਗਿਆ। ਉਹ ਦੇਖ ਲਓ ਅੱਜ ਸਾਈਕਲ ਚੱਕਿਆ ਗਿਆ। ਉਹ ਮੈਂ ਲੁੱਟਿਆ ਗਿਆ ਓਏ। ਉਹ ਤੂੰ ਘਰ ਨੂੰ ਜਾ ਸੱਪ, ਮੈਂ ਆਪੇ ਲੱਭ ਦੂੰ, ਪਰ ਰੁਪਈਆ 100 ਲੱਗੂ। ਚੱਲ ਲੱਭ ਦੇ ਚੰਗਾ। ਠੀਕ ਹੈ ਲੱਭ ਦੂੰਗਾ। ਉਹ ਚੱਪਲਾਂ ਰਹਿ ਗਈਆਂ ਓਏ, ਕਿਤੇ ਚੱਪਲਾਂ ਨਾ ਚੱਕ ਕੇ ਲੈ ਜਾ ਕੋਈ ਓਏ। ਹਾਂ ਲੈ ਜਾ ਚੱਪਲਾਂ, ਐਵੇਂ ਕੋਈ ਚੁੱਕ ਕੇ ਲੈ ਜੂ। ਸਦਕੇ ਜਾਈਏ ਤੁਹਾਡੇ। ਹੈਂ, ਪਹਿਲੋਂ ਆਪ ਹੀ ਅਗਲੇ ਦਾ ਸਮਾਨ ਚੋਰੀ ਕਰਵਾਤਾ, ਬਾਅਦ ਚ ਉਹੀ ਚੋਰੀ ਦਾ ਸਮਾਨ ਦੱਸਣ ਦੇ ਵਿੱਚ ਮੋਟੀ ਫੀਸ ਲਾਤੀ ਅਗਲੇ ਨੂੰ। ਨਾਈਸ, ਵੈਰੀ ਨਾਈਸ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਲਾਟਰੀ ਕੀ ਕਹਿ ਗਿਆ ਇਹ? ਇਹ ਮਤਲਬ ਕਹਿੰਦਾ ਵੀ 100 ਰੁਪਿਆ ਫੀਸ ਘੱਟ ਹੈ, ਰੇਟ ਚੱਕ ਲੋ। ਓਕੇ ਜੀ, ਥੈਂਕ ਯੂ। ਬਸ ਓਏ ਨਾਟੀ। ਆ ਸਰ ਜੀ ਅੱਗ ਲੱਗੀ ਪਈ ਆ ਸਬਜ਼ੀ ਮੰਡੀ 'ਚ ਤਾਂ। ਓਹੋ ਹੋ, ਕੀ ਹੋ ਗਿਆ? ਕੋਈ ਨੁਕਸਾਨ ਤਾਂ ਨਹੀਂ ਹੋਇਆ ਜ਼ਿਆਦਾ? ਉਹ ਨਾ ਸਰ ਜੀ, ਉਹ ਵਾਲੀ ਨਹੀਂ, ਮਹਿੰਗਾਈ ਵਾਲੀ। ਕੀ ਰੌਲਾ ਪਾਇਆ ਤੁਸੀਂ ਓਏ? ਤੁਹਾਡੇ ਮਾਸਟਰ ਜੀ ਕਿੱਥੇ ਆ? ਚਲੋ ਬੈਠੋ। ਇੱਥੇ ਨੇ। ਕਿੱਦਾਂ ਗੁਰਮੁਖ ਜੀ, ਅੱਜ ਭੁੰਜੇ ਹੀ ਆਸਣ ਲਾਇਆ, ਸੁੱਖ ਤਾਂ ਹੈ। ਪੁੱਲਰ ਸਾਹਿਬ, ਬਾਬਾ ਜੀ ਕਹਿ ਗਏ ਸੀ ਨਿਵੇਂ ਸੋ ਗੌੜਾ ਹੋਏ, ਸੋ ਕਦੇ ਕਦੇ ਬਾਬਾ ਜੀ ਦੀ ਮੰਨ ਲਈਦੀ ਹੈ। हेलो सर जी, पापा चंडीगढ़ तो सस्ती बोतल लेके आए सी, ले जाओ। ਚੁੱਪ ਕਰੇ। ਮੈਂ ਜਰਾ ਚੱਕੀ ਤੋਂ ਆਟਾ ਚੁੱਕ ਲਿਆ ਵਾ, ਤੁਸੀਂ 2 ਮਿੰਟ ਇਹਨਾਂ ਨਾਲ ਭੰਬਾ ਪਾਓ ਖੇਡੋ। ਬਸ ਮੈਂ ਗਿਆ ਤੇ ਆਇਆ। ਠੀਕ ਹੈ ਜੀ, ਠੀਕ ਹੈ। ਧਿਆਨ ਰੱਖਿਓ। ਓਏ ਆ ਫਰਲੋ ਸਰ ਜੀ ਕੀ ਹੁੰਦਾ? सर जी फर लो ज्यादा मार दें जी। ਪੁੱਤ ਕਦੇ ਟੀਚਰਸ ਦੇ ਪੁੱਠੇ ਨਾਂ ਨਹੀਂ ਲਈਦੇ, ਠੀਕ ਹੈ? ਸਰ ਇਹਨਾਂ ਦੇ ਕਿਹੜੇ ਸਿੱਧੇ ਨਾਮ ਨੇ? ਆ ਪੈਟਰੋਲ ਹੈ, ਆ ਦੁੱਖ ਦੇਣਾ ਤੇ ਆ ਫਿਊਜ਼ ਹੈ। ਮੈਡਮ, ਜਿੱਥੇ ਕੋਈ ਚੀਜ਼ ਗਲਤ ਹੈ ਉਹਨੂੰ ਸਹੀ ਥਾਂ ਤੇ ਲੈ ਕੇ ਆਉਣਾ ਸਾਡਾ ਟੀਚਰਸ ਦਾ ਧਰਮ ਹੈ।
ਜੇ ਇਹਨਾਂ ਬੱਚਿਆਂ ਨੂੰ ਇੱਕ ਦੂਸਰੇ ਦੇ ਨਾਂ ਹੀ ਨਹੀਂ ਪਤਾ ਹੋਣਗੇ ਤਾਂ ਫਿਰ ਇਹਨਾਂ ਨੂੰ ਭਾਈ ਜੈਤਾ ਜੀ, ਭਾਈ ਤਾਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਕਨਈਆ ਜੀ, ਬੰਦਾ ਬਹਾਦਰ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ, ਦੀਵਾਨ ਟੋਡਰਮਲ, ਪੀਰ ਬੁੱਧੂ ਸ਼ਾਹ, ਇਹਨਾਂ ਦੇ ਨਾਮ ਕੌਣ ਦੱਸੇਗਾ? ਸੋ ਮੈਮ, ਸਿਖਾਉਣ ਵਾਸਤੇ ਸਿੱਖਣਾ ਪੈਣਾ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਹੈ ਜੀ ਬੱਚਿਓ, ਇਹ ਬਾਬੇ ਗੁਰੂ ਨਾਨਕ ਦੀ ਬਾਣੀ ਹੈ ਤੇ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਕਿ ਕਿੱਧਰ ਜਾਣਾ ਔਰ ਕਿੱਧਰ ਨਹੀਂ ਜਾਣਾ। ਔਰ ਬਾਬੇ ਦੇ ਦਰ ਤੋਂ ਅਸੀਂ ਜੋ ਵੀ ਸੱਚੇ ਮਨੋਂ ਮੰਗਦੇ ਆ ਨਾ ਬੱਚੇ, ਉਹ ਸਾਨੂੰ ਮਿਲ ਜਾਂਦਾ ਹੈ। ਅੱਛਾ ਸਰ ਜੀ, ਜੋ ਮੰਗੋ ਉਹੀ ਮਿਲ ਜਾਂਦਾ? ਸੱਚੇ ਮਨੋਂ ਮੰਗਾਂਗੇ ਜ਼ਰੂਰ ਮਿਲਦਾ। ਸਰ ਜੀ, ਜੇ ਮੰਗੇ ਮੈਥ ਨਾ ਪੜਾਇਆ ਜਾਵੇ ਤਾਂ ਬਣ ਜੂ ਗੱਲ। ਆਪਾਂ ਇਹ ਕਿਉਂ ਮੰਗਣਾ ਬੱਚੇ ਕਿ ਮੈਥਸ ਨਾ ਪੜਾਇਆ ਜਾਏ ਸਾਨੂੰ? ਆਪਾਂ ਇਹ ਕਿਉਂ ਨਹੀਂ ਮੰਗਦੇ ਕਿ ਬਾਬਾ ਜੀ ਮੈਨੂੰ ਮੈਥ ਸਮਝ ਆ ਜਾਏ? ਇਸੇ ਗੱਲ ਦਾ ਇੱਥੇ ਰੌਲਾ ਬੱਚੇ ਕਿ ਸਾਨੂੰ ਮੰਗਣਾ ਹੀ ਨਹੀਂ ਆਉਂਦਾ। ਗੁੱਡੀ, ਤੂੰ ਬਹੁਤ ਚੁੱਪ ਕਰਕੇ ਬੈਠੀ ਹੈ ਪੁੱਤ, ਨਾ ਤੂੰ ਮਨ ਨਾਲ ਖੇਡੀ ਹੈ, ਕਿਸੇ ਨਾਲ ਗੱਲ ਵੀ ਨਹੀਂ ਕਰਦੀ ਹੈ। ਕੀ ਨਾਂ ਹੈ ਤੇਰਾ? ਸਰ ਜੀ, ਇਹ ਤਾਂ ਨਾ ਹੀ ਫਿਊਜ਼ ਹੈ, ਇਹਨੇ ਕੀ ਬੋਲਣਾ? ਤੇਰੇ 'ਚ ਜ਼ਿਆਦਾ ਕਰੰਟ ਲੱਗਦਾ ਪੁੱਤ ਮੈਨੂੰ। ਹੈ ਤੂੰ ਚੁੱਪ ਕਰਕੇ ਨਹੀਂ ਬਹਿੰਦਾ? ਸਰ ਜੀ, ਤਾਂ ਹੀ ਤੈਨੂੰ ਪੈਟਰੋਲ ਕਹਿੰਦੇ ਆ। ਕੀ ਨਾਂ ਹੈ ਮੇਰੇ ਪੁੱਤ ਦਾ? ਜੀ ਜੋਤੀ। ਪੋਤੀ ਇਜ਼ ਅ ਖੂਬਸੂਰਤ ਜੋਤੀ। ਜੇ ਬੇਬੇ ਦੇ ਘਰ ਹੋਗੀ ਨਾ ਪੋਤੀ, ਆਪਾਂ ਉਹਦਾ ਨਾਂ ਹੀ ਰੱਖ ਦੇਣਾ ਜੋਤੀ। ਬਹੁਤ ਸੋਹਣਾ ਨਾਂ ਹੈ ਪੁੱਤ। ਜੋਤੀ ਮਤਲਬ ਰੌਸ਼ਨੀ, ਚਾਨਣ। ਤੂੰ ਹਨੇਰਿਆਂ ਨੂੰ ਦੂਰ ਕਰੇਂਗੀ ਪੁੱਤ। ਸਰ, ਮੈਂ ਕਿਸ ਦਿਨ ਤੋਂ ਅਰਦਾਸ ਸ਼ੁਰੂ ਕਰ ਸਕਤਾ ਜੀ? ਤੂੰ ਕਾਹਦੀ ਅਰਦਾਸ ਸ਼ੁਰੂ ਕਰਨੀ ਹੈ ਬਈ? ਸੀਕ੍ਰੇਟ ਆ ਜੀ। ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ। ਸੋ ਪੁੱਤ, ਅਗਰ ਅਸੀਂ ਅਰਦਾਸ ਲਈ, ਪੜ੍ਹਾਈ ਲਈ ਕਿਸੇ ਖਾਸ ਸਮੇਂ ਦਾ ਇੰਤਜ਼ਾਰ ਕਰੀ ਜਾਵਾਂਗੇ ਨਾ, ਉਹ ਫਿਰ ਕਦੇ ਹੋ ਹੀ ਨਹੀਂ ਸਕਦਾ। ਕਹਿੰਦੇ ਆ ਨਾ, ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੈਂ ਪਰਲੈ ਹੋਏਗੀ, ਫੇਰ ਕਰੋਗੇ ਕਬ? ਉਹ ਕਦੋਂ ਬਾਸਮਤੀ ਪਾਈਆ ਕਾਲੀਆਂ ਮਿਰਚਾਂ। ਉਹ ਪਿਰਥੀ, ਹਾਂਜੀ ਆ ਸੌਦਾ ਪੱਤਾ ਤੋਲ ਕੇ ਤਾਂ। ਠੀਕ ਹੈ ਬਾਈ, ਕਮਾਲ ਆ ਮਾਸਟਰ ਜੀ। ਪਹਿਲੀ ਵਾਰ ਕਿਸੇ ਨੇ ਗੁਰਮੁਖੀ ਦੀ ਪਰਚੀ ਲਿਖ ਕੇ ਦਿੱਤੀ ਹੈ। ਮਾਹੀ ਦਾ ਤਾਂ 5ਵੀਂ ਫੇਲ ਵੀ ਅੰਗਰੇਜ਼ੀ ਦੀ ਘੋਲ ਕੰਦੇ ਮਾਰ ਕੇ ਲਿਆਉਂਦੇ ਆ। ਓ ਬੋਦੀ ਭੌਂਕਣਾ, ਤੂੰ ਫੀਸਾਂ ਭਰਦਾ ਨੇ ਮੇਰੀਆਂ? 5ਵੀਂ ਫੇਲ ਨਾਲੇ ਪਾਸ। ਉਹ ਤਾਂ ਜੱਟਾਂ ਦੀਆਂ ਜੜਾਂ 'ਚ ਸਰਕਾਰ ਬਹਿ ਗਈ, ਜਿਹੜੀਆਂ ਤੇਰੇ ਵਰਗੀਆਂ ਲੰਡੀਆਂ ਬੁੱਚੀਆਂ ਸਾਨੂੰ ਛੇਡਾਂ ਕਰਨ ਲੱਗੀਆਂ। ਲੱਗ ਗਿਆ ਰੌਂਗ ਨੰਬਰ। ਉਹ ਤੁਹਾਨੂੰ ਥੋੜੀ ਕਿਹਾ ਸੋਹੀ ਸਾਹਿਬ, ਗੁੱਸਾ ਨਾ ਕਰਿਓ, ਗੱਲ ਹੈ ਇੱਕ। ਉਹ ਸਾਹਿਬ ਨੂੰ ਮੈਂ ਪਾਉਂਡ ਮੰਗ ਲਿਆ ਤੇ ਰਿਸ਼ਵਤ 'ਚ। ਸਾਹਿਬ ਪਤਾ ਕੌਣ ਹੁੰਦਾ? ਸਾਹਿਬ ਜਿਹੜੇ ਰੱਬ ਨੇ ਸਪੈਸ਼ਲ ਕੋਟੇ 'ਚ ਬਣਾਏ ਹੁੰਦੇ ਆ, ਉਹ ਹੁੰਦੇ ਆ। ਸ਼ੰਭੂ ਜੀ, ਮੈਂ ਬਿਲਕੁਲ ਸਹੀ ਕਿਹਾ ਸਰਦਾਰ ਜੀ ਤੁਸੀਂ। ਸਹੀ ਟੱਟੂ ਕਿਹਾ। ਨਾਲੇ ਸਰਦਾਰੀਆਂ ਕਾਹਦੀਆਂ? ਬੈਂਕ ਵਾਲੇ ਰੋਜ਼ ਸਾਡੇ ਘਰੇ ਆ ਕੇ ਸਾਡੀਆਂ ਸਰਦਾਰੀਆਂ ਲੀਰੋ ਲੀਰ ਕਰਦੇ ਆ। ਦਾਦਾ ਸਰ ਦੇ ਕੁੜੀ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ, ਕਹਿੰਦਾ ਕਿ ਗਵਾਂਢੀਆਂ ਨੇ ਬੰਬੂ ਕਰ ਦਿੱਤਾ, ਮੈਂ ਕਾਰ ਦਿਉ। ਹੁਣ ਗਵਾਂਢੀ ਤਾਂ ਹੈਲੀਕਾਪਟਰ ਦੇਣਗੇ। ਬਈ ਤੂੰ ਆਪਣੀ ਕੁੜੀ ਨੂੰ ਹਵਾਈ ਜਹਾਜ਼ ਦੇਂਗਾ ਲਫਤਾਂਸਾ ਵਾਲਾ? ਗੁੱਸਾ ਨਾ ਕਰਿਓ, ਗੱਲ ਹੈ ਇੱਕ। ਤੂੰ ਐ ਕਰ, ਇਹਨੂੰ ਇਹ ਵੀ ਦੱਸ ਦੇ ਬਈ ਮੇਰੇ ਮੁੰਡੇ ਦਾ ਰਿਸ਼ਤਾ ਟੁੱਟ ਗਿਆ। ਜੇ ਤੇਰਾ ਫਿਰ ਵੀ ਨਹੀਂ ਸਰਦਾ, ਫਿਰ ਗਲ 'ਚ ਢੋਲ ਪਾ ਲੈ। ਐ ਕਰ, ਗੁਰਦੁਆਰੇ ਜਾ ਕੇ ਨਾ ਅਨਾਉਂਸਮੈਂਟ ਕਰਾ ਦੇ, ਠੀਕ ਹੈ? ਹਾਂ, ਹੈਲੋ ਭੌਂਕ, ਮੈਂ ਬੋਦੀ ਰਾਮ ਦੀ ਬੋਦੀ ਪੱਟ ਰਿਹਾ। ਘਰੇ ਆ ਕੇ ਤੇਰੇ ਗੁੱਤ ਪੱਟੂਗਾ। ਹੁਣ ਤੂੰ ਮੇਰੀ ਸ਼ਕਲ ਦੇਖ ਕੇ ਵਰਤ ਤੋੜਨੇ ਨਾ, ਘਰੋਂ ਨਹੀਂ ਨਿਕਲਣ। ਬਰਬਾਦਾ ਦੀ ਪਹਾੜ ਵਾਲੀਏ, ਐਡਾ ਵੱਡਾ ਰੌਂਗ ਨੰਬਰ ਲਾਦਾ ਤੀ। ਗੁੱਸਾ ਨਾ ਕਰੀ, ਗੱਲ ਹੈ ਇੱਕ। ਇਹ ਕੀ ਕੇਸ ਹੈ ਜੀ? ਬਸ ਜੀ, ਕੇਸ ਵਿਗੜੇ ਹੀ ਸਮਝੋ। ਕਰਜ਼ੇ ਕੁਰਜ਼ੇ ਦੀ ਗੱਲ ਤਾਂ ਮੈਂ ਤੁਹਾਨੂੰ ਸਮਝਾਈ ਦਿੱਤੀ ਸੀ। ਇਹਦੇ ਮੁੰਡੇ ਦਾ ਰਿਸ਼ਤਾ ਹੋਇਆ ਸੀ ਨਾਲ ਦੇ ਪਿੰਡ ਦੇ ਸ਼ਮਸ਼ੇਰ ਬੈਕੀ ਦੀ ਕੁੜੀ ਦੇ ਨਾਲ। ਪਹਿਲਾਂ ਤਾਂ ਉਹਦੇ ਕੋਲੇ ਵੀ ਇਹਦੇ ਜਿੰਨੀ ਜ਼ਮੀਨ ਸੀ, ਬਾਅਦ 'ਚ ਉਹਦਾ ਲੱਗ ਗਿਆ ਸਹੀ ਨੰਬਰ। ਚਿੱਟਾ ਵੇਚ ਕੇ ਕਾਲਾ ਧਨ ਕਮਾ ਲਿਆ। ਉਹਨੇ ਫਿਰ ਰਿਸ਼ਤਾ ਤੋੜਤਾ। ਬਸ ਤੁਸੀਂ ਇਹ ਸਮਝੋ ਵੀ ਸੋਹੀ ਸਾਹਿਬ ਨੇ ਜਿੰਨੇ ਨੰਬਰ ਵੀ ਲਾਏ ਨੇ, ਬਸ ਰੌਂਗ ਨੰਬਰ ਹੀ ਲਾਏ ਨੇ। ਆ ਭਾਈ ਜੀ, ਨਾਨਕ ਦੁਖੀਆ ਸਭ ਸੰਸਾਰ। ਕਿੰਨੇ ਹੋਏ ਲਾਲਾ ਜੀ? 235 ਹੋ ਗਏ ਜੀ। ਕੋਈ ਦੀ ਬਾਅਦ 'ਚ ਆ ਜਾਣਗੇ, ਲਿਖ ਲਾਂਗੇ। ਨਹੀਂ, ਤੁਸੀਂ ਉਹ ਲਿਖ ਕੇ ਲਾਇਆ ਹੋਇਆ ਨਾ, ਅੱਜ ਨਗਦ ਕੱਲ ਉਧਾਰ। ਉਹ ਲਿਖੇ ਤੇ ਅੱਜ ਕੱਲ ਕੌਣ ਅਮਲ ਕਰਦਾ ਜੀ ਭਲਾ? ਵੈਸੇ ਕਰਨਾ ਚਾਹੀਦਾ ਅਮਲ, ਲਿਖੇ ਹੋਏ ਤੇ ਚਾਹੇ ਆ ਲਓ। ਉਹ ਗੀਤਾ 'ਚ ਲਿਖਿਆ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਵੇ, ਅਮਲ ਤਾਂ ਕਰਨਾ ਚਾਹੀਦਾ। ਵੈਸੇ ਹੁਣ ਮੇਰੇ 15 ਰੁਪਏ ਨਿਕਲਦੇ ਜੀ ਤੁਹਾਡੇ ਵੱਲ। ਕੋਈ ਨਹੀਂ, ਉਹ ਫਿਰ ਸਾਡੇ ਵੱਲ ਲਿਖ ਲਿਓ। ਲਓ ਫਿਰ ਖੁਸ਼ੀ ਜੀ, ਇੱਕ ਸੈਲਫੀ ਕਰੀਏ। ਆਪਾਂ ਫੇਸਬੁੱਕ ਤੇ ਡਾਊਨਲੋਡ ਕਰਾਂਗੇ। ਸੱਪ ਦਾ ਸਾਈਕਲ ਮਿਲਣ ਤੋਂ ਬਾਅਦ ਵਿਦ ਹੈਂਗਰ ਐਕਸਾਈਟਡ ਫੀਲਿੰਗ ਲਪਾਤਾ ਫੇਸਬੁੱਕ ਤੇ। ਸਗਾ ਯਾਰ, ਹੈਂਗਰ ਲਾਟਰੀ ਜਿੰਦਾਬਾਦ ਲਿਫਾਫੇ 'ਚ ਕੀ ਆ ਓਏ? ਓਏ ਤਾਂ ਫਿਸ਼ ਫਾਰ ਵਾਈਫ ਆ। ਭਾਬੀ ਲਈ ਫਿਸ਼ ਭਾਬੀ ਲਈ। ਓਏ ਵੈਰੀ ਗੁੱਡ, ਵੈਰੀ ਨਾਈਸ ਹਸਬੈਂਡ। ਸੱਪ ਬੈਠ ਲੈ ਪੜਿਆ ਗਲਾਸੀ ਓਏ। ਦੋ ਚੀਜ਼ਾਂ ਜੱਟ ਮੰਗਦਾ। ਜੱਟ ਮੰਗਦਾ ਫਾਹ, ਜੱਟ ਮੰਗਦਾ ਸਲਫਾਸ,
ਜੱਟ ਮੰਗਦਾ ਦਿਸ ਐਂਡ ਦੈਟ। ਹੁਣ ਜਾਂ ਬੈਂਕ ਵਾਲੇ ਨਹੀਂ ਜਾਂ ਫਿਰ ਮੈਂ ਨਹੀਂ। ਟਰੈਕਟਰ ਚੱਕਣ ਨੂੰ ਫਿਰਦਿਆ ਯਾਰ ਜੱਟ ਦਾ ਹੱਥ ਲਾ ਕੇ ਦਿਖਾਉਣ ਜੇ ਦਿੱਲੀ ਦੀਆਂ ਕੁਰਸੀਆਂ ਨਾਲ ਪਲਟਾ ਕੇ ਰੱਖ ਦਿਆਂ। ਹੈਂਗਰ ਲਿਆ ਵੀ ਮਿੱਤਰ ਪਿਆਰਿਆ ਚਾਹ ਦਾ ਕੱਪ ਆ ਇੱਕ। ਚਾਹ ਕਿੱਥੇ ਹੈ ਇੱਥੇ? ਸੋਹੀ ਸਾਹਿਬ ਮੈਂ ਸਵੇਰੇ ਚਾਹ ਦਾ ਸਮਾਨ ਦੇ ਗਿਆ ਸੀ। ਸੋਹੀ ਸਾਹਿਬ ਭੁੱਖੋ ਸੋਹੀ ਦੇ ਜ਼ਖਮਾਂ ਦੇ ਨੂਣ। ਉਹ ਕਿਸਮਤ ਦੀ ਮਾੜੀ ਲਿਖਦੀ ਪੈਰੀ ਰੱਬ ਨੇ। ਲਓ ਦੱਸੋ ਜੀ ਰੱਬ ਹੁਣ ਇੰਨਾ ਵਿਹਲਾ ਵੀ ਬਹਿ ਕੇ ਕਿਸਮਤਾਂ ਲਿਖਦਾ ਫਿਰ? ਇਹ ਤਾਂ ਬੰਦੇ ਦੇ ਆਪਣੇ ਕੰਮ ਤੇ ਬੰਦੇ ਦੇ ਫੈਸਲੇ ਉਹੀ ਲਾਈਫ ਦੇ ਵਿੱਚ ਟ੍ਰੈਜੇਡੀ ਤੇ ਲਾਫਟਰ ਲਿਖਦੇ ਨੇ। ਜਾ ਲਓ ਜੀ। ਸ਼ੁਕਰੀਆ ਜੀ ਸ਼ੁਕਰੀਆ ਬਸ ਠੀਕ ਹੈ ਫਿਰ ਠੀਕ ਹੈ। ਵੈਸੇ ਲਾਟਰੀ ਤੂੰ ਵੀ ਨਾ ਸਰਕਾਰ ਦੀ ਤਨਖਾਹ ਐਵੇਂ ਹੀ ਕੁੱਟੀ ਜਾਂਦਾ ਤੈਨੂੰ ਮੈਂ ਦੱਸਾਂ। ਚਿੱਠੀਆਂ ਤੇ ਅੱਜ ਕੱਲ ਲਿਖਦਾ ਕੋਈ ਨਹੀਂ। ਸਾਮਕਾ ਹੁਣ ਤਾਂ ਚਿੱਠੀਆਂ ਵੱਧ ਆਉਂਦੀਆਂ ਬਿਜਲੀ ਪਾਣੀ ਫੋਨਾਂ ਦੇ ਬਿੱਲ ਡਾਕ ਰਾਹੀਂ ਬੀਮੇ ਦੀਆਂ ਚਿੱਠੀਆਂ ਬੈਂਕਾਂ ਬੂਕਾਂ ਦੀਆਂ। ਓ ਬੈਂਕਾਂ ਮੁਰਦਾਬਾਦ। ਬੈਂਕ ਦੀ ਚਿੱਠੀ ਹਾਏ ਹਾਏ। ਚਾਚਾ ਟਕਿਆ ਰਹਿ ਯਾਰ ਇੱਥੇ ਸਾਡੀ ਪਰਸਨਲ ਗੱਲ ਚੱਲ ਰਹੀ ਹੈ। ਮਾਟੀ ਉੜਿਆ ਇੱਕ ਹੋਰ ਚਿੱਠੀ ਆਉਂਦੀ ਹੈ ਉਹਤੇ ਲਿਖਿਆ ਹੁੰਦਾ ਟੂ ਸਤਨਾਮ ਵਾਹਿਗੁਰੂ। ਫਰੋਮ ਵਾਲੇ ਦਾ ਨਾਂ ਪਤਾ ਹੀ ਨਹੀਂ ਹੁੰਦਾ ਉੱਥੇ ਯਾਰ ਫਰੋਮ ਸਤਨਾਮ ਵਾਹਿਗੁਰੂ। ਅੱਛਾ ਕੀ ਕਰਦਾ ਉਸ ਚਿੱਠੀ ਦਾ ਲਾਟਰੀ? ਕਰਨਾ ਕੀ ਹੈ ਪੀਪਾ ਜਿਹਾ ਲਾਇਆ ਕੁੜੇ ਪਾ ਕੇ ਰੱਖ ਦਈਦੇ ਬਸ। ਕਦੇ ਉਹ ਚਿੱਠੀ ਪੜ੍ਹ ਕੇ ਨਹੀਂ ਦੇਖੀ ਕੀ ਲਿਖਿਆ ਹੁੰਦਾ ਉਹਦੇ 'ਚ? ਇਮਾਨਦਾਰ ਹੈ ਲਾਟਰੀ ਭਾਈ ਸਾਹਿਬ ਗਲਤ ਕੰਮ ਨਹੀਂ ਕਰਦਾ। ਉਹ ਬੇੜਾ ਬਹਿ ਗਿਆ ਉਹ ਕਿਸੇ ਦਾ। ਅੱਜ ਮੇਰੀ ਮੱਛੀ ਲੈ ਗਿਆ ਕੋਈ ਚੱਕ ਕੇ। ਦੇਖ ਲਓ ਤੁਹਾਨੂੰ ਆਪਣੇ ਜੀਜੇ ਦਾ ਰੋਜ਼ ਕੋਈ ਸਮਾਨ ਚੱਕ ਕੇ ਲੈ ਜਾਂਦਾ। ਲੱਭ ਜੂ ਲਾਟਰੀ। ਦੇਖ ਲਓ ਤੁਹਾਨੂੰ ਮੈਂ ਇਮਾਨਦਾਰੀ ਵਾਲੇ ਨਾਰੇ ਤਾਂ ਬਹੁਤ ਦੇਰ ਦੇ ਸੁਣਦਾ ਮੈਂ। ਹੁਣ ਤੂੰ ਤੇ ਹੈਂਗਰ ਸੱਪ ਨੂੰ ਡਸਣਾ ਬੰਦ ਕਰ ਦਿਓ। ਚੰਗਾ ਜੀ। ਮਤਲਬ ਵੀ ਮੈਂ ਮਾਸਟਰ ਕੀ ਕਹਿ ਗਿਆ ਜਾਂਦਾ? ਦੱਸ ਇਹਨੂੰ। ਉਹੀ ਕਹਿੰਦਾ ਰੇਟ ਚੱਕ ਦਿਓ ਸੱਪ ਦਾ ਸਮਾਨ ਲੱਭਣ ਦਾ। ਐ ਨਹੀਂ ਸੁਧਰਨਾ ਸੱਪ ਨੇ। ਅੱਛਾ ਮੈਨੂੰ ਲੱਗਦਾ ਮਾਸਟਰ ਦਾ ਹੀ ਕਾਰਾ ਕੀਤਾ। ਯੈਸ ਠੀਕ ਹੈ। ਓ ਮਾਸਟਰ ਓ ਤੂੰ ਮੇਰੀ ਘਰ ਵਾਲੀ ਦੀ ਮੱਛੀ ਖਾ ਗਿਆ। ਇਹ ਕਿਹੜਾ ਸੀ ਉਹ ਧੂੜ ਦਾ ਫੁੱਫੜ? ਓਹੋ ਸਰ ਜੀ ਸ਼ਮਸ਼ੇਰ ਬ੍ਰਾਂਡ ਸੀਗਾ ਬਲੈਕੀਆ। ਮੈਂ ਪੜਦਾ ਬਾਪੂ ਜੀ ਆ ਜਿਹੜੇ ਉਹ ਧੀਰਿਆ ਤੂੰ ਪੜ ਕੇ ਡੀਸੀ ਲੱਗਣਾ ਕੰਮਕਾਰ ਨਾ ਕਰੀ। ਸਾਲਿਆਂ ਦੇ ਹੱਡ ਹਰਾਮੀ ਹੋਏ ਹੋਏ ਨੇ। ਪੁੱਤ ਮੈਂ ਤੈਨੂੰ ਸਾਰੀ ਰਾਤ ਡੀਕਦਾ ਰਿਹਾ ਤੂੰ ਕਿੱਥੇ ਸੀ ਸੇਰਿਆ? ਸ਼ਮਸ਼ੇਰ ਬਰਾੜ ਆ ਮੈਂ ਦੁੱਧ ਚੁੰਗਦਾ ਜਵਾਕ ਨਹੀਂ। ਨਾਲੇ ਜ਼ਰੂਰੀ ਨਹੀਂ ਮੇਰੀ ਹਰ ਗੱਲ ਦਾ ਤੁਹਾਨੂੰ ਪਤਾ ਹੋਵੇ। ਪਿੰਕੀਏ ਓ ਪਿੰਕੀਏ। ਡੈਡ ਪਿੰਕੂ ਨਾ ਆਇਆ ਮੇਰਾ। ਬਾਪ ਆ ਤੇਰਾ ਕੁਝ ਵੀ ਕਹਿ ਸਕਦਾ। ਓ ਤੂੰ ਕਾਲਜ ਨਹੀਂ ਗਿਆ ਅੱਜ? ਡੈਡ ਪਾਰਟੀ ਸੀ ਰਾਤੀ ਮੇਰੇ ਫਰੈਂਡ ਦੀ ਉੱਥੇ ਗਿਆ ਸੀਗਾ ਤੇ ਘਰ ਆਉਂਦੇ ਦਾਦਾ ਜੀ ਨੇ ਕਿੱਥੇ ਗਿਆ ਸੀਗਾ ਕਿਹਨੂੰ ਮਿਲ ਕੇ ਆਇਆ ਕਦੋਂ ਆਇਆ ਹੈ ਡੈਡ ਕਿੱਥੇ ਤੇਰਾ? ਉਹ ਬੁੱਢਿਆਂ ਦੇ ਸੁਭਾਅ ਹੀ ਇਹੋ ਜਿਹੇ ਹੁੰਦੇ ਨੇ। ਹੁਣ ਕੀ ਪ੍ਰੋਗਰਾਮ ਹੈ ਤੇਰਾ? ਕਾਲਜ ਜਾਣਾ ਡੈਡ। ਓਏ ਕਾਲਜ ਨੇ ਕਿਹੜੇ ਨੋਟ ਤੇ ਦੇਣੇ ਨੇ? ਤੂੰ ਤਿਆਰ ਹੋ ਅੱਜ ਡਿਲੀਵਰੀ ਦੇਣੀ ਇੱਕ। ਓਕੇ। ਓ ਮੰਨਤ ਕਿੱਥੇ? ਕਾਲਜ ਗਈ ਡੈਡ। ਹਾਂ ਮੰਤੇ ਉਹ ਜਾਗਦੀਆਂ ਕਿ ਸੌਂਗੀ ਹੈ? ਤੇਰੇ ਚੱਕਰਾਂ 'ਚ ਤੇ ਮੈਂ ਸੌਣ ਵੇਲੇ ਵੀ ਨਹੀਂ ਸੌਂਦੀ। ਓਏ ਹੋਏ ਹੋਏ ਸਿਰਾ ਡਲਗ ਮਾਰਿਆ ਬਾਈ। ਕੀ ਆਸੀ ਤੂੰ ਤਾਂ ਹਰ ਦੂਜੇ ਦਿਨ ਇੱਥੇ ਲੈ ਕੇ ਆ ਜਾਣਾ। ਉਹ ਕਮਲੀਏ ਸ਼ਦੈਣੇ ਇਸ਼ਕ ਦੀ ਫਿਲਮ 'ਚ ਨਾ ਕੁਛ ਲੋਕੇਸ਼ਨਾਂ ਨਾ ਬਾਰ-ਬਾਰ ਰਿਪੀਟ ਹੁੰਦੇ ਨੇ ਤੈਨੂੰ ਉਹ ਨਹੀਂ ਪਤਾ? ਬਹੁਤਾ ਹੀਰੋ ਨਾ ਬਣ। ਜਿੱਦਣ ਡੈਡੀ ਆ ਪਿੰਕੂ ਨੂੰ ਪਤਾ ਲੱਗ ਗਿਆ ਨਾ ਕਿ ਮੈਂ ਕਾਲਜ ਬੰਕ ਕਰਕੇ ਇੱਥੇ ਤੈਨੂੰ ਮਿਲਦੀ ਆ ਇੱਥੇ ਹੀ ਦੀ ਐਂਡ ਕਰ ਦੇਣਾ ਦੋਹਾਂ ਦੀ ਫਿਲਮ ਦਾ। ਉਹ ਯਾਰ ਤੂੰ ਹਾਰਟ ਬਾਈ ਹਾਰਟ ਗੱਲਾਂ ਕਰਨਾ ਹੀ ਆ ਕਿ ਹਾਰਟ ਅਟੈਕ ਦੇਣਾ ਹੀ ਆ? ਨਾਲੇ ਮੈਂ ਤੇਰੇ ਬਾਪੂ ਦਾ ਪਰਸਨਲ ਜਵਾਈ ਆ। ਓਕੇ ਹੈ ਨਹੀਂ ਸੀ ਆਪਣੀ ਮੰਗਣੀ ਟੁੱਟ ਚੁੱਕੀ ਆ। ਜੇ ਬਹੁਤਾ ਹੀ ਚਾਹ ਨਾ ਵਿਆਹ ਕਰਾਉਣ ਦਾ ਤਾਂ ਕੁਝ ਬਣ ਕੇ ਵਿਖਾ। ਉਹ ਯਾਰ ਹੁਣ ਮੈਂ ਜਹਾਜ਼ ਬਣ ਜਾ। ਗੱਲ ਚੱਲ ਤਾਂ ਰਹੀ ਹੈ ਮੇਰੀ 2-3 ਕੰਪਨੀਆਂ ਨਾਲ। ਆਜੂਗੀ ਮੇਰੀ ਸੀਡੀ ਫਿਰ ਦੇਖੀ 80 ਹੀ ਹੁੰਦੀ। ਪ੍ਰੋਗਰਾਮ ਹੋਣੇ ਫਿਰ ਦੇਖੀ ਜਾਈ ਤੂੰ ਕਰਾਂ। ਫੇਰ ਤਾਂ ਤੇਰੇ ਕੋਲ ਕਿੰਨੇ ਸਾਰੇ ਪੈਸੇ ਆ ਜਾਣਗੇ ਨਾ। ਹੋਰ ਫਿਰ ਤਾਂ ਬਾਪੂ ਦਾ ਸਾਰਾ ਕਰਜ਼ਾ ਲਾ ਦੇਣਾ ਯਾਰ।
ਫਿਰ ਤਾਂ ਤੂੰ ਮੇਰੇ ਡੈਡੀ ਨੂੰ ਵੀ ਰਿਸ਼ਤੇ ਲਈ ਮਨਾ ਲੇਗਾ। ਆਹੋ ਆਪਣੇ ਬੱਚੇ ਕਸੌਲੀ ਪੜਨ ਪਾਵਾਂਗੇ। ਪੱਕੀ ਗੱਲ ਹੈ। ਅੱਛਾ ਜੀ, ਜੱਟ ਦੀਆਂ ਰੀਸਾਂ ਮਸ਼ਕਰੀਆਂ ਕਰਦੀਆਂ ਓਏ, ਐ ਨਹੀਂ ਹੋਣੀਆਂ ਬੱਗੀਏ। ਕਾਪੀ ਕਰਨਾ ਜੱਟੀ ਨੂੰ ਵੀ ਸਿਖਾਣਾ ਨਹੀਂ। ਉਹ ਮੇਰੀ ਮਨ ਤੇ ਬਸ ਕਰ ਯਾਰ, ਐਵੇਂ ਫਰੌਂਟੀਆਂ ਜਿਹੀਆਂ ਮਰੀ ਜਾਂਦੀਆਂ। ਜਦ ਤੇਰੇ ਪਿੰਡ ਗੇੜੀ ਲਾਉਣ ਆਈਦਾ, ਜਦ ਤਾਂ ਤੂੰ ਘਰੋਂ ਬਾਹਰ ਨਹੀਂ ਨਿਕਲਦੀ। ਤੂੰ ਕਰਦੇ ਕਿ ਗੇੜੀ ਮਾਰਨ ਨਾ ਆਇਆ ਕਰ, ਇੱਥੇ ਤੱਕ ਲਾ। ਲੈ ਤੇ ਫਿਰ ਐਂ ਕਰੀ ਹੁਣ ਕਰਾਂ, ਅੱਖਾਂ ਦਾ ਸ਼ਟਰ ਨਾ ਖੁੱਲ੍ਹਾ ਹੀ ਰੱਖੀ, ਲਾਉਂਗਾ 2 ਘੰਟੇ ਤਾਂ। ਸੋਹੀ ਸਾਹਿਬ, ਸਰਕਾਰੀ ਮੁਲਾਜ਼ਮਾਂ ਦੇ ਨਾਲ ਰੌਂਗ ਨੰਬਰ ਨਹੀਂ ਲਾਈਦਾ। ਇਹਨਾਂ ਨੇ ਕਿਹੜਾ ਕੱਦੂ ਕਰਨ ਨਾਲ ਜਾ ਕੇ ਇਹਦੇ ਨਾਲ ਬੈਂਕ ਜੀ ਖੜਾਉਣਾ। ਗੁੱਸਾ ਨਾ ਕਰੀ, ਗੱਲ ਇੱਕ। ਓਏ ਐਂ ਕਿਵੇਂ ਲੈ ਜਾਣਗੇ ਮੇਰਾ ਟਰੈਕਟਰ? ਇਹਨਾਂ ਦੀ ਬੈਂਕ ਵਾਲਿਆਂ ਦੀ। ਤੂੰ ਚੁੱਪ ਕਰ ਜਾ, ਉਹੀ ਬੋਲੀ ਜਾਣਾ। ਆ ਸੋਹੀ ਦਾ ਮੁੰਡਾ ਹੈ, ਆਸੀ। ਚਲੋ ਮੁੰਡਾ ਆ ਗਿਆ, ਹੁਣ ਕੋਈ ਢੰਗ ਦੀ ਗੱਲ ਤਾਂ ਕਰੂ। ਕੀ ਗੰਦ ਪਾਇਆ ਗੁਪਤਿਆ, ਤੀਰੇ ਦਿਨ ਚੱਕ ਕੇ ਮੂੰਹ ਆ ਜਾਂਦੇ ਹੋ ਸਾਰੇ। ਕਰਜ਼ੇ ਲਿਆ ਬੈਂਕ ਤੋਂ, ਕੋਈ ਮੁੱਲ ਤਾਂ ਹੀ ਲੈਣਾ ਸਾਨੂੰ ਬੈਂਕ ਨੇ। ਗੱਲ ਸੁਣ ਸੰਧੂਆ, ਜੇ ਟਰੈਕਟਰ ਨਹੀਂ ਝੱਕ ਮੈਂ ਗੱਟੇ ਵੜ ਦੂੰ ਸਾਲੇ ਦੇ। ਤਮੀਜ਼ ਨਾਲ ਗੱਲ ਕਰ ਕਾਕਾ, ਨਾਮ ਆਗਿਆਪਾਲ ਤੇ ਗੱਲਾਂ ਹੁਕਮ ਠੋਕ ਸਿੰਘ ਵਾਲੀਆਂ। ਚਲੋ ਗੁਪਤਾ ਸਾਹਿਬ, ਮਾਰੋ ਸੈਲਫ ਟਰੈਕਟਰ ਨੂੰ। ਸੂਬੇਦਾਰ ਸਾਹਿਬ ਗੱਲ ਕਰੋ ਨਾ ਬੈਂਕ ਵਾਲਿਆਂ ਨੂੰ। ਭਾਈ ਸਾਹਿਬ, ਮੋਤਬਰ ਬੰਦਿਆਂ ਦੀ ਵੀ ਗੱਲ ਸੁਣ ਲਓ। ਇਹਨਾਂ ਨੂੰ ਹਫਤੇ ਦੀ ਮੌਲਤ ਹੋਰ ਦੇ ਦਿਓ। ਲੜਕਾ ਤਾਂ ਹਲੇ ਨਿਆਣਾ ਹੈ। ਲੈ ਮੈਂ ਤਾਂ ਲਵਾ ਦੂੰ ਝੋਟੇ ਦੀਆਂ ਗੋਡਨੀਆਂ, ਮੈਂ ਕਿਹੜੇ ਪਾਸੋਂ ਨਿਆਣਾ ਓਏ। ਓਏ ਸੂਬੇਦਾਰਾ, ਮੇਰਾ ਪੁੱਤ ਗੱਭਰੂ ਹੈ, ਨਿਆਣੇ ਨੂੰ ਕਿਤੇ ਕਹਾ ਫੀਮ ਨੂੰ ਕੀ ਜੋ ਕਹਿੰਦਾ। ਦੇਖੋ ਜੀ, ਅਸੀਂ ਹੈਗੇ ਸਰਕਾਰੀ ਨੌਕਰ, ਸਾਨੂੰ ਤਾਂ ਜਿਵੇਂ ਆਰਡਰ ਹੋਇਆ ਉਵੇਂ ਹੀ ਕਰਨਾ। ਨਾਲੇ ਸਾਡਾ ਕਿਹੜਾ ਦਿਲ ਕਰਦਾ ਹੈ ਵੀ ਅਸੀਂ ਕਿਸੇ ਦੀ ਚੀਜ਼ ਚੱਕ ਕੇ ਲੈ ਜਾਈਏ। ਓਏ ਚੀਜ਼ ਨੂੰ ਕਹਾ ਟੋਫੀਆ ਹੈ, ਟਰੈਕਟਰ ਜੱਟ ਦਾ। ਓ ਜੱਟ ਮਰਦਾ ਮਰ ਜੂ, ਟਰੈਕਟਰ ਨਹੀਂ ਜਾਣ ਦਿੰਦਾ। ਮਰ ਜੂ ਨਹੀਂ ਪੁੱਤ, ਮਾਰ ਤੂੰ ਹਿੱਕ ਤੇ ਬੈਜੂ ਬਾਬੂਆਂ ਦੇ। ਸੋਹੀ ਸਾਹਿਬ, ਇਹ ਮਾਮਲਾ ਕੋਈ ਸ਼ਰੀਕੇ ਦੀ ਲਾਗ ਡਾਟ ਜਾਂ ਜ਼ਿੱਦ ਦਾ ਨਹੀਂ ਹੈ। ਦੇਖੋ ਸਰਕਾਰ ਦੇ ਪੈਸੇ ਤਾਂ ਮੋੜਨੇ ਹੀ ਪੈਣੇ ਆ। ਦੇਖੋ ਮਰਜ਼ੀ ਦੀ ਗੱਲ। ਇੱਕ ਮਿੰਟ, ਮਿੰਤ ਵਾਲੀ ਗੱਲ ਹੈ ਸੋਹੀ ਸਾਹਿਬ, ਜਾਂ ਤਾਂ ਸਾਨੂੰ ਪਿੰਡ ਵਾਲਿਆਂ ਨੂੰ ਗੱਲ ਕਰ ਲੈਣ ਦਿਓ, ਜਾਂ ਫਿਰ ਤੁਸੀਂ ਦੋਏ ਗੱਲ ਕਰ ਲਓ। ਦੇਖੋ ਜੀ, ਬੇਨਤੀ ਹੈ ਕਿ ਅਸੀਂ ਤੁਹਾਨੂੰ ਡਿਊਟੀ ਕਰਨ ਤੋਂ ਨਹੀਂ ਰੋਕ ਸਕਦੇ। ਮਾਟਰ ਜੀ, ਇਹ ਮਰੰਗ ਚਿੱਠੀਆਂ ਨੇ, ਇਹਨਾਂ ਤੇ ਮੋਹਰਾਂ ਲਾਉਣ ਦਾ ਕੋਈ ਫਾਇਦਾ ਨਹੀਂ। ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਜੀ, ਅਸੀਂ ਜੇ ਕੁਝ ਲਿਹਾਜ਼ ਹੋ ਸਕਦਾ ਹੈ ਤਾਂ ਬਸ ਸਾਡਾ ਪਿੰਡ ਵਾਲਿਆਂ ਦਾ ਇਮਾਨ ਰੱਖ ਲਓ ਜੀ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਬੰਦੇ ਨੂੰ ਬੋਲਣ ਦੀ ਤਮੀਜ਼ ਤਾਂ ਹੋਣੀ ਚਾਹੀਦੀ ਆ ਨਾ। ਚਲੋ ਜੇ ਇਹ ਇਸ ਵੇਲੇ ਬੁਰੇ ਤਰੀਕੇ ਨਾਲ ਗੱਲ ਕਰ ਰਹੇ ਨੇ, ਤੁਸੀਂ ਘੱਟੋ ਘੱਟ ਇਹਨਾਂ ਦਾ ਭਲਾ ਕਰ ਦਿਓ ਜੀ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗ ਗਈ, ਪੱਲੇ ਸਭ ਕੁਛ ਪਾਏ। ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਕਰ ਲੈਂਦੇ ਆ, ਪਰ ਮੈਂ ਇੱਕ ਗੱਲ ਦੱਸਦਾ, ਅਸੀਂ 1 ਹਫ਼ਤੇ ਦੀ ਮੁਹਲਤ ਦਿੰਨੇ ਆ। ਜੇ ਸਾਡੀਆਂ ਕਿਸ਼ਤਾਂ ਨਾ ਪਹੁੰਚੀਆਂ ਤਾਂ ਅਸੀਂ ਟਰੈਕਟਰ ਚੱਕ ਕੇ ਲੈ ਜਾਾਂਗੇ। ਚਲੋ ਸੰਧੂ ਸਾਹਿਬ, ਚਲੋ। ਤੂੰ ਐ ਕਰੀ ਓਏ, ਹਫਤੇ ਬਾਅਦ ਹੀ 4 ਮਹੀਨੇ ਬਾਅਦ ਆ ਜੀ, ਜੱਟ ਦਾ ਸਟੈਂਡ ਹੀ ਰਹੂਗਾ। ਜੱਟ ਦਾ ਸਟੈਂਡ ਤਾਂ ਚਾਹੇ ਉਹੀ ਰਹੇ, ਪਰ ਟਰੈਕਟਰ ਦਾ ਸਟੈਂਡ ਤਾਂ ਹੁਣ ਬੈਂਕ 'ਚ ਹੀ ਲੱਗੂ, ਭਾਵੇਂ ਗੁੱਸਾ ਹੀ ਕਰਦੀ ਉਹ ਗੱਲ ਹੈ। ਮਰ ਜਾਏਗਾ ਮੇਰੇ ਹੱਥੋਂ। ਬਿੰਦਰ ਭੈਣ। ਹਾਂਜੀ ਵੀਰੇ। ਭੈਣੇ ਤੁਸੀਂ ਚਾਹ ਬਹੁਤ ਸਵਾਦ ਬਣਾਉਂਦੇ ਹੋ। ਫੇਰ ਨਹੀਂ, ਮੈਂ ਤਾਂ ਉਹੀ ਦੱਸਿਆ ਬਈ ਚਾਹ ਬਹੁਤ ਸਵਾਦ ਬਣਾਉਂਦੇ ਹੋ ਤੁਸੀਂ। ਚਾਹ ਤਾਂ ਮੈਂ ਬਣਾ ਦਿੰਨੀ ਆ ਵੀਰੇ, ਪਰ ਤੁਸੀਂ ਚਾਹ ਘੱਟ ਪੀਆ ਕਰੋ। ਇਹਦੇ ਨਾਲੋਂ ਤਾਂ ਤੁਸੀਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ। ਚਾਹ ਤਾਂ ਮੈਂ ਬਣਾ ਦਿੰਨੀ ਆ, ਪਰ ਤੁਸੀਂ ਇੰਨੀ ਚਾਹ ਨਾ ਪੀਆ ਕਰੋ। ਇਹਦੇ ਨਾਲੋਂ ਤਾਂ ਪਾਣੀ ਗਰਮ ਕਰਕੇ ਪੀ ਲਿਆ ਕਰੋ ਨਾ। ਵੇ ਤੂੰ ਕਿਆ ਹੁਕਮ ਚਾੜਦਾ ਰਹਿਣਾ ਇਹਨੂੰ? ਇਹ ਤਾਂ ਪਹਿਲੇ ਨਹੀਂ ਆਰਾਮ ਨਾਲ ਬਹਿੰਦੀ। ਬਾਣੀ, ਮੈਂ ਤੈਨੂੰ ਕਿੰਨੇ ਵਾਰੀ ਕਿਹਾ ਨਾ, ਤੂੰ ਆ ਕੱਪੜੇ ਕੁਪੜੇ ਧੋਣ ਦਾ ਕੰਮ ਨਾ ਕਰਿਆ ਕਰ। ਪੋਤੇ ਦੀ ਦਾਦੀ ਬਣਾਉਣਾ ਤੂੰ ਮੈਨੂੰ, ਪੋਤੇ ਦੀ। ਆ ਮੇਰੀ ਧੀ, ਆਰਾਮ ਕਰ ਲੈ। ਮੈਂ ਤਾਂ ਪੋਤੇ ਦਾ ਨਾਂ ਵੀ ਸੋਚ ਰੱਖਿਆ, ਕੁਲਤਾਰ ਰੱਖੂੰ, ਕੁੱਲ ਨੂੰ ਤਾਰੂ। ਪੀੜ ਦੀ ਸੁੱਖ ਸੁੱਖੀ ਐ, ਤੇ ਡੇਰੇ ਵਾਲੇ ਸਾਧ ਦੇ ਵੀ ਲੰਗਰ ਕਰਨਾ ਸੁੱਖ ਕੇ ਆਈ ਆ। ਬੀਜੀ, ਬੱਚਾ ਜੋ ਵੀ ਹੋਵੇ ਕੁਦਰਤ ਦੀ ਦੇਣ ਆ। ਬੱਚਾ ਤੇ ਬੱਚਾ ਹੀ ਹੈ ਨਾ। ਕੁਦਰਤ ਦੀ ਐਸੀ ਦੀ ਤੈਸੀ, ਜੰਮਣਾ ਤਾਂ ਤੂੰ ਹੈ ਨਾ। ਨਾ ਮੈਂ ਨਹੀਂ ਜੰਮੇ ਦੋ ਸ਼ੇਰਾਂ ਵਰਗੇ। ਕੁੜੀ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ ਸੀ। ਸੋਚੇ ਵੀ ਮੁੰਡੇ ਤੇ ਜੰਮੇ ਵੀ ਮੁੰਡੇ। ਬੇ ਤੂੰ ਕੀ ਝਾਕਦਾ ਕੋਠੇ ਤੇ ਖੜਾ? ਪਾਪਾ ਤਾਂ ਤੁਰ ਗਿਆ ਤੇਰਾ ਪੋਤੇ ਨੂੰ ਤਰਸਦਾ, ਪਰ ਮੈਂ ਨਹੀਂ ਮਰਨਾ ਪੋਤਾ ਖੜਾਏ ਬਿਨਾ। ਕਹਦੇ ਇਹਨੂੰ ਬੋਲ ਗੁਰਮੁਖਾ, ਬੋਲ ਗੁਰਮੁਖਾ। ਓ ਗੁਰਮੁਖਾ, ਕਿੱਥੇ ਦੀ ਟਿਕਟ ਕਟਾਈ ਹੋਈ ਹੈ? ਚਾਹ ਉੱਪਰ ਆਏ ਕਿ ਤੂੰ ਥੱਲੇ ਆਏਗਾ? ਮੈਂ ਆਣਾ ਜੀ। ਨਾਲੇ ਅੱਜ ਦੀ ਰੋਟੀ ਵੀ ਸਾਡੇ ਵਾਲੀ ਹੀ ਖਾ ਲਈ। ਬਿੰਦਰ ਨੇ ਸਾਗ ਤਰਿਆ ਹੋਇਆ ਹੈ ਜੀ। ਨਾਲੇ ਬਾਬੇ ਦੀ ਬਾਣੀ ਦੇ ਲੜ ਕਿੰਨੇ ਕੁ ਵਜੇ ਲੱਗਣਾ ਹੈ? ਬਾਣੀ ਦਾ ਲੜ ਤੇ ਹੁਣ ਕਦੇ ਛੱਡਿਆ ਹੀ ਨਹੀਂ ਜਾਣਾ ਜੀ। ਹੈ ਕੀ ਕਿਹਾ? ਮੈਂ ਕਿਹਾ ਜੀ ਮੈਂ ਖਾ ਲਾਂਗਾ ਜੀ। ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ। ਇਹ ਲਿਖਦਾ ਕਿਹੜਾ ਹੈ? ਕਿਹੜਾ ਮੇਰੀ ਜਾਨ ਦਾ ਦੁਸ਼ਮਣ?
ਓਏ ਲਾਟਰੀ ਇਹ ਚਿੱਠੀ ਤੈਨੂੰ ਨਹੀਂ ਆਈ। ਨਾ ਕਿਸੇ ਦੀ ਚਿੱਠੀ ਪੜ੍ਹਨਾ ਬੇਈਮਾਨੀ। ਭਾਈ ਪੌਂਗ ਤੁਸੀਂ ਦੱਸੋ ਹੁਣ ਕੀ ਕਰਾਂ ਮੈਂ? ਹੈ ਸੌਂ ਜਾ। ਹੈ ਜੀ ਸੌਂ ਜਾ। ਠੀਕ ਹੈ ਠੀਕ ਹੈ ਜੀ। ਗੁੱਡ ਨਾਈਟ। ਸਤਨਾਮ ਵਾਹਿਗੁਰੂ। ਪਤਾ ਨਹੀਂ ਕੌਣ ਲਿਖਦਾ ਚਿੱਠੀ ਨਾ। ਓਏ ਲਾਟਰੀ ਸੌਂ ਜਾ, ਨਹੀਂ ਤਾਂ ਮੈਂ ਥੱਲੇ ਆ ਕੇ ਤੌੜੀ ਲਾ ਦੇਣੀ ਆ। ਸੌਰੀ ਭਾਈ। ਆ ਗੁਰਮੁਖ ਪਹਿਲਾਂ ਟਰਾਂਸਪੋਰਟ ਮਹਿਕਮੇ 'ਚ ਕੰਮ ਕਰਦਾ ਸੀ। ਕਿਉਂ ਕੀ ਹੋਇਆ? ਆ ਵੇਖੋ ਨਾ, ਕਦੇ ਟ੍ਰੇਨ ਬਣ ਜਾਂਦਾ, ਕਦੇ ਬੱਸ ਬਣ ਜਾਂਦਾ। ਵੈਸੇ ਨੀਤੂ ਮੈਡਮ ਇਹ ਹੈ ਕੀ? ਭੁੱਲਰ ਸਰ, ਮੈਨੂੰ ਤਾਂ ਇਹ ਜਮਾ ਹੀ ਮੈਂਟਲ ਲੱਗਦਾ। ਉਹ ਸਰ ਜੀ, ਹੁਣ ਨਾ ਸੌਦਾ ਪੱਤਾ ਵੱਧ ਲੱਗਣ ਲੱਗ ਗਿਆ। ਜਦੋਂ ਦੇ ਨਵੇਂ ਸਾਰ ਆਏ ਨੇ, ਜਵਾਕਾਂ ਦੀ ਹਾਜ਼ਰੀ ਵੀ ਵੱਧ ਗਈ। ਹੁਣ ਨਾ ਤੁਸੀਂ ਚੌਲਾ ਚ ਕੁੰਡੀ ਘੱਟ ਲਾਇਆ ਕਰੋ ਜੀ। ਤਾਂ ਇੱਥੋਂ ਹੌਲੀ ਨਹੀਂ ਬੋਲ ਹੁੰਦਾ। ਕੁੰਡੀ ਘੱਟ ਲਾਇਆ ਕਰੋ, ਕੁੰਡੀ ਘੱਟ ਲਾਇਆ ਕਰੋ। ਮੈਡਮ ਮੈਂ 2 ਮਿੰਟ ਤੱਕ ਚੌਕ ਤੇ ਜਾ ਕੇ ਆਇਆ, ਬਸ ਮੈਂ ਕਿਹਾ ਤੇ ਆਇਆ। ਤੁਸੀਂ ਜਦ ਤੱਕ ਟ੍ਰੇਨ ਨੂੰ ਝੰਡੀ ਦਿਓ ਕੁੰਡੀ ਨਾ ਲਾਇਆ ਕਰੋ। ਚਲੋ ਜੀ, ਹੁਣ ਤਾਂ ਰੋਟੀ ਖਾਣ ਵਾਲੇ ਆਉਣਗੇ ਜੀ। ਬਸ 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 ਸਟਾਪ 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 ਸਟਾਪ। ਅੱਛਾ ਬੱਚਿਓ, ਕੱਲ ਮੈਨੂੰ ਪਤਾ ਐਤਵਾਰ ਹੈ, ਠੀਕ ਹੈ ਨਾ? ਛੁੱਟੀ ਦਾ ਦਿਨ ਹੈ, ਪਰ ਤੁਸੀਂ ਸਾਰਿਆਂ ਨੇ ਕੁਝ ਘੰਟੇ ਕੱਢਣੇ ਆ ਬਗੀਚੇ ਵਾਸਤੇ। ਆਓਗੇ ਸਾਰੇ? ਅਸੀਂ ਨਹੀਂ ਆਉਣਾ ਸਰ ਜੀ। ਕਿਉਂ? ਕੱਲਾ ਵਾਲੇ ਸਾਹਿਬ ਦਾ ਮੇਲਾ ਹੈ ਸਰ ਜੀ। ਫੇਰ ਸਾਰਾ ਪਿੰਡ ਹੀ ਆਉਂਦਾ ਸਰ ਜੀ। ਅੱਛਾ, ਸਾਰਾ ਪਿੰਡ ਜਾਂਦਾ ਹੈ? ਹਾਂਜੀ। ਫਿਰ ਤੁਸੀਂ ਕਿਉਂ ਨਹੀਂ ਜਾਣਾ? ਤੁਸੀਂ ਵੀ ਜਾਓ ਸਾਰੇ। ਥੈਂਕ ਯੂ ਸਰ ਜੀ। ਸਰ ਮੈਂ ਆ ਜਾਊਂਗਾ ਜੀ ਸਕੂਲੇ। ਕਿਉਂ ਪੁੱਤ, ਤੂੰ ਨਹੀਂ ਜਾਣਾ ਮੇਲੇ? ਇਹ ਕਿਹਦੇ ਨਾਲ ਜਾਊਗਾ ਸਰ ਜੀ? ਇਹਦੀ ਮੰਮੀ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ ਤੇ ਇਹਦਾ ਡੈਡੀ ਇਹਨਾਂ ਨੂੰ ਛੱਡ ਕੇ ਭੱਜ ਗਿਆ। ਨਹੀਂ ਭੱਜੇ ਡੈਡੀ ਮੇਰੇ, ਨਹੀਂ ਭੱਜੇ। ਮੇਰੀ ਮੰਮੀ ਕਹਿੰਦੀ ਹੈ ਮੇਰਾ ਡੈਡੀ ਪੱਕਾ ਆਊਗਾ, ਪੱਕਾ ਆਊਗਾ ਮੇਰਾ ਡੈਡੀ। ਸਰ ਜੀ ਤੁਸੀਂ ਵੀ ਦੇਖ ਲਿਓ, ਪੱਕਾ ਆਊਗਾ ਮੇਰਾ ਡੈਡੀ। ਜਾਓ ਬੱਚੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ। ਬਾਣੀ, ਹਾਂਜੀ। ਤੂੰ ਸਾਰਾ ਦਿਨ ਬਾਣੀ ਪੜ੍ਹਦੀ ਅੱਖਦੀ ਨਹੀਂ? ਗੁਰਮੁਖ ਜੀ, ਜਿਹੜੇ ਕਾਰਜ ਤੋਂ ਇੰਨੀ ਖੁਸ਼ੀ ਤੇ ਸਕੂਨ ਮਿਲਦਾ ਹੋਵੇ, ਉਹ ਤਾਂ ਅਕੇਵੇਂ ਤੇ ਥਕੇਵੇਂ ਨੂੰ ਨੇੜੇ ਨਹੀਂ ਲੱਗਣ ਦਿੰਦਾ। ਤੁਸੀਂ ਵੇਖਿਓ, ਜਿਸ ਦਿਨ ਤੁਹਾਨੂੰ ਬਾਣੀ ਦਾ ਗਿਆਨ ਹੋ ਗਿਆ ਨਾ, ਉਸ ਦਿਨ ਬਹੁਤ ਸਾਰੇ ਸਵਾਲ ਹੱਲ ਹੋ ਜਾਣੇ ਆ। ਅੱਛਾ ਜੀ। ਹਾਂਜੀ ਹਾਂ। ਨਾ ਜੀ ਨਾ, ਸਵਾਲ ਤਾਂ ਉਦੋਂ ਹੀ ਹੱਲ ਹੋਣਗੇ ਜਦੋਂ ਪੋਤਾ ਹੋਊ। ਅੱਜ ਹੀ ਦੋਨੇ ਜਣੇ ਸ਼ਹਿਰ ਜਾਓ ਤੇ ਟੈਸਟ ਕਰਵਾ ਕੇ ਆਓ। ਡਾਕਟਰ ਨੇ ਨਾ ਸਾਰੀ ਗੱਲ ਹੋ ਗਈ ਹੈ। ਟੈਸਟ ਤਾਂ ਹੋਊ ਹੀ ਹੋਊ। ਜੇ ਕੁੜੀ ਹੋਈ ਤਾਂ ਸਫਾਈ ਵੀ ਹੋਊ। ਬੇਬੇ ਨਾ 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 ਨਾ, ਬੋਲਣਾ ਨਹੀਂ, ਸਿਰਫ ਸਮਝਣਾ ਤੇ ਅਮਲ ਕਰਨਾ। ਸਮਝ ਗਏ ਦੋਵੇਂ ਜੀ? ਬੇਬੇ ਬੇਬੇ ਬੇਬੇ। मास्टर जी, मास्टर जी। हाँ जी, हाँ जी। क्या बात, सुखता है? हाँ जी हाँ जी, सुख है जी। इधर आओ, आओ इधर बैठो। माफी चाहना सूबेदार साहब, पता नहीं अपने किहड़े ख्यालों के वहणा च बह गया सी, तुहानू सुन ही नहीं सकिया। मास्टर जी, कई गल्लां, कई दुख घटनावां ਇਹੋ ਜਿਹੀਆਂ ਹੁੰਦੀਆਂ ਹੈ ਜੋ ਬੰਦੇ ਤੋਂ ਉਹਦਾ ਆਪਾ ਖੋਹ ਲੈਂਦੀਆਂ ਹੈ। ਇਹ ਮੇਰੀ ਬੇਟੀ ਬਿੰਦਰ ਕਿਸੇ ਟਾਈਮ ਚੁੱਪ ਹੀ ਨਹੀਂ ਸੀ ਰਹਿੰਦੀ। ਮੈਂ ਉਹਨੂੰ ਰੇਡੀਓ ਕਹਿੰਦਾ ਹੁੰਦਾ ਸੀਗਾ। ਹੁਣ ਦੇਖ ਲਓ, ਹਾਲਾਤ ਨੇ ਐਸਾ ਮਿਊਟ ਦਾ ਬਟਨ ਦੱਬਿਆ ਹੈ ਕਿ ਮੇਰੀ ਬੇਟੀ ਮਿੱਟੀ ਦੀ ਗੁੱਡੀ ਬਣ ਕੇ ਰਹਿ ਗਈ ਹੈ। ਸੁੱਖੀ ਬਿੰਦਰ ਦੇ ਘਰ ਵਾਲਾ ਜਦੋਂ ਇਰਾਕ ਗਿਆ ਹੈ, ਬਹੁਤ ਖੁਸ਼ ਸੀ। ਤੀਸਰੇ ਦਿਨ ਉਹਦਾ ਫੋਨ ਆ ਜਾਣਾ। ਬੜੀ ਖੁਸ਼ੀ ਦੇ ਦਿਨ ਨਿਕਲੇ ਉਹ। ਅੱਜ ਆਂਦਾ ਹੈ, ਕੱਲ ਆਂਦਾ ਹੈ, ਕਹਿੰਦੇ ਨੇ ਕਈ ਸਾਲ ਲੰਘਾਤੇ, ਪਰ ਉਹ ਆਇਆ ਨਹੀਂ ਮੁੜ ਕੇ। ਹੁਣ ਤਾਂ 10 ਮਹੀਨੇ ਹੋ ਗਏ ਆ, ਨਾ ਉਹਦਾ ਕੋਈ ਫੋਨ ਆਇਆ, ਨਾ ਕੋਈ ਚਿੱਠੀ ਪੱਤਰ। ਕੋਈ ਕਹਿੰਦਾ ਹੈ ਉਹ ਅਮਰੀਕਾ ਨੂੰ ਨਿਕਲ ਗਿਆ ਹੈ,
ਕੋਈ ਕਹਿੰਦਾ ਹੈ ਇਰਾਕ 'ਚ ਅੱਤਵਾਦੀਆਂ ਨੇ ਪਤਾ ਹੀ ਨਹੀਂ ਲੱਗਦਾ ਸਮਝ ਹੀ ਨਹੀਂ ਪੈਂਦੀ। ਸੂਬੇਦਾਰ ਸਾਹਿਬ ਘਬਰਾਹਟ ਤਾਂ ਹੁੰਦੀ ਹੈ ਫਿਰ ਬੰਦੇ ਨੂੰ ਕੁਝ ਮਾੜਾ ਸੋਚ ਕੇ। ਬਰਖੁਰਦਾਰ ਫੌਜੀ ਹਾਂ, ਘਬਰਾਹਟ ਤਾਂ ਕਦੇ 71 ਦੀ ਜੰਗ 'ਚ ਨਹੀਂ ਹੋਈ ਮੈਨੂੰ, ਜਿੱਥੇ ਇਹ ਸੀਨਾ ਛੱਲੀ ਹੋ ਸਕਦਾ ਸੀ। ਤੀ ਦਾ ਬਿਨਾਂ ਕਲੇਜਾ ਬਰਦਾਸ਼ਤ ਨਹੀਂ ਹੁੰਦਾ ਮੈਨੂੰ। ਬਿੰਦਰ ਮੇਰੇ ਸਾਹਮਣੇ ਤਾਂ ਚੁੱਪ ਚੁੱਪ ਜੀ ਰਹਿੰਦੀ ਹੈ, ਪਰ ਮੈਂ ਜਾਣਦਾ ਹੈ ਕਿ ਜਿੰਨੀ ਉਹ ਸ਼ਾਂਤ ਦਿਸਦੀ ਹੈ ਉਨੀ ਹੈ ਨਹੀਂ। ਮਾਸਟਰ ਜੀ ਮੈਂ ਪਿਓ ਹੈ ਉਹਦਾ, ਜਾਣਦਾ ਸਭ ਕੁਝ। ਕਿਵੇਂ ਲੁਕ ਲੁਕ ਰੋਂਦੀ ਹੈ ਉਹ। ਸੁਖੀ ਸੁਖੀ ਮੁੱਕ ਗਿਆ ਹੋਵੇ ਤਾਂ ਰੱਬ ਦਾ ਪਾੜਾ ਹੈ, ਪਰ ਤੋਂ ਖਬਰਦਾਸ਼ਤ ਨਹੀਂ ਹੋਣਾ ਮੇਰੀ ਧੀ ਤੋਂ। ਉਹ ਬੜਾ ਪਿਆਰ ਕਰਦੀ ਹੈ ਉਹ ਸੁਖੀ ਨੂੰ। ਸੂਬੇਦਾਰ ਸਾਹਿਬ ਤੁਸੀਂ ਇਦਾਂ ਕਰਦੇ ਚੰਗੇ ਨਹੀਂ ਲੱਗਦੇ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਪਾਇਨ, ਤਿਨਾ ਵੀ ਰੋਜ਼ੀ ਦੇ। ਇੰਨਾ ਕਹੂੰਗਾ ਮੈਂ ਉਦੋਂ ਜਦੋਂ ਪਾਪਾ ਜੀ ਨੂੰ ਕੂੜੇ 'ਚ ਪਿਆ ਲੱਭਿਆ ਸੀ। ਕੋਈ ਕੂੜੇ ਸਿੱਟ ਗਿਆ ਸੀ ਮੈਨੂੰ ਨਹੀਂ ਪਤਾ ਮੇਰੇ ਮਾਂ-ਬਾਪ ਕੌਣ ਨੇ, ਬਸ ਇੰਨਾ ਪਤਾ ਵੀ ਪਾਪਾ ਜੀ ਚਿੱਠੀਆਂ ਵੰਡਣ ਗਏ ਸੀ ਤੇ ਮੈਂ ਉਹਨਾਂ ਨੂੰ ਲੱਭ ਗਿਆ ਸੀ। ਇਹਦਾ ਪਾਪਾ ਛੜਾ ਸੀ ਜੀ, ਰੱਬ ਨੇ ਨਿਆਣਾ ਦੇ ਕੇ ਲਾਟਰੀ ਕੱਢਤੀ ਮੁਫਤੋਂ ਮੁਫਤੀ ਤੇ ਨਾਂ ਧਰਤਾ ਲਾਟਰੀ। ਹੁਣ ਦੱਸੋ ਤੁਹਾਡੀ ਕਿਸਮਤ ਕਿਹਦੀ ਹੋਊਗੀ ਜਿਹਨੂੰ ਆਈ ਨਹੀਂ ਪਤਾ ਵੀ ਉਹਦਾ ਧਰਮ ਕੀ ਹੈ, ਗੋਦ ਕੀ ਹੈ, ਜਾਤ ਕੀ ਹੈ। ਲਾਟਰੀ ਤੇਰੀ ਜ਼ਾਤ ਤਾਂ ਫਿਰ ਸਭ ਤੋਂ ਵਧੀਆ ਕਿਹੜੀ? ਮਾਨਸ। ਕਿਉਂਕਿ ਗੁਰੂ ਨਾਨਕ ਦੇ ਅਸਲੀ ਸਿੱਖ ਦੀ ਜ਼ਾਤ ਤਾਂ ਇਹੀ ਹੁੰਦੀ ਹੈ, ਮਾਨਸ ਕੀ ਜ਼ਾਤ ਸਭ ਹੈ ਕੇ ਪਹਿਚਾਨ। ਲਾਟਰੀ ਤੂੰ ਇਸ ਗੱਲ ਤੇ ਜੋ ਰੋਣਾ ਹੈ ਵੀ ਤੈਨੂੰ ਕੋਈ ਕੂੜੇ 'ਚ ਸਿੱਟ ਗਿਆ ਸੀ, ਤੂੰ ਇਸ ਗੱਲ ਤੇ ਰੱਬ ਦਾ ਸ਼ੁਕਰ ਕਿਉਂ ਨਹੀਂ ਮਨਾਉਂਦਾ ਵੀ ਤੈਨੂੰ ਕੂੜੇ 'ਚ ਕੋਈ ਚੱਕ ਲਿਆ ਸੀ? ਰੱਬ ਦਾ ਕਿਤੇ ਮੈਨੂੰ ਟੱਕਰ ਦੇ ਨਾ ਕੱਲੇ ਨੂੰ, ਫੇਰ ਪੁੱਛੋ ਉਹਦੀ ਜ਼ਾਤ ਕੀ ਹੈ। ਬੈਂਕਾਂ ਵਾਲੇ ਜਮਦੂਤਾਂ ਵਾਂਗੂ ਪਿੱਛੇ ਲਾ ਛੱਡੇ ਨੇ, ਨਾ ਕੋਈ ਗੱਲ ਨਾ ਬਾਤ। ਗੱਲਬਾਤ ਕਿਉਂ ਨਹੀਂ ਸੋਹੀ ਸਾਹਿਬ? ਕਿਹਨੇ ਕਿਹਾ ਸੀ ਲੜਕੀ ਦੀ ਸ਼ਾਦੀ ਤੇ ਆਪਾਂ ਅੱਡੀਆਂ ਚੱਕ ਕੇ ਫਾਹਾ ਲਈਏ? ਕਿਉਂ ਇੰਨਾ ਕਰਜ਼ਾ ਚੱਕਿਆ? ਇਹ ਦੋ ਤਰ੍ਹਾਂ ਦੇ ਬੰਦੇ ਜ਼ਿੰਦਗੀ 'ਚ ਜ਼ਰੂਰ ਮਾਰ ਖਾਂਦੇ ਨੇ। ਇੱਕ ਤਾਂ ਜਿਹੜੇ ਸਿਰਫ ਸੋਚਦੇ ਆ ਔਰ ਕਰਦੇ ਕੁਛ ਨਹੀਂ, ਔਰ ਇੱਕ ਜਿਹੜੇ ਕਰਕੇ ਸੋਚਦੇ ਆ ਭਈ ਆ ਮੈਂ ਕੀ ਕੀਤਾ। ਮਾਸਟਰਾ ਹੁਣ ਮੈਂ ਤੋਂ ਗਲਾ ਵਿੱਚ ਹੱਥ ਨਾ ਬੋਲੀ। ਜੇ ਤੇਰੇ ਸਿਰ ਤੇ ਮੇਰੇ ਵਾਂਗੂ ਕਰਜ਼ੇ ਦੀ ਪੰਡ ਹੁੰਦੀ ਨਾ, ਫਿਰ ਆਹ ਲੈਕਚਰ ਝਾੜਦਾ ਮਾਸਟਰੀ ਵਾਲਾ। ਸੋਹੀ ਸਾਹਿਬ ਪਹਿਲਾਂ ਤਾਂ ਮੈਂ ਸਿਰ ਤੇ ਕਰਜ਼ੇ ਦੀ ਪੰਡ ਚੜਾਉਂਦਾ ਹੀ ਨਾ, ਜੇ ਚੜ ਵੀ ਜਾਂਦੀ ਤੇ ਟਰੈਕਟਰ ਟਰੂਕਟਰ ਦੀ ਪਰਵਾਹ ਨਾ। ਟਰੈਕਟਰ ਨਹੀਂ, ਟਰੈਕਟਰ ਹੁੰਦਾ ਹੈ ਜੱਟ ਦੇ ਪੁੱਤ ਵਰਗਾ। ਮਾਫ ਕਰਿਓ ਸੋਹੀ ਸਾਹਿਬ, ਪੁੱਤ ਤਾਂ ਰੱਬ ਨੇ ਤੁਹਾਨੂੰ ਇੱਕੋ ਹੀ ਦਿੱਤਾ ਹੈ ਔਰ ਉਹਦਾ ਨਾਂ ਹੈ ਆਸੀ। ਜਿਹੜਾ ਜ਼ੋਰ ਲਾਉਣਾ ਨਾ ਉਹਨੂੰ ਬੰਦਾ ਬਣਾਉਣ ਤੇ ਲਾਓ। ਪਾਣੀਆਂ ਨੂੰ ਗੰਦਲੇ ਕਹਿਣ ਤੋਂ ਪਹਿਲਾਂ ਆਪਣੇ ਹੱਥਾਂ ਦੀ ਮੈਲ ਵੱਲ ਜ਼ਰੂਰ ਝਾਕ ਲੈਣਾ ਚਾਹੀਦਾ। ਜ਼ਖਮ ਦੀ ਦਵਾਈ ਲੱਭੀ ਦੀ ਹੈ ਸੋਹੀ ਸਾਹਿਬ। ਐ ਜ਼ਖਮ ਦੀ ਨੁਮਾਇਸ਼ ਲਾ ਕੇ ਲੋਕਾਂ ਤੋਂ ਤਰਸ ਨਹੀਂ ਇਕੱਠਾ ਕਰੀਦਾ। ਜਿਹਨੇ ਚੁੰਝ ਦਿੱਤੀ ਹੈ ਨਾ, ਚੋਗ ਤਾਂ ਉਹ ਦੇ ਹੀ ਦਿੰਦਾ ਹੈ। ਏਦਾਂ ਠੇਕਿਆਂ ਤੇ ਬਹਿ ਕੇ ਦਾਰੂ ਪੀ ਕੇ ਆਪਣੇ ਦੁੱਖਾਂ ਦੇ ਕੀਰਨੇ ਪਾਉਣਾ ਕੋਈ ਮਰਦਾਂ ਦਾ ਕੰਮ ਨਹੀਂ ਹੁੰਦਾ। ਜੇ ਮੈਂ ਕੋਈ ਵੱਧ ਘੱਟ ਕਹਿ ਗਿਆ ਜੀ ਤਾਂ ਮੈਨੂੰ ਮਾਫ ਕਰ ਦਿਓ। ਮਾਫ ਨਹੀਂ ਕਰਦਾ ਕਿਸੇ ਨੂੰ। ਅੱਜ ਫੇਰ ਕਿਸੇ ਦਾ ਬੇੜਾ ਬੈਠਾ, ਉਹ ਮੇਰੀ ਲੋਈ ਸਮੇਤ ਕੋ ਸਕੂਟਰ ਚੱਕ ਕੇ ਲੈ ਗਿਆ। ਕੌਣ ਲੈ ਗਿਆ? ਕਿ ਖਿਲਾਰਿਆ ਸੀ ਮੈਂ ਕੋਈ ਚੋਰੀ ਨਾ ਕਰਨਾ। ਉਹ ਕਿਹੜਾ ਕਰਕੇ ਲੈ ਗਿਆ ਚੋਰੀ? ਉਹ ਮੇਰੇ ਹੁੰਦਿਆਂ ਤੇਰੇ ਭਰਾ ਦੇ ਹੁੰਦਿਆਂ ਕਿਹੜਾ ਲੈ ਗਿਆ? ਮੈਂ ਲੱਭ ਕੇ ਦੇਉਂ। ਤੇਰਾ ਵੀਰ ਸੱਚਾ ਵੀਰ, ਸੱਚੇ, ਪਰ ਰੁਪਿਆ 200 ਲੱਗੂ। ਦਿੱਤਾ ਹੈਂਗਰ ਜਿੰਦਾਬਾਦ। ਨਾ ਬਈ ਨਾ, हैंगर जिंदाबाद नहीं, हैंगर मुर्दाबाद। क्यों? क्योंकि हैंगर और लॉटरी है
ਜਿਹੜੇ ਰੋਜ਼ ਤੈਨੂੰ ਮਿਲ ਕੇ ਮੂਰਖ ਬਣਾਉਂਦੇ ਆ। ਇਹ ਆਪ ਹੀ ਤੇਰੀਆਂ ਚੀਜ਼ਾਂ ਪਹਿਲਾਂ ਲੁਕਾਉਂਦੇ ਆ, ਫਿਰ ਉਹੀ ਲੁਭਾਉਣ ਦੇ ਤੇਰੇ ਤੋਂ ਪੈਸੇ ਲੈਂਦੇ ਆ। ਉਹ ਪਿੱਛੇ ਖੜਿਆ ਸਕੂਟਰ ਤੇਰਾ, ਠੀਕ ਹੈ? ਅੱਜ ਤੋਂ ਬਾਅਦ ਜ਼ਿੰਦਾਬਾਦ ਨਹੀਂ, ਹੈਂਗਰ ਤੇ ਲਾਟਰੀ ਮੁਰਦਾਬਾਦ। ਉਹ ਸੌਰੀ ਯਾਰ, ਸੌਰੀ। ਚਾਦਰੇ ਤੇ ਪਾ ਦੇ ਮੋਰਨੀ ਹੋਏ ਪਾਵੇਂ ਫੁੱਲਕਾਰੀ ਉੱਤੇ ਵੇਲ ਸੁੱਖੀ ਵੀ ਏਦਾਂ ਗਾਉਂਦਾ ਸੀ। ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ। ਮੰਮੀ 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 ਮੰਮੀ। ਹਾਂਜੀ ਪੁੱਤ। ਗੁਰਮੁਖ ਸਰ ਨਾ ਮੇਲੇ ਤੇ ਚੱਲੇ ਆ, ਮੈਂ ਉਹਨਾਂ ਨਾਲ ਚਲਾ ਜਾਵਾਂ? ਉਹ ਬੋਲੋ ਮਹਾਰਾਜ ਕੁਛ। ਤੇਰੀ ਖੁਸ਼ੀ ਲਈ ਤਾਂ ਮੈਂ ਜਿਉਂਦੀ ਆ। ਅੱਛਾ ਫਿਰ ਮਿੱਠੂ ਜੱਟ ਦਾ ਕੁੜਤਾ ਪਜਾਮਾ ਕੱਢ ਦਿਓ, ਮੈਂ ਆਇਆ ਨਹਾ ਕੇ। ਆ ਜਾ ਸਰ ਜੀ ਤੁਸੀਂ ਧੱਕੇ ਨਾਲ ਜੋਗਿੰਗ ਕਰਾ ਰਹੇ ਹੋ। ਲੈ ਆਪੋ ਤਾਂ 2 ਕਿਲੋਮੀਟਰ ਦੂਰ ਤਾਂ ਮੇਲਾ ਸਾਰਾ ਆਪਣੇ ਪਿੰਡ ਤੋਂ, ਹਨਾ? ਅੱਧਾ ਕਿਲੋਮੀਟਰ ਆਪਾਂ ਆ ਵੀ ਗਏ। ਕਿਉਂ ਥੱਕ ਗਿਆ ਤੂੰ? ਓਹੋ ਸਰ ਜੀ ਗੱਲ ਥੱਕਣ ਦੀ ਨਹੀਂ ਆ, ਮਿੱਠੂ ਜੱਟ ਦੀ ਟਾਵਰ ਖਰਾਬ ਹੁੰਦੀ ਆ ਤੇ ਆਹ ਡਸਟ ਵਾਲਾ ਪਾਊਡਰ ਫ੍ਰੀ ਚ ਹੀ ਮੇਕਅਪ ਕਰੀ ਜਾਂਦਾ। ਸਮਝਿਆ ਕਰੀਦਾ ਨਾ, ਟਰਾਈ ਟੂ ਅੰਡਰਸਟੈਂਡ। ਤੈਨੂੰ ਗੱਲਾਂ ਬੜੀਆਂ ਆਉਂਦੀਆਂ ਵਾ। ਸਰ ਜੀ ਦੇਖੋ ਡੈਡੀ ਤਾਂ ਹੁਣ ਸਾਡਾ ਆਉਂਦਾ ਨਹੀਂ, ਜੇ ਗੱਲਾਂ ਨਹੀਂ ਆਉਣਗੀਆਂ ਫਿਰ ਤਾਂ ਜੱਟ ਇਕੱਲੇ ਹੀ ਰਹਿ ਜੂ। ਨਾ ਪੁੱਤ, ਆਜੂ ਡੈਡੀ ਵੀ। ਤੇਰੀ ਗੱਲ ਚੱਲ ਤਾਂ ਰਹੀ ਹੈ ਬਾਬਾ ਜੀ ਨਾਲ, ਹਨਾ? ਸਰ ਜੀ ਬਾਬਾ ਜੀ ਤਾਂ ਨਾ ਹਲੇ ਅਰਦਾਸਾਂ ਹੀ ਕਰਾ ਰਹੇ ਆ। ਵੈਸੇ ਸਰ ਜੀ ਤੁਹਾਡੇ ਡੈਡੀ ਕੀ ਕੰਮ ਕਰਦੇ ਆ? ਮੇਰੇ ਡੈਡੀ ਦੀ ਨਾ ਪੁੱਤ ਬਾਬਾ ਜੀ ਕੋਲ ਪੱਕੀ ਡਿਊਟੀ ਲੱਗੀ ਹੋਈ ਹੈ। ਅੱਛਾ ਇਹਦਾ ਮਤਲਬ ਤੁਹਾਡੇ ਡੈਡੀ ਜੀ ਦੀ ਯੈਸ ਹੋ ਗਈ। ਯੈਸ ਨਹੀਂ ਪੁੱਤ, ਡੈਥ ਹੋ ਗਈ ਉਹਨਾਂ ਦੀ। ਡੈਥ ਕਹਿੰਦੇ ਸਰ ਜੀ ਬੈਡ ਸ਼ਬਦ ਆ, ਮੈਂ ਹਜੇ ਸ਼ਬਦ ਨਾ ਯੂਜ਼ ਨਹੀਂ ਕਰਦਾ। ਵੈਸੇ ਸਰ ਜੀ ਤੁਸੀਂ ਆਪਦੇ ਡੈਡੀ ਜੀ ਨਾਲ ਮੇਲਾ ਦੇਖਣ ਜਾਂਦੇ ਸੀ? ਮੈਂ ਤਾਂ ਪੁੱਤ ਮੇਲਾ ਹੀ ਆਪਣੇ ਡੈਡੀ ਜੀ ਦੇ ਨਾਲ ਦੇਖਣ ਜਾਂਦਾ ਹੁੰਦਾ ਸੀ। ਡੈਡੀ ਦੇ ਕਨੇੜੇ ਚੜ ਕੇ ਮੇਲਾ ਦੇਖਣ ਜਾਣਾ। ਮੇਲਾ ਏਡਾ ਵੱਡਾ ਦਿਸਦਾ ਹੁੰਦਾ ਸੀ ਡੈਡੀ ਦੇ ਕਨੇੜੇ ਚੜ ਕੇ। ਉੱਥੇ ਚੰਡੋਲ ਝੂਟਣੀ, ਉੱਥੇ ਪਕੌੜੇ ਖਾਣੇ, ਕੁਲਫਾ ਖਾਣਾ। ਡੈਡੀ ਜੀ ਆਹ ਲੈ ਦੋ, ਡੈਡੀ ਜੀ ਆਹ ਲੈ ਦੋ। ਤੈਨੂੰ ਪਤਾ ਕੀ ਹੋਇਆ ਮਿੱਠੂ? ਰੁਕ ਗਿਆ? ਮੇਲੇ ਨਹੀਂ ਜਾਣਾ? ਸਰ ਜੀ ਮੈਂ ਮੇਲਾ ਨਹੀਂ ਦੇਖਣਾ। ਕਿਉਂ? ਹੁਣ ਤਾਂ ਮੈਂ ਮੇਲਾ ਕਨੇੜੇ ਚੜ ਕੇ ਦੇਖੂੰ। ਆ ਜਾ ਪੁੱਤ ਮੇਰਾ, ਫਿਰ ਆ ਜਾ, ਬਹਿ ਜਾ ਕਨੇੜੇ ਆ। ਤੁਹਾਡੇ ਨਹੀਂ ਸਰ ਜੀ, ਆਪਦੇ ਡੈਡੀ ਦੇ। ਇਹ ਗੱਲ ਮਿੱਠੂ ਦੀ ਪੱਕੀ ਆ, ਕੱਚੀ ਨਹੀਂ। ਮਿੱਠੂ 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 ਮਿੱਠੂ। ਬਾਬਾ ਜੀ ਡੈਡੀ ਤਾਂ ਮੇਰੇ ਹੈਗੇ ਆ ਨਾ, ਫਿਰ ਉਹਨਾਂ ਨੂੰ ਸਾਡੇ ਨਾਲ ਮਿਲਾ ਦੋ। ਮੇਰੀ ਮੰਮੀ ਚੋਰੀ ਚੋਰੀ ਰੋਂਦੀ ਰਹਿੰਦੀ ਆ, ਉਹਨੂੰ ਦੂਜੇ ਬੱਚਿਆਂ ਦੀਆਂ ਮੰਮੀਆਂ ਵਾਂਗ ਹੱਸਣ ਲਾ ਦੋ। ਨਹੀਂ ਤਾਂ ਦੇਖ ਲਓ ਮਿੱਠੂ ਦੀ ਤੁਹਾਡੇ ਨਾਲ ਨਾ ਕੱਟੀ ਹੋ ਜਾਣੀ ਆ। ਆਸੀ, ਰਾਤ ਨੂੰ ਮੈਂ ਇੱਕ ਸੁਪਨਾ ਵੇਖਿਆ ਕਿ ਮੈਂ ਤੇਰੀ ਪੱਗ ਦੀ ਪੂਣੀ ਕਰਾ ਰਹੀ ਹਾਂ। ਹਾਏ ਮੇਰਾ ਬਸ ਸਿਰਾ ਫੀਲਿੰਗ ਫੇਰ ਬਈ। ਫੇਰ ਕੀ, ਤੂੰ ਮੇਰੀ ਅੱਖਾਂ ਵਿੱਚ ਦੇਖ ਕੇ ਪੱਗ ਬਣ ਰਿਹਾ ਸੀਗਾ। ਫਿਰ ਅਖੀਰਲਾ ਲੜ ਤਾਂ ਬਾਹਲਾ ਔਖਾ ਲੱਗਿਆ ਹੋਇਆ ਨਾ। ਮਤਲਬ ਮੈਂ ਸੋਚਦਾ ਹਾਂ ਵੀ ਤੇਰੀਆਂ ਅੱਖਾਂ 'ਚ ਸੈੱਟ ਹੋਵਾਂਗੇ, ਪੱਗ ਸੈੱਟ ਕਰਾਂ ਨਾ। ਪਤਾ ਨਹੀਂ ਫਿਰ ਤੂੰ ਕਹਿਣ ਲੱਗ ਪਿਆ ਕਿ ਮੈਂ ਸ਼ੋਅ ਤੇ ਜਾਣਾ ਤੇ ਲੋਕਾਂ ਨੂੰ ਕਿਹਾ ਆਟੋਗ੍ਰਾਫ ਬਾਅਦ ਚ ਲੈਣ। ਹਾਂ ਫਿਰ ਜਾਣ ਕੇ ਮੈਂ ਸਟਾਰ ਤਾਂ ਫਿਰ ਬਣੇ ਜਾਊਂਗਾ। ਫਿਰ ਲੋਕੀ ਵੀ ਕਾਸੇ ਆਇਆ ਕਰਨਗੇ, ਫੋਟੋਆਂ ਕਰਾਉਣ ਵਾਲੇ, ਸ਼ੋਅ ਬੁੱਕ ਕਰਨ ਵਾਲੇ। ਨਾਲੇ ਆ ਜਿਹੜਾ ਆਪਣਾ ਜੈਂਤੀ ਮਾਜਰਾ ਪਿੰਡ ਹੈ ਨਾ, ਇਹ 80 ਦਾ ਪਿੰਡ ਵੱਜਿਆ ਕਰੂਗਾ, ਦੇਖੀ ਜਾਈ ਤੂੰ। ਹਲੇ ਗੱਲਾਂ ਹੀ ਨੇ, ਤੈਨੂੰ ਕਿਸੇ ਕੰਪਨੀ ਵਾਲੇ ਨੇ ਬੁਲਾਇਆ ਤਾਂ ਹੈ ਨਹੀਂ। ਉਹ ਬੁਲਾਇਆ ਸੀ ਯਾਰ ਇੱਕ ਨੇ, ਕਹਿੰਦਾ ਗਾਉਣਾ ਤਾਂ ਤੂੰ ਬਹੁਤ ਵਧੀਆ ਬਈ, 20 ਲੱਖ ਲੱਗੂ, ਕੱਢ ਦਿੰਦੇ ਆ ਸੀਡੀ। ਫਿਰ ਕੀ ਬਸ ਕੱਢੀਆਂ ਗਾਲਾਂ ਸਾਲਿਆਂ ਨੂੰ। ਫਿਰ ਮੈਂ ਗਾਲਾਂ ਕੱਢਣ ਨਾਲ ਆਪਣੀ ਗੱਡੀ ਲੀ ਤੇ ਨਹੀਂ ਆਉਣੀ। ਉਹ ਲੈ, ਉਹ ਲੀ ਤੇ ਤਾਂ ਆ ਗਈ ਸਮਝੋ। ਆਹ ਕਦੇ ਫਾਰਚੂਨਰ, ਆਹ ਕਦੇ ਮਰਸੀਡੀ, ਆਹ ਕਦੇ BMW।
भाई डिलीवरी देने जाने हो, डिलीवरी अद्धी आप ही छक जाने हो। ਓਏ ਚਿੱਟੇ ਬਿਨਾ ਆਪਣੀ ਅੱਖ ਹੀ ਨਹੀਂ ਖੁੱਲਦੀ ਸਾਬੀ। ਬੜੀ ਤੇਰਾ ਕੰਨ ਲਾ ਕੇ ਸੁਣ ਮੱਚੀ ਹਾਹਾਕਾਰ ਨੂੰ, ਸਾਰਾ ਹੀ ਸਟਾਫ ਤੇ ਸਟੂਡੈਂਟ ਵੇਖ ਭੱਜੇ ਜਾਣ ਬਾਹਰ ਨੂੰ। ਆਓ ਫਸ ਗਏ ਕਸੂਤੇ ਅੱਜ ਸ਼ੇਰ ਕਾਗਜ਼ ਜਿੰਨੀ ਮਿੱਟੀ ਵਿੱਚ ਲਟਣੇ। ਗੱਡੀ ਰੋਕੋ। ਪਿੰਕੂ ਇੱਥੇ ਤੰਗ ਕਰਿਓ ਵੱਡੀ ਆ ਤੇਰੇ ਤੋਂ। ਓ ਸਾਬੀ ਲਾਓ ਇਹਦੀ ਕਲਾਸ, ਬਾਕੀ ਭੈਣ ਦੀ ਰੱਖੜੀ ਦਾ ਕਰਜ਼ਾ ਮੈਂ ਲਾਣਾ। ਚੱਲ ਡੈਡ ਮੇਰੀ ਗੱਲ ਸੁਣੋ ਡੈਡ। ਜ਼ੁਬਾਨ ਨਹੀਂ ਖੋਲਣੀ, ਕਿਉਂਕਿ ਅੱਜ ਬੋਲਿਆ ਹੋਇਆ ਤੇਰਾ ਇੱਕ ਵੀ ਲਫ਼ਜ਼ ਮੈਨੂੰ ਜਲਾਤ ਬਣਾ ਸਕਦਾ ਹੈ। ਕਿਉਂਕਿ ਮੇਰੀ ਧੀ ਹੀਰ ਦੀਆਂ ਬਾਤਾਂ ਨਹੀਂ ਪਾ ਸਕਦੀ। ਜੇ ਉਸ ਰਾਹ ਤੁਰੀ ਨਾ ਤੇ ਤੈਨੂੰ ਤੇ ਉਹਨੂੰ ਇਹਨਾਂ ਰਾਹਾਂ 'ਚ ਕਿਤੇ ਦਫਨ ਕਰਕੇ ਰੱਖ ਦੂੰਗਾ। ਔਰ ਇੱਕ ਗੱਲ ਹੋਰ, ਇਹ ਗੱਲ ਮੈਂ ਤੈਨੂੰ ਦੁਬਾਰਾ ਨਹੀਂ ਕਹਿਣੀ। ਡੈਡ ਦਾ ਕਾਲਜ ਖਤਮ, ਬਹੁਤ ਹੋ ਗਿਆ ਪੜ੍ਹਾਈਆਂ। ਹੁਣ ਇਹਨੂੰ ਸਿਰਫ ਇੱਕ ਡਿਗਰੀ ਮਿਲੂ, ਵਿਆਹ ਦੀ। ਅਸੀਂ ਜਿਉਂਦੀ ਹੈ, ਮਰੀ ਨਹੀਂ। ਬਾਪ ਆ ਮੈਂ ਉਹਦਾ। ਨਹੀਂ, ਦੁਸ਼ਮਣ ਹੈ ਤੂੰ ਸਾਡਾ ਵੀ ਤੇ ਆਪਣੇ ਆਪ ਦਾ ਵੀ। ਤੇਰਾ ਇਹ 2 ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਉ ਤੈਨੂੰ। ਪਿੰਡ 'ਚ ਪੋਰਾ ਇੱਜ਼ਤ ਨਹੀਂ ਰਹੀ। ਓਏ ਮੇਰੇ ਵਰਗੇ ਸਾਨ ਬੰਦੇ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ, ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇਤੋਂ। ਜਿੱਦਣ ਤੂੰ ਮਰੇਗਾ ਨਾ, ਸੀਐਮ ਆਊਗਾ, ਸੀਐਮ। ਜਦੋਂ ਪਰਛਾਵਾਂ ਕੱਢ ਨਾਲੋਂ ਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝੋ ਸੂਰਜ ਡੁੱਬਣ ਵਾਲੀ ਹੈ। ਧੀਏ ਇੱਕ ਖੂਹ ਤੇ ਇੱਕ ਆਸ਼ਿਕ, ਦੋਵਾਂ ਦੀ ਗਹਿਰਾਈ ਦਾ ਅੰਦਾਜ਼ਾ ਲਾਉਣਾ ਬੜਾ ਔਖਾ ਹੁੰਦਾ। ਸੌਖਾ ਤਾਂ ਇਸ਼ਕ ਕਰਨਾ ਵੀ ਨਹੀਂ। ਇਸ਼ਕ ਤਾਂ ਵੀ ਡਾਡਾ ਹੀ ਔਖਾ। ਆ ਤੂੰ ਹੀ ਤੇ ਵੇਖ ਲੈ, ਇਸ਼ਕ 'ਚ ਡੈਂਟਿੰਗ ਪੇਂਟਿੰਗ ਕਰਾਈ ਫਿਰਦਾ ਕਿ ਨਹੀਂ? ਚੰਗਾ ਸ਼ਿੰਗਾਰਿਆ ਅਗਲਿਆਂ ਨੇ। ਜੱਟ ਕਨੀ ਦਾ ਝਾਕਦੇ ਵੀ ਲੋਕੀ ਪੁੱਛ ਕੇ ਆ, ਹੱਥ ਕਿਹੜਾ ਲਾਜੂ, ਖਿਲਾਰ ਕੇ ਨਹੀਂ ਰੱਖ ਦੂੰ। ਆਇਆ ਵੱਡਾ ਹੈ। ਦੇਖ ਵੀ ਕਾਕਾ, ਇੱਕ ਤਾਂ ਨਸ਼ੇੜੀ, ਉੱਤੋਂ ਕੁੜੀ ਦੇ ਭਾਈ, ਕੁੱਟਿਆ ਬਹੁਤ ਬੇਕਿਰਕ ਹੋ ਕੇ ਉਹਨਾਂ ਨੇ। ਸ਼ੁਕਰ ਕਰ ਵੀ ਮੈਂਟਲਾਂ ਹੱਥੋਂ ਬਚ ਗਿਆ ਤੂੰ। ਗੱਲ ਸੁਣ, ਜਦ ਤੁਹਾਡਾ ਰਿਸ਼ਤਾ ਹੀ ਟੁੱਟ ਗਿਆ, ਤੁਹਾਨੂੰ ਪਤਾ ਵੀ ਵਿਆਹ ਹੋਣਾ ਹੀ ਨਹੀਂ, ਤੇ ਫਿਰ ਤੂੰ ਤੇ ਮੰਨਤ ਕਿਉਂ ਆ ਕੁੰਡਲੀਆਂ ਜਿਹੀਆਂ ਮਿਲਾਉਂਦੇ ਫਿਰਦੇ ਹੋ? ਯਾਰ ਮੈਂ ਤੇ ਮੰਨਤ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਸੀ। ਬਾਪੂ ਉਹਨਾਂ ਨੇ ਆਪਣੀ ਯਾਰੀ ਦੋਸਤੀ ਦੇ ਚੱਕਰ ਸਾਡਾ ਵਿਆਹ ਪੱਕਾ ਕਰਤਾ, ਤੇ ਜਦੋਂ ਇੱਕ ਦੂਜੇ ਨੂੰ ਚਾਹਣ ਲੱਗ ਪਏ ਤੇ ਕਹਿੰਦੇ ਰਿਸ਼ਤੇ ਨੂੰ ਜਵਾਬ ਦੇ ਦਿਓ। ਹੱਦ ਆ ਯਾਰ, ਰਿਸ਼ਤਾ ਤਾਂ ਕਿਤੇ ਰਾਹ ਜਾਂਦੇ ਨਾਲ ਬਣ ਜੇ, ਉੱਥੇ ਜਵਾਬ ਦੇਣਾ ਔਖਾ ਹੋ ਜਾਂਦਾ। ਇਹ ਤੇ ਫੇਰ ਮੂੰਹ ਦਾ ਰਿਸ਼ਤਾ ਯਾਰ, ਇਹ ਕਿਵੇਂ ਟੁੱਟ ਜੂ? ਇਹਦਾ ਮਤਲਬ ਇਸ਼ਕ ਦਾ ਸਿਓ ਖਾਣ ਦਾ ਦਿਲ ਕਰਦਾ। ਹਾਂ, ਉਹ ਇਸ਼ਕ ਹੈ ਕੋਈ ਡੀਜੇ ਵਾਲਾ ਗਾਣਾ ਥੋੜੀ ਆ ਵੀ ਘੜੀ ਕ ਨੱਚ ਲਏ ਭੁੱਲ ਗਏ ਬਾਅਦ 'ਚ। ਪੱਕੀ ਧਾਰ ਰੱਖੀਏ ਫਿਰ ਮੰਨਤ ਨੂੰ ਪਾਉਣ ਦੀ। ਆਪਾਂ ਤਾਂ ਯਾਰ ਨੂੰ ਹੀ ਰੱਬ ਮੰਨਿਆ ਬਾਈ। ਠੀਕ ਹੈ, ਬਾਕੀ ਫਿਰ ਰੱਬ ਮੰਨ ਲੈਂਦਾ ਹੁੰਦਾ। ਮਹਾਰਾਜ ਕਹਿੰਦੇ ਆ ਨਾ, ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਸਤਿਗੁਰ ਹੋਏ ਦਿਆਲ ਨਾ ਕਬ ਹੂੰ ਚੂਰੀ ਹੈ। ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਹੈ। ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀ ਹੈ। ਸੱਚਾਈ ਤੇ ਕਾਇਮ ਰਹੀਦਾ ਬਸ ਜਵਾਨਾ। ਮਿਲਦੇ ਆ। ਜ਼ਿੰਦਗੀ 'ਚ ਜੋ ਵੀ ਕਰਨਾ ਨਾ ਪੁੱਤ, ਇੱਥੋਂ ਦਿਲ ਨਾਲ ਕਰਨਾ।
ਉਮੀਦ ਨਾਲ ਕਰਨਾ ਹੈ, ਮਜ਼ਬੂਤ ਇਰਾਦੇ ਦੇ ਨਾਲ ਕਰਨਾ ਹੈ, ਪੂਰੇ ਚਾਅ ਨਾਲ ਕਰਨਾ ਹੈ, ਕਿਉਂਕਿ ਕੁਦਰਤ ਕਈ ਵਾਰੀ ਨੇੜੇ ਹੋ ਕੇ ਸੁਣਦੀ ਹੈ। ਇੱਕ ਵਾਰੀ ਇੱਕ ਬੰਦਾ ਨਾ ਮਿੱਟੀ ਦਾ ਖਿਡੌਣਾ ਲੈ ਕੇ ਬਹਿ ਗਿਆ, ਲੱਗ ਪਿਆ ਉਹਦੀਆਂ ਮਿੰਨਤਾਂ ਕਰਨ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ। ਸ਼ਾਮ ਨੂੰ ਜਾ ਕੇ ਅੱਕ ਗਿਆ, ਥੱਕ ਗਿਆ, ਦੁਖੀ ਹੋ ਕੇ ਕਹਿੰਦਾ ਉਹ ਸਹੁਰਿਆ ਸੋਨੇ ਦਾ ਨਹੀਂ ਹੋਣਾ, ਤਾਂਬੇ ਦਾ ਹੀ ਹੋ ਜਾ। ਉਦੋਂ ਕਿਤੇ ਕੁਦਰਤ ਨੇੜੇ ਹੋ ਕੇ ਸੁਣਦੀ ਸੀ, ਝੱਟ ਦੇਣੀ ਉਹ ਖਿਡੌਣਾ ਤਾਂਬੇ ਦਾ ਹੋ ਗਿਆ। ਫਿਰ ਲੱਗ ਪਿਆ ਪਛਤਾਉਣ ਮੱਥੇ ਤੇ ਹੱਥ ਰੱਖ ਕੇ, ਵੀ ਆਹ ਕੀ ਕਰ ਬੈਠਾ ਮੈਂ, ਬਈ ਮੈਂ ਤਾਂ ਆਹੀ ਕਹੀ ਜਾਂਦਾ ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਸੋਨੇ ਦਾ ਹੋ ਜਾ, ਤਾਂ ਹੁਣ ਸੋਨੇ ਦਾ ਹੋ ਜਾਣਾ ਸੀ। ਸੋ ਉਹਦਾ ਨੁਕਸਾਨ ਕਿੱਥੇ ਹੋਇਆ ਪੁੱਤ? ਜਿੱਥੇ ਉਹਦਾ ਇਰਾਦਾ ਢਿੱਲਾ ਪੈ ਗਿਆ। ਠੀਕ ਹੈ, ਸੋ ਬੱਚਿਓ ਇਰਾਦਾ ਢਿੱਲਾ ਨਹੀਂ ਕਰਨਾ। ਵੈਰੀ ਗੁੱਡ। ਹੁਣ ਬਾਕੀ ਕਲਾਸ ਆਪਾਂ ਬਾਹਰ ਲਾਉਣੀ ਹੈ। ਠੀਕ ਹੈ, ਚਲੋ 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 ਚਲੋ। ਕਿੱਦਾਂ ਮਾਸਟਰ ਜੀ? ਬੜੀ ਮਿਹਰਬਾਨੀ ਸਰ, ਤੁਸੀਂ ਦੱਸੋ ਜੀ। ਰਿਟਾਇਰਮੈਂਟ ਤੋਂ ਬਾਅਦ ਕਿਤੇ ਕੋਈ ਡੇਰਾ ਡੂਰਾ ਖੋਲਣ ਦਾ ਇਰਾਦਾ ਤਾਂ ਨਹੀਂ? ਸਕੂਲ ਨੂੰ ਸਕੂਲ ਹੀ ਰਹਿੰਦੇ ਹੋ ਬਾਬਿਓ। ਆ ਮੈਂ ਜ਼ਰਾ 2 ਮਿੰਟ ਆਇਆ, ਕਮੇਟੀ ਦੀ ਬੋਲੀ ਹੈ, ਧਿਆਨ ਰੱਖਿਓ ਮੇਰੀ ਕਲਾਸ ਦਾ, ਬੜੀ ਖੱਪ ਪਾਉਂਦੇ ਆ। ਮੈਂ ਬਸ ਗਿਆ ਤੇ ਆਇਆ। ਤੇਰਾ ਲਿਖਿਆ ਵਿਅਰਥ ਨਹੀਂ ਜਾਊਗਾ ਪੁੱਤ। ਲਾਟਰੀ, ਲਾਟਰੀ ਤਾਂ ਤੇਰਾ ਛੋਟਾ ਨਾਮ ਹੋਇਆ, ਵੱਡਾ ਨਾਮ ਕੀ ਹੈ ਤੇਰਾ? ਲਾਟਰੀ ਓਏ। ਅੱਛਾ, ਇਹ ਓਏ ਕੀ ਹੋਇਆ ਬਈ? ਓਏ ਸਾਡਾ ਗੋਤ ਹੈ ਜੀ। ਹੈਂਗਰ, ਹਾਂ ਜੀ। ਤੂੰ ਇੱਥੇ ਧਰਤੀ ਦੇ ਗੇੜੇ ਦੇ ਦੇ ਕੇ ਕਿਹੜੀਆਂ ਗਿਣਤੀਆਂ ਮਿੰਤੀਆਂ 'ਚ ਪਿਆ? ਚਾਹ ਨਹੀਂ ਪਿਆਉਣੀ ਅੱਜ ਬਾਈ? ਉਹ ਪਿਆ ਦਿੰਨੇ ਆ ਮਾਸਟਰ ਜੀ, ਇਧਰ ਖੰਡ ਵਾਲਾ ਡੱਬਾ ਗਵਾਚ ਗਿਆ। ਲੱਭ ਦਿੰਨੇ ਆ, ਪਰ ਰੁਪਈਆ 100 ਲੱਗੂ। ਖੜ ਜਾ ਕਿਰੋਂ ਵੱਡਿਆ ਸੱਪਾ, ਤੇਰੀ ਮਿਹਦਾ ਸੀ ਮੈਂ। ਉਹ ਬੱਲੇ, ਹੈਂਗਰ ਦਾ ਕੁੱਤਾ ਹੈਂਗਰ ਨੂੰ ਬੂੰ ਬੂੰ ਹੁਣ ਬੜਾ ਟੱਪਦਾ ਹੈ। ਦੁੱਖ ਲੱਗਿਆ ਆਪਦੀ ਯਾਰੀ? ਦੇਖੋ ਜੀ, ਜਦੋਂ ਆਪਣੇ ਡੰਗ ਵੱਜਦਾ ਤਕਲੀਫ ਤਾਂ ਉਦੋਂ ਹੀ ਹੁੰਦੀ ਹੈ। ਸੱਪ, ਹਾਂਜੀ ਦੇ ਵੀ ਖੰਡ ਵਾਲਾ ਡੱਬਾ ਹੈਂਗਰ ਦਾ। ਲੈ ਬਈ ਚੱਕ ਡੱਬਾ। ਅੱਜ 1 ਕੱਪ ਨਹੀਂ 2 ਕੱਪ ਚਾਹ ਦੇ ਬਣਾ ਕੇ ਲਿਆ, ਠੀਕ ਆ? ਹਾਂ। ਮਤਲਬ ਕੀ ਮਾਟਰ ਬਾੜ ਪੜਾ ਗਿਆ ਆਪਾਂ ਨੂੰ। ਕੋਈ ਨਾ, ਆਪਣੀ ਵਾਰੀ ਵੀ ਆਊ ਕਦੇ। ਹਾਂ ਲਾਟਰੀ, ਹਾਂਜੀ ਹਾਂਜੀ। ਵਾਰੀ ਤਾਂ ਤੇਰੀ ਮਿੱਤਰ ਪਿਆਰਿਆ ਬਹੁਤ ਸੋਹਣੀ ਆਉਣ ਵਾਲੀ ਹੈ। ਕਿਵੇਂ? ਉਹ ਜਿਹੜਾ ਸਤਨਾਮ ਵਾਹਿਗੁਰੂ ਨੂੰ ਚਿੱਠੀਆਂ ਲਿਖਦਾ ਸੀ ਨਾ, ਉਹਦਾ ਪਤਾ ਲੱਗ ਗਿਆ। ਨਾ ਲੱਗਿਆ ਨਹੀਂ। ਨਹੀਂ, ਮੈਂ ਕਹਿ ਰਿਹਾ ਕਿ ਉਹਨੂੰ ਲੱਭ ਲਿਆ। ਨਾ ਮੈਂ ਕਿਉਂ ਲੱਭਾਂ? ਨਹੀਂ, ਮੈਂ ਲਾਟਰੀ ਤੈਨੂੰ ਇਹ ਕਹਿ ਰਿਹਾ ਕਿ ਮੈਂ ਉਹਦਾ ਪਤਾ ਲਾ ਲਿਆ ਜਿਹੜਾ ਸਤਨਾਮ ਵਾਹਿਗੁਰੂ ਨੂੰ ਚਿੱਠੀਆਂ ਲਿਖਦਾ ਹੈ। ਕੌਣ? ਮੇਰੀ ਕਲਾਸ ਦੀ ਇੱਕ ਬੱਚੀ ਹੈ, ਜੋਤੀ। ਉਹ ਲਿਖਦੀ ਹੈ ਸਤਨਾਮ ਵਾਹਿਗੁਰੂ ਜੀ ਨੂੰ ਚਿੱਠੀਆਂ। ਮਾਂ ਗੁਜ਼ਰ ਗਈ ਸੀ ਉਹਦੀ। ਇਸ ਪਿੰਡ ਆਪਣੇ ਨਾਨੇ ਨਾਨੀ ਕੋਲ ਰਹਿੰਦੀ ਹੈ। 2 ਸਾਲ ਤੋਂ ਆਪਣੀਆਂ ਚਿੱਠੀਆਂ ਤੇ ਜਵਾਬ ਉਡੀਕਦੀ ਹੈ ਵਿਚਾਰੀ। ਕਮਲੀ ਹੈ ਕੁੜੀ। ਉਹ ਜਿਹੜੀ ਚਿੱਠੀ ਪਹੁੰਚਣੀ ਨਹੀਂ ਮਾਸਟਰ ਜੀ, ਉਹਦਾ ਜਵਾਬ ਕੌਣ ਲਿਖੂਗਾ? ਜਵਾਬ ਤਾਂ ਲਾਟਰੀ ਉਹਦਾ ਸਤਨਾਮ ਵਾਹਿਗੁਰੂ ਹੀ ਲਿਖੇਗਾ। ਸਤਨਾਮ ਵਾਹਿਗੁਰੂ ਕਿੱਥੇ ਹੈ? ਸਤਨਾਮ ਵਾਹਿਗੁਰੂ ਆਹ ਦੇਖ, ਉਹ ਤਾਂ ਆਪਣੇ ਬੰਡਲ ਬਚਨ ਹੈ। ਉਹਦੇ 'ਚ ਸਤਨਾਮ ਵਾਹਿਗੁਰੂ, ਮੇਰੇ 'ਚ ਸਤਨਾਮ ਵਾਹਿਗੁਰੂ, ਜੋਤੀ 'ਚ ਸਤਨਾਮ ਵਾਹਿਗੁਰੂ, ਔਰ ਤੇਰੇ 'ਚ ਵੀ ਹੈ ਸਤਨਾਮ ਵਾਹਿਗੁਰੂ। ਹੁਣ ਪਤਾ ਨਹੀਂ ਕਿ ਸਤਨਾਮ ਵਾਹਿਗੁਰੂ ਨੇ ਕਿਹਦੇ ਤੋਂ ਚਿੱਠੀ ਲਿਖਾ ਲੈਣੀ ਹੈ। ਆ ਫੜ ਤੇਰੀ ਅਮਾਨਤ। ਹੁਣ ਚਾਹੇ ਪੀ ਤੇ ਚਾਹੇ ਡੋਲ ਦੇ, ਤੇਰੀ ਮਰਜ਼ੀ ਹੈ। ਚੰਗਾ ਜੀ। ਮਾਸਟਰ ਨੇ ਤੇਰੇ ਕੰਨ 'ਚ ਕੀ ਕਿਹਾ ਮੈਨੂੰ ਨਹੀਂ ਪਤਾ, ਪਰ ਸ਼ਰੇਆਮ ਬੋਲਣ ਵਾਲਾ ਬੰਦਾ ਜਦੋਂ ਕੰਨ 'ਚ ਗੱਲ ਕਰਦਾ ਫਿਰ ਮਸਲਾ ਕੋਈ ਆਮ ਨਹੀਂ ਹੁੰਦਾ। ਆਓ ਪੁੱਤ ਜੱਟਾਂ ਦਾ ਹਲਵਾਉਂਦਾ ਵੱਡੇ ਤੜਕੇ ਦਾ, ਆਓ ਤੇਰੀ ਅੱਖਾਂ ਮੂਰੇ ਕੰਮ ਦੀ ਜ਼ੁਰਤ ਪਿਆਰੀ।
ਓਏ ਹਾਂ ਵੀ ਡੱਡ ਕਦੇ ਇਕੱਠੇ ਤੇ ਕਦੇ ਅੱਡ ਹੈ अरे भाई इतना सन्नाटा क्यों है मार दे करा शहदर के मिठे जे बोल सुना के हैं आसी मैनू भूल जाई हमेशा ले अच्छा मैं क्या हुणी भुल जा के बाजा पासे रख के भुला बई ऐ ही हंसता रही कल मेरी एंगेजमेंट है हो सके तो मैनू माफ कर दे ओ हेलो 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 ओ हेलो ਇਹ ਮਾਤਾ ਵਾਲੀ ਹੈ ਮੈਂ ਤਾਂ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਸੀ ਫਿਰ ਵੀ ਮੇਰੇ ਨਾਲ ਇਹ ਘਟਨਾ ਕਿਉਂ ਵਾਪਰੀ ਮੈਂ ਤਾਂ ਆਪਣੀ ਅਮੀਰ ਮਜਕਤਾ ਨਾਲ ਬੱਚੇ ਪਾਲ ਰਿਹਾ ਸੀ ਚੋਰੀ ਕਰਨ ਵਾਲੇ ਤੇਰਾ ਕੱਖਣ ਵਾਲੇ ਕਿੰਨੇ ਹੋਏ ਲਾਲਾ ਜੀ 7 ਹੋ ਗਏ ਜੀ 50 1 10 1 ਨਾਲੇ ਮਾਸਟਰ ਜੀ ਇਹ ਮੋਟਰਸਾਈਕਲ ਦੀ ਸਭ ਅਫਸੋਸ ਕਰਾਉਣੀ ਹੋਵੇ ਉਹ ਵੀ ਦੱਸ ਦਿਆ ਕਰੋ ਬੰਦਾ ਆਪ ਘਰੋਂ ਮੋਟਰਸਾਈਕਲ ਲੈ ਕੇ ਆਊ ਰੈਡੀ ਕਰਕੇ ਘਰੇ ਹੀ ਛੱਡ ਕੇ ਆਊ ਜੇ ਰੌਂਗ ਨੰਬਰ ਲੱਗ ਜੇ ਤਾਂ ਮੈਨੂੰ ਫੜ ਦਿਓ ਉਹ ਗੱਲ ਆ ਇੱਕ ਵੈਸੇ ਲਾਲਾ ਜੀ ਹਾਂਜੀ ਕੋਈ ਕੰਮ ਰਹਿ ਗਿਆ ਸੀ ਤੇ ਉਹ ਵੀ ਵਿੱਚੇ ਹੀ ਐਡ ਕਰ ਲੈਣਾ ਸੀ ਬਾਕੀ ਤਾਂ ਹੈਗੇ ਹੀ ਸਾਰੇ ਆਲਮੋਸਟ ਉਹ ਕੀ ਕਰੀਏ ਮਾਸਟਰ ਜੀ ਲੋੜਾਂ ਹੀ ਬਹੁਤ ਨੇ ਨਾਲੇ ਜੇ ਕੋਈ ਹੋਰ ਕੰਮ ਵੀ ਕਰ ਸਕਦਾ ਹੋਇਆ ਤਾਂ ਉਹ ਵੀ ਦੱਸਿਓ ਹੁਣ ਪੁਰਾਣੀ ਹੱਟੀ ਦੇ ਤਾਂ ਜਾਣੂ ਰਹੇ ਨਾਲੇ ਰੇਸ਼ਮ ਮਿੱਤਰ ਨੂੰ ਵੱਡਾ ਜਨਰਲ ਸਟੋਰ ਵੀ ਖੋਲ ਕੇ ਦੇਣਾ ਨਾ ਗੱਲ ਆ ਇੱਕ ਨਾ ਮੈਨੂੰ ਕਿਉਂ ਨਹੀਂ ਖੋਲ ਕੇ ਦੇਣਾ ਉਹ ਮੇਰੇ ਘਾਟੇ ਦੇ ਸੌਦੇ ਆ ਉਹ ਮੇਰੇ ਰੌਂਗ ਨੰਬਰ ਆ ਤੇਰਾ ਨਾਂ ਹੀ ਰੇਸ਼ਮ ਮਿੱਤਰ ਆ ਪੈਟਰੋਲ ਦਾ ਤੇਰਾ ਪੁੱਠਾ ਨਾਂ ਹੈ ਨਾਲੇ ਪੈਟਰੋਲ ਨਾਂ ਕੀ ਰੱਖਦਾ ਤੇਰਾ ਤੂੰ ਤਾਂ ਦੂਏ ਅੱਗ ਫਲ ਲੱਗ ਗਿਆ ਗੱਲ ਆ ਇੱਕ ओ बुद्धि वो भी पाई यार 2 किलो ਪਾ ਦੇਣਾ ते आलू पा दें किलो का ਠੀਕ ਆ ਸੋਹੀ ਸਾਹਿਬ ਇਹ ਬੋਧੀ ਕੀ ਹੁੰਦਾ ਜੀ ਇੱਕੋ ਪਿੰਡ ਦੇ ਹੋ ਸਤਿਕਾਰ ਦਿਓ ਇੱਕ ਦੂਸਰੇ ਨੂੰ ਗੁਰਮੁਖੋ ਹੈ ਸ਼ੰਭੂਨਾਥ ਜੀ ਕੋ ਲਾਲਾ ਜੀ ਕੋ ਸੇਠ ਜੀ ਕੋ ओ बस कर यार मास्टर मेरी किस्मत ने मेरा पहला मजाक बनाया पिया उतो तू सिर खाई जाना ਇਹ ਕਿਸਮਤ ਨਾ 4 ਅੱਖਰਾਂ ਦਾ ਇੱਕ ਸ਼ਬਦ ਹੈ ਜਿਹਨੂੰ ਤੇਰੇ ਵਰਗੇ ਕਮਜ਼ੋਰ ਤੇ ਨਲਾਇਕ ਪਹਾੜ ਬਣਾ ਕੇ ਸਿਰ ਦੇ ਉੱਤੇ ਰੱਖ ਲੈਂਦੇ ਆ ਇੱਕ ਲਾਲਾ ਸ਼ੰਭੂਨਾਥ ਜੀ ਹੈ ਕਿਸਮਤ ਦਾ ਹੀ ਘੋੜਾ ਬਣਾ ਕੇ ਜ਼ਿੰਦਗੀ ਦੇ ਨਵੇਂ ਸਫ਼ਰ ਤੇ ਹੋ ਤੁਰੇ ਆ ਚੋਰਾਂ ਨੇ ਭਰੀ ਭਰਾਈ ਦੁਕਾਨ ਖਾਲੀ ਕਰਤੀ ਸੀ ਨਾ ਲਾਲਾ ਜੀ ਨੇ ਜ਼ਹਿਰ ਪੀਤਾ ਨਾ ਹੀ ਕਿਸਮਤ ਦਾ ਰੋਣਾ ਰੋਇਆ ਜਵਾਨ ਜਹਾਨ ਹੈ ਲਾਲਾ ਜ਼ਿੰਦਗੀ ਨੂੰ ਅੱਗੇ ਕਿਉਂ ਵਿਹਲਾ ਫਿਰਦਾ ਰਹਿਣਾ ਆ ਚੱਕੋ ਜੀ ਖੁਸ਼ੀਆਂ ਬੀਤ ਜਵਾਨਾ ਹਾਸੇ ਉੱਗਣਗੇ ਹਾਸੇ ਬੇਹਿੰਮਤੇ ਨੇ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਆ ਟਮਾਟਰ ਆ ਸਤਿ ਸ੍ਰੀ ਅਕਾਲ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੇਬੋਦੀ ਆ ਟਮਾਟਰ ਕਿਵੇਂ ਲਾਏ ਨੇ ਚਣਕੇ ਬੇ ਦੇਂਗਾ ਕਿਵੇਂ ਤੋਲ ਕੇ ਦਿਓ ਹੋਰ ਤੈਨੂੰ ਆਈ ਫੜਾ ਛੇਤੀ ਕਰ ओ पानी आंटी जी शंभूनाथ कहो चंगा शंभू चाचा जी ਚੰਗਾ ਵੀ ਇਹਦਾ लिख लो फिर है ਕਿਉਂ ਬਸਦਾ ਲੈ ਹੈ ਪਾਨੋ ਆਂਟੀ ਜੀ ਵੇ ਅੱਗੇ ਤਾਂ ਮੈਨੂੰ ਕਮਲੀ ਦੱਸਦਾ ਸੀ ਇਹ ਵੇ ਕਦੋਂ ਤੋਂ ਉਹ ਸਹੀ ਨੰਬਰ ਹੋ ਮਿਲਿਆ ਉਹ ਮੈਂ ਤਾਂ ਆਪ ਤਾਜ਼ਾ ਸੰਭੂ ਚਾਚਾ ਬਣਿਆ ਮਾਸਟਰ ਜੀ ਜਿਹੜੇ ਰਾਹ ਆਏ ਆ ਉਸੇ ਰਾਹ ਬੈਕ ਹੋ ਜਾਓ ਕੀ ਗੱਲ ਹੋ ਗਈ ਅੱਜ ਪਿਆਉਣ ਵਾਲੇ ਵੀ ਪੀ ਫਿਰਦੇ ਆ ਉਹ ਜਿਹੜੇ ਪੀਂਦੇ ਸੀ ਤੁਸੀਂ ਪੀਣੋਂ ਹਟਾਤੇ ਸੱਪ ਵੀ ਨਾ ਪੀਣ ਦਾ ਨੇਮ ਚੱਕ ਗਿਆ ਲਾਟਰੀ ਵੀ ਨਹੀਂ ਹੱਥ ਲਾਉਂਦਾ ਪਿਆ ਹੈਂਗਰ ਮਾਸਟਰ ਜੀ ਅੱਗੇ ਨਾ ਵਧੋ ਬੈਕ ਹੋ ਜਾਓ ਤੁਸੀਂ ਪ੍ਰਵਚਨ ਦਿੰਦੇ ਆ ਭਾਸ਼ਣ ਦਿੰਦੇ ਆ ਮੇਰਾ ਸਾਰਾ ਕੰਮ ਮਿੱਟੀ ਕਰਕੇ ਰੱਖਤਾ ਕੋਈ ਗੱਲ ਨਹੀਂ ਸੋਹੀ ਵਰਗੇ ਪੰਜਾਬ 'ਚ ਅਜੇ ਬੜੇ ਬੈਠੇ ਆ ਸ਼ਰਾਬ ਨੂੰ ਪਿਆਰ ਕਰਨ ਵਾਲੇ ਲਾਟਰੀ ਬਹਿ ਜਾ ਚਾਹ ਪੀਨੇ ਆਪਾਂ ਉਹ ਚਾਹ ਵਾਲਾ ਬਿਜ਼ਨਸ ਬੰਦ ਕਰਤਾ ਤੁਰਦੇ ਫਿਰਦੇ ਨਜ਼ਰ ਆਓ ਤੁਰਦੇ ਫਿਰਦੇ ਲਾਟਰੀ ਤੂੰ ਤਾਂ ਪੀ ਲਾ ਤੇਰਾ ਦਾਰੂ ਬਿਨਾ ਕੌਣ ਹੈ ਲਾਟਰੀ ਸੋਹੀ ਸਾਹਿਬ ਨਹੀਂ ਨਜ਼ਰ ਆ ਰਹੇ ਦਿਖਿਆ ਨਹੀਂ ਕਈ ਦਿਨ ਤੋਂ ਮੈਨੂੰ ਲੱਗਦਾ ਉਹਦੀ ਖਬਰ ਲੱਗਣ ਵਾਲੀ ਹੈ ਖੁਦਕੁਸ਼ੀ ਦੀ
फसल नहीं तो नस्ल नहीं। कर्जा ही कर्जा, मर जा तू मर जा। वाह, ਇਹ ਹੁੰਦੀ ਹੈ ਅਣਖ ਵਾਲੀ ਗੱਲ। ਉਹ ਜਿਹੜਾ ਪਦਾਰਥ ਪਿੱਛੇ ਲੁਕੋ ਕੇ ਰੱਖਿਆ ਉਹਨੂੰ ਅੱਗੇ ਰੱਖੋ। ਲੁਕੋ ਕੇ ਕੀਤਾ ਜਾਣ ਵਾਲਾ ਕੰਮ ਜਾਂ ਚੋਰੀ ਹੁੰਦਾ ਜਾਂ ਪਾਪ। ਨਾ ਤਾਂ ਤੁਸੀਂ ਚੋਰੀ ਕੀਤੀ ਹੈ ਨਾ ਪਾਪ ਕੀਤਾ। ਜੰਮਣਾ ਤੇ ਮਰਨਾ ਉਸ ਕੁਦਰਤ ਦਾ ਨਿਯਮ ਹੈ, ਪਰ ਇਨਸਾਨ परमात्मा और कुदरत तो अगे लंघता जा रहा है। मरना उन्हें अपने हाथ च कर लिया है। मैं थोनू मरन तो रोकन नहीं आया। मैं तो सोचा कि चलो जांदे बंदे ना दो चार गल्लां ही कर लीए। की ना थोड़ा? हाँ, दलेर सिंह सोही। काम भी दलेरी वाला कर रहे हो, बहुत बहादुरी का काम है। मैनू समझ नहीं आती कि साहब सच्चे पातशाह गुरु गोबिंद सिंह साहब नू की सुझी अपना परिवार गवा के, पातशाहियां लुटा के, चारों बच्चे कुर्बान करके, फिर भी चढ़दी कला च रह के यो ही कहा, इन पुत्रन के शीस पर वार दिए सुत चार, चार मुए तो क्या हुआ जीवत कई हजार। पर अफसोस कि उन्होंने कौम के वारिस अज एक ट्रैक्टर गवा के, फसल च काटा खा के जहर दियां बोतलां चुकी फिरते ने। ठीक है जी, मर्जी है तुहाडी। हाँ, कोई आखिरी ख्वाहिश हो तो दस दिओ, जां लाणेदारनी नूं कोई सुनेहा देना होवे, जां आग्यापाल सिंह नूं कुछ कहना होवे, जिन्हें बेचारे ने सवेरे कर्जा चुक के तुहाडियां अंतम रस्मां करनियां ने। चलो मिलते हैं। आओ, मिलना तो कादा हुण क्योंकि गया बंदा कदे मुड़दा नहीं ते अगला जन्म हुंदा नहीं। काश अगला जन्म हुंदा, मैं एक बहादुर इंसान बन के पैदा हुंदा। मेरियां कमजोरियां ने मेरे राह सुनने करते। अपने मुकद्दरां च हनेरे मैं आप लिख ले। देखो जी, साडा तो बिजनेस है, मैं अबॉर्शन नहीं करांगी तो कोई होर करेगा। ਤੁਸੀਂ ਚੰਗੀ ਤਰ੍ਹਾਂ ਸੋਚ ਲਓ, ਉਹਦਾ 5th ਮੰਥ ਚੱਲ ਰਿਹਾ ਤੇ ਅਬੋਰਸ਼ਨ ਕਰਨ ਨਾਲ ਉਹਦੀ ਜਾਨ ਨੂੰ ਖਤਰਾ ਵੀ ਹੋ ਸਕਦਾ। ਕੁਝ ਨਹੀਂ ਹੁੰਦਾ ਉਹਦੀ ਜਾਨ ਨੂੰ, ਤੁਸੀਂ ਆਪਣਾ ਕੰਮ ਕਰੋ। ਦੇਖਣ ਨੂੰ ਤਾਂ ਤੁਸੀਂ ਬੜੇ ਜੈਂਟਲ ਲੱਗਦੇ ਹੋ। ਅਭੀ ਵੀ ਤੁਸੀਂ ਆਪਣੀ ਕਹਿਤੀ, ਅਸੀਂ ਆਪਣੀ ਕਹਿਤੀ। ਭਾਈ ਸਾਹਿਬ, ਤੁਹਾਨੂੰ ਆ ਕੇ ਕੁਝ ਪੇਪਰ ਸਾਈਨ ਕਰਨੇ ਪੈਣਗੇ। ਜਾ ਜਾ ਹੁਣ, ਬੀਬੀ ਸੋਚ ਲੈ। ਜਾ ਹੁਣ।
ਸਮਝਾਇਆ ਸੀ ਨਾ ਤੁਹਾਨੂੰ, ਉਹਦੀ ਸਾਰੀ ਬਾਡੀ ਦੇ ਵਿੱਚ ਜ਼ਹਿਰ ਫੈਲ ਚੁੱਕਾ ਹੈ। ਹਾਂਜੀ, ਗਿਣਤੀ ਤੇ ਸਹੀ ਆ ਉਹਦੇ ਕੋਲੇ। माफ कर दे। कितना ना के बड़ी मैं तू पुत न दे सकी। नहीं चाहिए पुत बाणी, नहीं चाहिए मैनू पुत। देख बाणी, तू मेरा पुत, तू ही मेरा परिवार, तू ही मेरा सब कुछ। सिर्फ तू चाहिए बाणी, मैनू और कुछ नहीं चाहिए बाणी। तू ड्रापा घर चलिए। हाँ बाणी, तुसी कहते सी ना कि बेटी हुई ते ना जो रखेंगे। बाणी तू ठीक है? तेनू कुछ नहीं हुआ है ना? बाणी मेरा तेरे नाल प्रॉमिस है, मैं अगे तो कभी नहीं रोवांगा, ठीक है? आज एक बारी रज के रो लेंदे बाणी। ਪੁੱਤ ਤੇਰਾ ਬਾਪੂ ਕਿੱਧਰ ਨੂੰ ਗਿਆ? ਉਹ ਜਾਣਾ ਕਿੱਥੇ ਬੇਬੇ, ਮੈਨੂੰ ਤਾਂ ਲੱਗਦਾ ਉਹ ਹਾਲੇ ਉੱਠਿਆ ਹੀ ਨਹੀਂ। ਤੇਰਾ ਦਿਮਾਗ ਤਾਂ ਠੀਕ ਹੈ? ਆਖੇ ਉੱਠਿਆ ਨਹੀਂ, ਪਾਠੀ ਲੱਗਦੇ ਨੂੰ ਤਾਂ ਉੱਠ ਖੜਦਾ ਉਹ ਪਤਾ ਨਹੀਂ ਬੇਬੇ ਕਿੱਥੇ ਆ ਯਾਰ, ਮੈਂ ਨਹੀਂ ਦੇਖਿਆ। ਅੱਛਾ ਵੇ ਆਸੀ, ਕੁਛ ਕਰ ਤਾਂ ਨਹੀਂ ਲਿਆ ਉਹਨੇ? ਜਮੇ ਪੱਟੇ ਜਾਵਾਂਗੇ ਆਪਾਂ ਤਾਂ। ਬਾਪੂ 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 ਕੀ ਹੋਇਆ ਓਏ? ਸਾਲਾ ਬਾਪੂ ਦਾ ਉਹ ਝਾਕਦਾ ਜਿਵੇਂ ਧੁੰਦ 'ਚ ਗਧਾ ਝਾਕਦਾ ਹੋਵੇ।
ਓਏ ਮੈਂ ਤਾਂ ਮਾੜਾ ਜਿਹਾ ਸਰੀਰ ਖੋਲ ਰਿਹਾ ਸੀ। ਸਾਲਾ ਜਮਾ ਜੰਗਾਲਿਆ ਪਿਆ। ਆਪਦੀ ਮਾਂ ਨੂੰ ਕਹਿ ਦੁੱਧ ਗਰਮ ਕਰੇ, ਲੈਚੀਆਂ ਲੂਚੀਆਂ ਪਾ ਕੇ ਮਾੜਾ ਜਿਹਾ ਮਖਿਆਲ ਵੀ ਪਾ ਦੇਵੇ। ਮਖਿਆਲ? ਓਏ ਹਨੀ ਲੈ ਬੇਬੇ ਪਾ ਲੈ ਆਪਣੇ ਹਨੀ ਲਈ ਦੁੱਧ ਚ ਹਨੀ। ਇਹਦੇ ਵਾਸਤੇ ਵੀ ਕਰ ਲਈ ਥੋੜਾ ਜਿਹਾ। ਅੱਜ ਤੋਂ ਮੈਂ ਤੇ ਮੇਰਾ ਪੁੱਤ ਖੇਤਾਂ 'ਚ ਢੱਗਿਆਂ ਵਾਂਗੂ ਕੰਮ ਕਰਿਆ ਕਰਾਂਗੇ। ਢੱਗੇ? ਵੜਦੇ ਯਾਰ। ਮੇਰਾ ਪੁੱਤ ਨੱਕੇ ਮੋੜਿਆ ਕਰੂ, ਹੈ ਵਾਢੀਆਂ ਕਰਿਆ ਕਰੂ, ਨਾਲੇ ਇਹਦੀ ਉੱਥੇ ਗਾਉਣ ਦੀ ਪ੍ਰੈਕਟਿਸ ਹੋ ਜਾ ਕਰੂ, ਨਾਲੇ ਜਿਮ ਲੱਗ ਜਾ ਕਰੂ। ਮੰਨ ਗਏ ਵੀ ਜੱਟ ਦੀ ਸਕੀਮ ਨੂੰ। ਹੁਣ ਨਹੀਂ ਹੱਥ ਲਾਉਂਦੇ ਸ਼ਰਾਬ ਦੇ ਫੀਮ ਨੂੰ। ਚਲੋ ਆ ਜਾ ਆ ਜਾ। ਮਹਾਰਾਜ ਲੰਮੀਆਂ ਉਮਰਾਂ ਦਵੇ ਬੈਂਕ ਵਾਲਿਆਂ ਨੂੰ। ਜੇ ਉਹ ਟਰੈਕਟਰ ਨਾ ਲੈ ਕੇ ਜਾਂਦੇ ਤਾਂ ਸਾਡੇ ਵਾਲੇ ਬੰਦੇ ਨੇ ਬੰਦਾ ਨਹੀਂ ਸੀ ਬਣਨਾ। ਮੁੱਦਤਾਂ ਬਾਅਦ ਹੱਸਦੇ ਦੇਖਿਆ ਆਸੀ ਦੇ ਬਾਪੂ ਨੂੰ। ਸ਼ੁਕਰ ਹੈ ਦਾਤਿਆ, ਸ਼ੁਕਰ ਹੈ। ਸਰ ਮੇਰੇ ਪਿਆਰੇ ਬੱਚਿਓ। ਕੀ ਹੋਇਆ ਸਰ ਜੀ? ਮੈਂ ਨਹੀਂ ਕਰਦਾ ਸਰ ਜੀ, ਸੰਗ ਲੱਗੀ। ਨਹੀਂ ਨਹੀਂ ਸੰਗਣਾ ਨਹੀਂ ਪੁੱਤ, ਇੱਥੇ ਬਹਿ ਜਾਓ ਕਿਉਂਕਿ ਅੱਜ ਤੁਸੀਂ ਸਰ ਹੋ। ਮੈਂ ਸਟੂਡੈਂਟ ਹਾਂ, ਮੈਨੂੰ ਸਜ਼ਾ ਮਿਲੀ ਹੋਈ ਹੈ, ਮੈਂ ਬਾਹਰ ਖੜਾ। ਪਿਆਰੇ ਬੱਚਿਓ, ਗਿਆਨ ਕਿਤਾਬਾਂ ਤੋਂ ਮਿਲਦਾ ਹੈ, ਪਰ ਕੁਝ ਗਿਆਨ ਐਸਾ ਹੈ ਜੋ ਸਿਰਫ ਕਿਤਾਬਾਂ ਤੋਂ ਹੀ ਨਹੀਂ ਬਲਕਿ ਆਮ ਜ਼ਿੰਦਗੀ ਚੋਂ ਮਿਲਦਾ ਹੈ। ਮਾਤਾ ਪਿਤਾ ਦੇ ਸਤਿਕਾਰ ਤੋਂ, ਸਿਆਣੇ ਲੋਕਾਂ ਦੀ ਸੰਗਤ ਤੋਂ, ਨੇਕ ਕੰਮਾਂ ਦੇ ਤਜਰਬੇ ਤੋਂ। ਆਓ ਪਰਮਾਤਮਾ ਤੋਂ ਆਪਾਂ ਕੋਠੀਆਂ, ਪੈਸਾ, ਗੱਡੀਆਂ ਮੰਗਣ ਦੀ ਬਜਾਏ ਨੇਕ ਕੰਮਾਂ ਦੀ ਦਾਤ ਮੰਗੀਏ। देश शिवा वर मोहे है, शुभ कर्मन ते कबहू न डरूं। न डरूं और सो जब जाए लरूं, निश्चय करे अपनी जीत करूं। निश्चय करे अपनी जीत करूं। निश्चय करे अपनी जीत करूं। ਸ਼ੁਕਰੀਆ ਗੁਰਮੁਖ ਜੀ ਰਾਹ ਵਿਖਾਉਣ ਲਈ। ਅੱਜ ਤੋਂ ਸਕੂਲ ਟਾਈਮ 'ਚ ਨੋ ਜਾਣਾ, ਨੋ ਆਉਣਾ, ਸਿਰਫ ਪੜਾਉਣਾ ਤੇ ਇਸ ਦੀ ਸ਼ੁਰੂਆਤ ਹੁਣ ਤੋਂ ਹੀ। ਚਲੋ ਨੀਤੂ ਮੈਡਮ, क्या बात है जी, एक बार सर ले भी तालियां मार दो बच्चों। शुक्रिया। आओ मैडम चलिए। आओ जी आओ जी आओ जी। ਲਾਟਰੀ ਜੀ ਮੋਸਟ ਵੈਲਕਮ ਜੀ। ਲੇਟ ਹੋ ਗਏ ਤੁਸੀਂ, ਤੁਹਾਨੂੰ ਬੱਚਿਆਂ ਦਾ ਜਲਵਾ ਦਿਖਾਉਣਾ ਸੀ। ਚਲੋ ਜੋਤੀ ਦੇਖਣ ਆਇਓ ਕਿਹੜੀ ਹੈ ਹੈਨਾ? ਨਹੀਂ ਮਾਟਰੀ, ਜੋਤੀ ਨੂੰ ਮੈਂ ਜਾਣਦਾ। ਦਰਅਸਲ ਅੱਜ ਉਹਦਾ ਜਨਮ ਦਿਨ ਹੈ। ਅੱਛਾ, ਪਰ ਤੁਹਾਨੂੰ ਕਿੱਦਾਂ ਪਤਾ? ਮੇਰੇ ਤੋਂ ਚਿੱਠੀ ਪੜੀ ਗਈ ਸੀ। ਚਿੱਠੀ ਪੜ੍ਹ ਲਈ ਪਰ ਲਿਖੀ ਨਹੀਂ। ਇਹ ਤਾਂ ਫਿਰ ਬੇਸ਼ਰਮੀ ਦੀ ਹੱਦ ਹੈ ਲਾਟਰੀ ਸਾਹਿਬ। ਅੱਜ ਬੱਚੀ ਨੂੰ ਚਿੱਠੀ ਦਾ ਗਿਫਟ ਹੀ ਦੇ ਦਿੰਦੇ। ਲਿਖਣੀ ਹੋਣੀ। ਠੀਕ ਹੈ, ਮਰਜ਼ੀ ਹੈ ਵੀ ਤੇਰੀ। ਚਿੱਠੀਆਂ ਵਾਲੇ ਵੀਰਾ ਕੀ ਕਹਿ ਸਰ ਜੀ ਮੇਰੀ ਗੱਲ ਸੁਣੋ ਜੀ। ਇੱਕ ਮਿੰਟ ਬੋਲਣਾ ਨਹੀਂ ਠਹਿਰ ਜਾ, ਪਹਿਲਾਂ ਮੇਰੀ ਗੱਲ ਸੁਣ ਜ਼ਰਾ। ਆ ਫੜੋ 100 ਰੁਪਈਆ। ਅੱਜ ਸਾਡੀ ਜੋਤੀ ਬੇਟੀ ਦਾ ਹੈਪੀ ਬਰਥਡੇ ਹੈ। ਫਟਾਫਟ ਹਲਵਾਈ ਕੋਲੋਂ ਜਾ ਕੇ ਨਾ 100 ਰੁਪਏ ਦੇ ਵੇਸਣ ਦੇ ਲੱਡੂ ਲਿਆਓ। ਠੀਕ ਹੈ ਜੀ। ਬਹੁਤ ਪਿਆਰੇ ਵਾਹਿਗੁਰੂ ਜੀ, ਪਛਾਣ ਤਾਂ ਤੁਸੀਂ ਲੈ ਆਏ ਹੋਣਾ। ਮੈਂ ਚਿੱਠੀਆਂ ਵਾਲੀ ਜੋਤੀ ਬੋਲਦੀ ਹਾਂ। ਮੇਰੀ ਮੰਮੀ ਨੂੰ ਨਾ ਮੇਰੇ ਸਤਿ ਸ਼੍ਰੀ ਅਕਾਲ ਕਹਿਣਾ ਜੀ। ਵਾਹਿਗੁਰੂ ਜੀ, ਅੱਜ ਨਾ ਸਰ ਨੇ ਮੇਰਾ ਬਰਥਡੇ ਬਹੁਤ ਸੋਹਣਾ ਮਨਾਇਆ। ਹੈਪੀ ਬਰਥਡੇ ਡੀਅਰ ਜੋਤੀ, ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਜੋਤੀ। ਸਰ ਨੇ ਨਾ ਮੈਨੂੰ ਬਹੁਤ ਸੋਹਣਾ ਗਿਫਟ ਵੀ ਦਿੱਤਾ। ਪਰ ਅੱਜ ਵੀ ਵਾਹਿਗੁਰੂ ਜੀ ਤੁਹਾਡੀ ਚਿੱਠੀ ਨਹੀਂ ਆਈ। ਤੁਸੀਂ ਜਿਸ ਦਿਨ ਦਾ ਮੰਮੀ ਨੂੰ ਕੋਲ ਬੁਲਾ ਲਿਆ ਹੈ, ਉਸ ਦਿਨ ਤੋਂ ਬਾਅਦ ਕਦੀ ਚਿੱਠੀ ਦਾ ਜਵਾਬ ਹੀ ਨਹੀਂ ਦਿੱਤਾ। ਜੇ ਹੁਣ ਵੀ ਜਵਾਬ ਨਾ ਦਿੱਤਾ ਨਾ ਤਾਂ ਮੈਂ ਮਰ ਜਾਣਾ। ਮੈਨੂੰ ਪਤਾ ਲੱਗ ਗਿਆ ਕਿ ਮਰ ਕੇ ਮੈਂ ਮੰਮੀ ਨੂੰ ਮਿਲ ਸਕਦੀ ਹਾਂ। ਮੰਮੀ ਦਾ ਹਾਲ ਦੱਸ ਦਿਓ ਪਲੀਜ਼। ਚੰਗਾ, ਸਤਨਾਮ ਵਾਹਿਗੁਰੂ ਜੀ, ਮੈਂ ਤੁਹਾਡੀ ਚਿੱਠੀ ਦਾ ਵੇਟ ਕਰੂੰਗੀ।
प्यारी बेटी ज्योति, बहुत बहुत प्यार। ज्योति बेटा, मैं तेरा वाहेगुरु दुनिया ने उलझा रखिया सी तां जवाब नहीं दे सकिया बेटा। हुण तेरी हर नवी पुरानी चिट्ठी दा जवाब दिया करूंगा। ज्योति, तेरी मम्मी बहुत खुश है बेटा। हाँ सच, असी भी तेरा बर्थडे मनाया सी, केक कट्टिया सी, उथे परियां आईयां, परियां ने डांस कीता ते सारे ने रल के गाया सी हैप्पी बर्थडे टू यू, हैप्पी बर्थडे डियर ज्योति। तेरी मम्मी बहुत खुश हुई सी बेटा। पर असी सब ते तेरी मम्मी तेरे नाल नाराज हाँ। ज्योति बेटा, तू उदास ना होया कर। तेनू उदास देख के तेरी मम्मी बहुत उदास हो जाती है, फिर ओदा जी नहीं लगता। तू हंसया कर, तू हंसती है तो तेरी मम्मी हंसती है। तू थले जो भी करती है ना बेटा, तेरी मम्मी सब देखती है। मम्मी दा फिक्र ना करी। हाँ सच, मम्मी वालों बहुत बहुत प्यार। तेरा अपना सतनाम वाहेगुरु। लव यू वाहेगुरु जी, लव यू मम्मी। ਇਹ ਸੱਚੇ ਪਾਤਸ਼ਾਹ ਜੀਓ, ਤੁਹਾਡੀ ਕਿਰਪਾ ਦੇ ਨਾਲ ਸੰਭੂ ਦਾਸ ਨੇ ਨਵਾਂ ਜਨਰਲ ਸਟੋਰ ਖੋਲ੍ਹਿਆ। ਉਹਦੀ ਪਹਿਲੀ ਕਮਾਈ ਦੇ ਮੈਂ ਸਕੂਲ ਦੇ ਵਿੱਚ ਪੱਖੇ ਲਵਾਉਂਗਾ। ਬਸ ਕਾਮਯਾਬੀਆਂ ਬਖਸ਼ਣਾ ਜੀ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ, ਮੈਨੂੰ ਤਾਂ ਮੱਥਾ ਟੇਕਣਾ ਵੀ ਨਹੀਂ ਆਉਂਦਾ ਜੀ। ਉਹੀ ਇੰਨੇ ਸਾਲ ਤੁਹਾਡੇ ਨਾਲ ਰੁੱਸਿਆ ਰਿਹਾ। ਮੈਂ ਤਾਂ ਧੰਨਵਾਦ ਤੇ ਮਾਫੀ ਦੀ ਖਾਤਰ ਆਇਆ ਜੀ। ਧੰਨਵਾਦ ਮੈਨੂੰ ਬੰਦਾ ਬਣਾਉਣ ਲਈ, ਤੇ ਮਾਫੀ ਇਹ ਵੀ ਮੈਂ ਸਤਨਾਮ ਵਾਹਿਗੁਰੂ ਬਣ ਕੇ ਚਿੱਠੀਆਂ ਲਿਖ ਰਿਹਾ। ਪਰ ਜੇ ਹੁਣ ਤਾਂ ਸਵਾਦ ਆ ਰਿਹਾ ਵਾਹਿਗੁਰੂ ਨਿਆਣੀ ਨੂੰ ਖੁਸ਼ ਦੇਖ ਕੇ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ। ਲਾਟਰੀ ਪੈਰੀ ਬਣਾ ਚ ਯਾਰ, ਅੱਜ ਤੱਕ ਤਾਂ ਠੇਕਿਆਂ ਮੂਹਰੇ ਆਪਾਂ ਫੋਟੋ ਖਿਚਾਉਂਦੇ ਰਹੇ ਹਾਂ। ਅੱਜ ਗੁਰੂ ਘਰ ਸਾਹਮਣੇ ਖਿੱਚੀਏ ਹੋ ਜੇ। ਕੱਢ ਦਿਓ। ਓ ਭਾਈ, ਹਾਂ ਆ ਸਾਡੀ ਦੋਹਾਂ ਜਣਿਆਂ ਦੀ ਗੁਰੂ ਘਰ ਸਾਹਮਣੇ ਇੱਕ ਫੋਟੋ ਖਿੱਚਦੇ ਯਾਰ। ਲਿਆਓ ਰੇ ਆ ਲੈ। ਓਏ ਐ ਕੀ ਕਰੀ ਜਾਣਾ ਯਾਰ, ਆ ਬਟਨ ਦੱਬ ਦੇ। ਪਤਾ ਮੈਨੂੰ ਤੇਰੇ ਨਾਲ ਵਧੀਆ ਫੋਨ ਹੈ, ਆਈਫੋਨ 6। ਖੜੋ। ਹਾਂ ਓਏ ਗੁਰੂ ਘਰ ਸਾਹਮਣੇ ਖੜੇ, ਹੱਥ ਜੋੜ, ਹੱਥ ਜੋੜ। स्माइल प्लीज। देखो और स्माइल है। ले लिया लैटरी फेसबुक पे पावांगे ओए। कम ऑन मैन, इट्स टाइम फॉर स्नैपचैट एंड इंस्टाग्राम, यू नो। कम ऑन, लेट्स गो। की कह गया है? अंग्रेजी थैंक यू करके गया है। एड्डा बड्डा। हाँ चाह पत्ती ठोक के ते मिठा यारो रोक के। क्या बात है। ਉਹ ਜਿਹੜਾ ਸਾਡੀ ਬੀਹ ਵਿੱਚ ਦੇਵੀ ਨਾ ਤੂੰ ਹੋਕਾ ਮੰਗਦਾ ਰਹੀ ਵੇ ਸੂਰਜਾ, ਕਮੀਆਂ ਦੇ ਵੇਲੇ। ਸੱਪ ਸਾਹਿਬ ਚਾਹ। ਉਹ ਬੰਦਾ ਬਣ ਜਾ ਤੂੰ ਹੈਂਗਰਾ। ਕੀ ਹੋਇਆ? ਦੋ ਗਾਲਾਂ ਨਾ ਕੱਢ, ਨਾਲੇ ਸੱਪ ਤੇ ਨਾਲੇ ਸਾਹਬ। ਅੱਛਾ ਲਓ ਜੀ, ਅੱਜ ਤੋਂ ਬਾਅਦ ਇੱਕ ਹੋਰ ਫੈਸਲਾ ਵੀ ਆਪਾਂ ਇਹਨਾਂ ਦਾ ਸਹੀ ਨਾਂ ਲਿਆ ਕਰਨਾ, ਸੱਪ ਨਹੀਂ ਕਹਿਣਾ। ਕੀ ਨਾਂ ਹੈ ਜੀ ਅਸਲੀ ਤੁਹਾਡਾ?
नागराज ਇਹਦੇ ਨਾਲੋਂ ਫਿਰ ਪਹਿਲਾਂ ਠੀਕ ਨਹੀਂ ਸੀ ਜ਼ਿਆਦਾ। ਉਹ ਕਿਵੇਂ ਹੋ ਬਈ? ਕੀ ਹਾਲ ਆ ਗਿਆ ਪਾਲ ਸਿੰਘ? ਠੀਕ ਠਾਕ ਜੀ, ਕਿਰਪਾ ਜੀ ਵਾਹਿਗੁਰੂ ਦੀ। ਚਲਿਏ ਫਿਰ ਬਾਪੂ। ਇੱਕ ਮਿੰਟ, ਕਿੱਥੇ ਜਾਣਾ? ਲੈ ਜੀ ਬਾਪੂ ਨੂੰ ਬਹਿਲਾ, ਸਾਡੇ ਕੋ ਵੀ ਮਿੱਤਰਾ। ਹਾਂ ਅੱਜ ਤਾਂ ਜੀ ਆਪਾਂ ਆਗਿਆਪਾਲ ਕੋਲੋਂ ਗਾਉਣ ਸੁਣਨਾ। ਇੱਥੇ ਗਾਏਗਾ ਤਾਂ ਅੱਗੇ ਜਾਏਗਾ ਜਵਾਨਾ। ਆਪਾਂ YouTube ਤੇ ਤੇਰਾ ਗਾਣਾ ਅੱਜ ਹੀ ਰਿਕਾਰਡ ਕਰਕੇ ਪਾ ਦੇਣਾ। ਵੇਖੀ ਮੇਰਾ ਵੀਰ ਸਟਾਰ ਬਣਦਾ। ਇੱਥੇ ਰੱਖ ਲੈ ਵੀ ਮੇਰਾ ਪੁੱਤ ਐ ਕਰ ਉਹ ਗਾਣਾ ਸਿੱਟ ਜਿਹੜਾ ਤੂੰ ਕਹਿੰਦਾ ਨਹੀਂ ਹੁੰਦਾ ਉਹ ਬਈ ਗੰਦ ਮੰਦ ਨਾਲ ਨਹੀਂ ਮੋਬਾਈਲ ਭਰੀਦਾ। ਹੱਲ ਫੜ ਕੇ ਨਾ ਬਾਪੂ ਫਿਰ ਠੀਕ ਹੈ। ਆ ਚੱਕ ਰਾ ਆ ਫੜ ਲਓ ਜੀ। ਸ਼ਾਬਾਸ਼ ਆ ਜੂਆ ਬਾਈ। ਕੀ ਬਾਤ ਹੈ ਸ਼ਾਗਾ ਚੱਕ ਦੇ ਫੱਟੇ ਚੱਕ ਦੇ ਲਓ ਜੀ ਰੱਬ ਸੁੱਖ ਰੱਖੇ। ਹਾਂਜੀ ਸਤਿ ਸ੍ਰੀ ਅਕਾਲ ਜੀ। ਖੜ ਜਾ ਇੱਕ ਮਿੰਟ। ਮੈਂ ਤੁਹਾਡੇ ਸਾਰਿਆਂ ਦਾ ਹਰਮਨ ਪਿਆਰਾ ਆਸੀ ਸੋਹੀ ਤੇ ਅੱਜ ਮੈਂ ਜੋ ਵੀ ਨਹੀਂ ਆ ਜੀ ਸਿਰਫ ਤੇ ਸਿਰਫ ਆਪਣੇ ਸਤਿਕਾਰਯੋਗ ਪੂਜਨੀय ਪਿਤਾ ਜੀ ਕਰਕੇ ਨਹੀਂ ਆ ਜੀ। ਉਹ ਹੱਸਦਾ ਬਾਪੂ ਯਾਰ, ਚੌੜ ਕਰਦਾ ਜੀ। ਰੋਕੋ ਕੀ ਹੋ ਗਿਆ? ਕੀ ਹੋਇਆ ਪੁੱਤ? ਅਰਦਾਸ ਦਾ ਟਾਈਮ ਹੋ ਗਿਆ। ਪੁੱਤ ਆਪਾਂ ਲੇਟ ਹੋ ਜਾਣਾ। ਸਾਡੇ ਜਾਂਦਿਆਂ ਨੂੰ ਕਰੈਕਟਰ ਡੇ ਫੰਕਸ਼ਨ ਖਤਮ ਹੋ ਜਾਣਾ ਸਕੂਲੇ। ਨਾਲੇ ਸ਼ਾਮ ਨੂੰ ਆਉਣਾ ਤੇ ਹੈਗਾ ਤੂੰ। ਵਾਹ ਸਰ ਜੀ, ਆਪ ਹੀ ਦੱਸ ਕੇ ਭੁੱਲ ਗਏ। ਮੈਂ ਇੱਕ ਟਾਈਮ ਦਾ ਇਰਾਦਾ ਛੱਡ ਕੇ ਆਪਦੀ ਅਰਦਾਸ ਤਾਂਬੇ ਦੀ ਨਹੀਂ ਕਰਨੀ। ਨਾਲੇ ਤੁਸੀਂ ਤਾਂ ਕਹਿਣੇ ਹੁੰਨੇ ਹੋ ਵੀ ਕਰੈਕਟਰ ਡੇ ਤੇ ਕਰੈਕਟਰ ਨਹੀਂ ਛੱਡੀਦਾ। ਮੰਮੀ ਸਮਾਈਲ ਪਲੀਜ਼, ਲਵ ਯੂ। ਓ ਫੋਜੀ, ਹਾਂ ਟੋਪੀ ਦੇ। ਇਹ ਕੌਣ ਹੈ? ਪਹਿਲੇ ਟੋਪੀ ਫੜਾ। ਇਹ ਕੌਣ ਆ ਗਈ ਓਏ? ਤੈਨੂੰ ਪਤਾ ਨਹੀਂ ਇਹ ਮਾਂ ਹੈ। ਮਾਂ? ਤੈਨੂੰ ਵਾਹਿਗੁਰੂ ਜੀ ਨੇ ਭੇਜਿਆ? ਮੈਂ ਚਿੱਠੀ ਲਿਖੀ ਸੀ ਕਿ ਮਾਂ ਨੂੰ ਭੇਜਿਓ। ਥੈਂਕ ਯੂ ਵਾਹਿਗੁਰੂ ਜੀ। ਓ ਜੋਤੀ ਦੀ ਮਾਂ ਹੈ, ਜੋਤੀ ਦੀ ਮਾਂ। ਬੱਲੇ ਵੀ ਲਾਟਰੀ ਕਮਾਲ ਕਰਤੀ ਯਾਰ। ਹੈ ਕਮਾਲ ਤਾਂ ਤੁਸੀਂ ਕੀਤੀ ਹੈ ਸਰ, ਜਿਹੜਾ ਇਸ ਲਾਟਰੀ ਦੀ ਲਾਟਰੀ ਕੱਢਤੀ। ਪਰ ਤੁਸੀਂ ਭਲੇ ਮਾਨਸ ਬੰਦੇ ਕੈਦੀ ਕਿਉਂ ਬਣੇ ਹੋ? ਮੈਂ ਵੀ ਕਿਸੇ ਦਾ ਗੁਨਾਹਗਾਰ ਹਾਂ ਲਾਟਰੀ ਜੀ। ਚਲੋ ਬੱਚੋ, ਚਲੋ ਬਈ ਅਗਲੀ ਗੇਮ ਖੇਡੀਏ ਹੁਣ ਆਪਾਂ। ਆ ਜਾਓ ਸਾਰੇ ਇੱਧਰ, ਚੁੱਪ। ਲਓ ਜੀ ਫਿਰ ਅੱਜ ਤੋਂ ਚਲੋ ਵੀ ਬੱਚਿਓ, ਹੁਣ ਅੱਜ ਦਾ ਵਿਚਾਰ ਠੀਕ ਹੈ? ਠੀਕ ਹੈ ਜੀ। ਗੁਰੂ ਦੇ ਪਿਆਰੇ ਇੱਕ ਨੇ ਸਾਰੇ, ਬਹਾਨੇ ਕੱਢਣਾ ਡਰ ਕੇ ਹਰਨਾ, ਔਖਾ ਕੀ ਹੈ ਸੌਖਾ ਕਰਨਾ, ਸੌਖਾ ਕੀ ਹੈ ਔਖਾ ਕਰਨਾ। ਕਹਿ ਗਏ ਬਾਬਾ ਨਾਨਕ ਬਾਣੀ ਰਚ, ਆਜ ਸੱਚ ਜੁਗਾਦ ਸੱਚ, 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 ਆਜ ਸੱਚ ਜੁਗਾਦ ਸੱਚ। ਮੰਮੀ, ਮੰਮੀ, ਮਿੱਠੂ ਤੇਰੇ ਡੈਡੀ ਨੇ ਨਹੀਂ ਆਉਣਾ, ਕਦੇ ਨਹੀਂ ਆਉਣਾ। ਨਹੀਂ ਮੰਮੀ, ਆਉਣਗੇ। ਮੇਰੇ ਡੈਡੀ ਪੱਕਾ ਆਉਣਗੇ। ਹੌਸਲਾ ਰੱਖਤੀ ਹੈ, ਸਿਆਣੀ ਬਣ। ਸਿਆਣੀ ਬਣ ਕੇ ਸੁੱਖ ਨੂੰ ਭੇਜਿਆ ਸੀ, ਕੀ ਮਿਲਿਆ ਮੈਨੂੰ? ਸੂਬੇਦਾਰ ਸਾਹਿਬ ਕੀ ਹੋਇਆ? ਬਸ ਡੀਸੀ ਆਫਿਸ ਗਏ ਸੀਗੇ, ਉੱਥੇ ਇਰਾਕ ਤੋਂ ਜਿਹੜੀਆਂ ਲਿਸਟਾਂ ਆਈਆਂ ਨਾ ਉਹਨਾਂ ਵਿੱਚ ਕਿਤੇ ਵੀ ਸੁੱਖੀ ਦਾ
ਨਾ ਨਹੀਂ ਹੈ। ਲੈ ਬਿੰਦਰ ਭੈਣੇ ਫੇਰ ਕਿਉਂ ਘਬਰਾਉਣੀ ਹੈ ਹੈ ਉਮੀਦ ਨਹੀਂ ਛੱਡੀ ਦੀ ਹੁੰਦੀ। ਮਾਸਟਰ ਜੀ ਅੱਜ ਇੱਕ ਲੜਕਾ ਮਿਲਿਆ ਸੀਗਾ ਸੁੱਖੀ ਦੇ ਨਾਲ ਦਾ। ਉਹ ਕੱਲ ਹੀ ਵਾਪਸ ਮੁੜਿਆ, ਰੁਲਦਾ ਖੁਲਦਾ ਜਿਹਾ। ਕਹਿੰਦਾ 6 ਮਹੀਨੇ ਪਹਿਲਾਂ ਮੈਂ ਸੁੱਖੀ ਨੂੰ ਮਿਲਿਆ ਸੀਗਾ, ਹਾਲਤ ਕੁਝ ਠੀਕ ਜੀ ਨਹੀਂ ਸੀ। ਮਾਸਟਰ ਜੀ ਉਹ ਲੜਕਾ ਕਹਿੰਦਾ ਕਿ ਫालतू ਵੀ ਤਾਂ ਦੀ ਕੋਈ ਲੋੜ ਨਹੀਂ ਹੈ। ਮੈਂ ਵਾਹਿਗੁਰੂ ਜੀ ਨਾਲ ਗੱਲ ਨਹੀਂ ਕਰਨੀ। ਐ ਨਹੀਂ ਕਹੀਦਾ ਹੁੰਦਾ ਪੁੱਤ, ਵਾਹਿਗੁਰੂ ਨੂੰ ਥੋੜਾ ਐ ਕਹੀਦਾ। ਵਾਹਿਗੁਰੂ ਸਭ ਠੀਕ ਕਰਨਗੇ। ਪਾਪਾ ਤੁਹਾਨੂੰ ਤਾਂ ਆਉਣਾ ਹੀ ਪੈਣਾ। ਵਾਹਿਗੁਰੂ ਜੀ ਤੁਹਾਨੂੰ ਵੀ ਪਾਪਾ ਨੂੰ ਭੇਜਣਾ ਹੀ ਪੈਣਾ। ਮਿੱਠੂ ਇਹਦੇ ਸਹਾਰੇ ਜੀਵਾਂ ਮੈਂ, ਮੇਰਾ ਨਹੀਂ ਜੀ ਕਰਦਾ ਜੀਣ ਨੂੰ। ਉਹ ਲੰਘਿਆ ਲਾਲਾ। ਬਸ ਆ ਹੀ ਗਿਆ ਜੀ। ਸਤਿ ਸ੍ਰੀ ਅਕਾਲ ਲਾਣੇਦਾਰ ਸਾਹਿਬ। ਲਾਲਾ ਜੀ ਲਾਣੇਦਾਰ ਤਾਂ ਉਹ ਖੜਾ, ਮੈਂ ਤਾਂ ਉਹਦਾ ਮੋਹਲਾ ਬਲਦਾ। ਰੌਂਗ ਨੰਬਰ ਹੀ ਲੱਗਿਆ ਲੱਗਦਾ। ਸਤਿ ਸ੍ਰੀ ਅਕਾਲ ਸਰਦਾਰ ਸਾਹਿਬ। ਓਏ ਆ ਜਾ ਲਾਲਾ, ਕਿੱਥੇ ਰਹਿ ਗਿਆ ਸੀ? ਦੁਪਹਿਰਾ ਹੋ ਗਿਆ। ਤੁਹਾਡੇ ਰਾਜਕੁਮਾਰ ਨੇ ਰੌਂਗ ਨੰਬਰ ਲਾਤਾ। ਪਹਿਲਾਂ ਤਾਂ ਪਤੰਦਰ ਆਈ ਘੰਟਾ ਲੇਟ, ਉਸ ਤੋਂ ਬਾਅਦ ਮੇਰੇ ਸਟੋਰ ਤੋਂ ਤੁਰਦਾ ਨਾ ਹੀ ਨਾ ਲਵੇ। ਚਲੋ ਤੁਸੀਂ ਹੁਕਮ ਕਰੋ, ਮੈਂ ਆਪਣੀ ਦੁਕਾਨਦਾਰੀ ਵੀ ਸਾਹਮਣੀ ਆ ਜਾ ਕੇ। ਅੱਛਾ ਹੋ ਹਾਂਜੀ 13 ਫਰਵਰੀ ਵਾਲਾ ਜਿਹੜਾ ਸੰਗੀਤ ਵਾਲਾ ਪ੍ਰੋਗਰਾਮ ਸੀ ਆਪਾਂ ਇੱਥੇ ਹੀ ਕਰਤਾ। 7 ਵਚਨ 14 ਨੂੰ ਵਿਆਹ ਵਾਲਾ ਪ੍ਰੋਗਰਾਮ ਹੈ, ਕਿਸੇ ਹੋਰ ਨੂੰ ਕਿਹਾ ਹੋਇਆ, ਤੇਰੇ ਵੱਸ ਦਾ ਕੰਮ ਨਹੀਂ ਹੈ। ਉਹ ਜੀ ਵਧਿਆ ਘਰਾਂ ਦੀਆਂ ਵਧੀਆਂ ਮਿਰਚਾਂ। ਗੁੱਸਾ ਨਾ ਕਰਿਓ, ਗੱਲ ਹੈ ਇੱਕ। ਅੱਛਾ ਮੈਂ ਤੈਨੂੰ ਆਸੀ ਤੋਂ ਬਿਨਾ ਕਿਸੇ ਹੋਰ ਨਾਲ ਨਹੀਂ ਦੇਖ ਸਕਦਾ ਮੰਤੇ। ਚੱਲ ਮੈਂ ਤੈਨੂੰ ਪੈਸਾ ਦਵਾਂ ਕੋਈ। ਪੈਸਾ ਦਾ ਕੀ ਆ, ਬਸ ਤੁਸੀਂ ਲੱਖ ਰੁਪਈਆ ਦੇ ਦਿਓ। ਉਹ ਆਪਣੀ ਤਾਂ ਘਰ ਦੀ ਗੱਲ ਹੈ। ਚਲੋ 50,000 ਹੀ ਦੇ ਦਿਓ। ਆ ਜਾ। ਚਲੋ ਆ ਜਾ ਪਿੰਕੂ। ਪਿੰਕੂ 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 ਕੀ ਹੋਇਆ ਮੁੰਡੇ ਨੂੰ? ਪਾਣੀ ਲੈ ਕੇ ਆਵਾਂ? ਹਾਂ ਪਿੰਕੂ ਪਿੰਕੂ ਕੀ ਹੋਇਆ ਇਹਨੂੰ? ਬੇਟਾ ਪਿੰਕੂ ਤੂੰ ਫਿਕਰ ਨਾ ਕਰ ਪੁੱਤ, ਹੈਗਾ ਮੈਂ। ਜੀ ਕੋਈ ਚਿਮਟਾ ਮਸਾਇਆ ਦਾ ਹੋ ਚੱਲ ਦਿਲਾ ਟੁਰ ਚੱਲੀਏ ਵੇ ਕੋਈ ਕਦਰ ਨਹੀਂ ਆਂਦਾ। ਓਏ ਅਸੀਂ ਆ ਗੱਲਬਾਤ ਤੇਰੀ ਟੁੱਟੀ ਆ, ਸੈਡ Song ਮੈਂ ਸੁਣੀ ਜਾਨਾ। ਓਏ ਅਸੀਂ ਉਹ ਦੇਖੋ, ਉਹ ਆਪਣੀ ਇਨਸਪੀਰੇਸ਼ਨ ਤੁਰੀ ਆਉਂਦੀ ਐ। ਓ ਸੇਠਾ। ਹਾਂਜੀ ਉਹ ਕਿਵੇਂ ਆ? ਬੋਲਦਾ ਮੈਂ ਕਿਹਾ ਕਿੱਧਰੋਂ? ਇਧਰੋਂ। ਪੈਦਲ ਹੀ? ਉਹ ਮੈਂ ਤਾਂ ਨਾਲ ਦੇ ਪਿੰਡ ਕੰਮ ਗਿਆ ਸੀ, ਰਸਤੇ 'ਚ ਪੈ ਗਿਆ ਜੰਗਲ ਪਾਣੀ ਦਾ ਜੋਰ। ਮੈਂ ਕਿਹਾ ਚੱਲ ਲੱਗਦਾ ਤੇ ਵੀ ਕੰਮ ਨੂੰ ਵੇੜ ਦਈਏ। ਲੱਗਦਾ ਵੱਡਾ ਹੀ ਸੌਦਾ ਮਾਰ ਕੇ ਆਇਆ। ਉਹ ਸੋਹੀ ਸਾਹਿਬ ਤੂੰ ਤਾਂ ਪੱਤਰਕਾਰ ਵਾਂਗੂ ਸਵਾਲ ਤੇ ਸਵਾਲ ਵਾਹੀ ਤੁਰਿਆ ਆਉਂਦਾ। ਲੈ ਜੇ ਫਿਰ ਪੁੱਛਣਾ ਹੀ ਚਾਹੁੰਦਾ ਤਾਂ ਪੁੱਛ। ਆ ਸ਼ਮਸ਼ੇਰ ਦਾ ਮੁੰਡਾ ਪਿੰਕੂ ਹੈ ਜਿਹੜਾ ਲੁੜਕ ਗਿਆ ਸੀ ਅੱਜ। ਨਾਲੇ ਇਹ ਰੌਂਗ ਨੰਬਰ ਪਹਿਲੀ ਵਾਰ ਨਹੀਂ ਲੱਗਿਆ, ਪਹਿਲਾਂ ਵੀ ਕਈ ਵਾਰ ਹਸਪਤਾਲ ਦੀ ਯਾਤਰਾ ਕਰ ਚੁੱਕਿਆ। ਸ਼ਮਸ਼ੇਰ ਦੇ ਲਾਲਲੇ ਨੂੰ ਅੱਜ ਕੱਲ੍ਹ ਨਸ਼ਿਆਂ ਦੀ ਮਸ਼ਹੂਰ ਹੱਟੀ ਨਾਲ ਮਿਲਾਉਂਦੇ ਨੇ ਲੋਕ। ਨਾਲੇ ਇੱਕ ਹੋਰ ਪਤੇ ਦੀ ਗੱਲ ਦੱਸਾਂ, ਫਿਰ ਆਖੇਗਾ ਦੱਸਿਆ ਨਹੀਂ। ਸ਼ਮਸ਼ੇਰ ਨੇ ਆਪਣੀ ਕੁੜੀ ਦਾ ਵਿਆਹ ਪੱਕਾ ਕਰਤਾ। 13 ਤਰੀਕ ਵਾਲੇ ਪ੍ਰੋਗਰਾਮ ਤੇ ਮੈਨੂੰ ਹਲਵਾਈ ਦੇ ਤੌਰ ਤੇ ਬੁੱਕ ਕੀਤਾ ਤੇ 14 ਤਰੀਕ ਨੂੰ ਕੁੜੀ ਦਾ ਵਿਆਹ ਹੈ। ਤੂੰ ਨਾ ਗੱਡਾ, ਮੈਨੂੰ ਲੱਗਦਾ ਹੁਣ ਤਾਂ ਤੁਹਾਡਾ ਗੱਡਾ ਗਾਰ 'ਚ ਹੀ ਫਸ ਗਿਆ। ਗੁੱਸਾ ਨਾ ਕਰਿਓ, ਉਹ ਗੱਲ ਹੈ ਇੱਕ। ਇਹ ਕਾਹਦੇ ਲਈ? ਅੱਜ 14 ਫਰਵਰੀ ਆ, ਵੈਲੈਂਟਾਈਨਸ ਡੇ, ਪਿਆਰ ਕਰਨ ਵਾਲਿਆਂ ਦਾ ਦਿਨ। ਅੱਛਾ, ਸੌਂਆਂ ਜੱਟ ਨੂੰ ਪਿਆਰ ਕਰਨ ਵਾਲੇ ਦਿਨ ਦੀ। ਗਾਹਾਂ ਵਾਲੀ 14 ਫਰਵਰੀ ਨੂੰ ਜੱਟ ਬਰਾਤ ਲੈ ਕੇ ਆਊਗਾ ਤੇਰੇ ਘਰੇ। ਇਹ ਸਾਲੇ 2 ਦਿਨ ਪਹਿਲਾਂ ਟਰੈਕਟਰ ਲੈ ਕੇ ਗਏ ਨੇ। ਉਹ ਆ ਕਿਤੇ ਹੀਰੋ ਹਾਂਡਾ ਜਿਹਾ ਬਣਾ ਲੈ ਜਾਣਾ। ਹੋ ਤੇਰੀ ਸਪੀਡ ਰਿਕਾਰਡ ਵਾਲੀ ਜੱਟ ਦੀ ਮੋਟਰ ਤੇ। ਵਾਹ ਬਈ ਵਾਹ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਦਿਨ ਮੈਂ ਕਿਹਾ ਤੁਸੀਂ ਆਏ ਸੀ ਜਲੰਧਰ ਸਾਡੇ ਕੋਲ। ਅੱਜ ਅਸੀਂ ਤੇਰੇ ਕੋਲ ਆਏ ਆ ਛੋਟੇ ਵੀਰ। ਤੇਰਾ ਗਾਣਾ ਹਿੱਟ ਆ ਵੀਰੇ, ਸਟਾਰ ਬਣ ਜਾਣਾ ਤੂੰ। ਵਾਹ ਰੱਬਾ। ਕੋਠੀਆਂ ਕਾਰਾਂ ਜੱਜਾਂ ਦੀਆਂ ਸਾਰਾ ਤੇਰੇ ਹਿੱਸੇ ਆ ਮੇਰੇ ਵੀਰ। ਦੁਨੀਆ ਉਡੀਕਦੀ ਆ ਵੀਰੇ ਤੈਨੂੰ। ਸ਼ਗਨ ਦੇ ਤੌਰ ਤੇ ਆ ਲੋ ਗੱਡੀ ਦੀ ਚਾਬੀ। ਹਾਂਜੀ ਪਰ 3 ਸਾਲ ਦਾ ਕੰਟਰੈਕਟ ਸਾਈਨ ਕਰਨਾ ਪੈਣਾ ਮੇਰੇ ਵੀਰ। ਤੁਸੀਂ ਸਾਈਨ ਦੱਸੋ ਕਿੱਥੇ ਕਰਨੇ ਆ ਜੀ? ਪਰ ਕੀ? ਗੱਡੀਆਂ ਨਾਲ ਜ਼ਰੂਰੀ ਇੱਕ ਹੋਰ ਚੀਜ਼ ਵੀ ਹੈ ਜੀ। ਜੋ ਚਾਹੀਦਾ ਦੱਸੋ ਜਨਾਬ। ਉਹ ਦੱਸ ਦਿੰਨੇ ਆ ਜੀ। ਪਹਿਲਾਂ ਸਪੀਡ ਰਿਕਾਰਡ ਵਾਲਿਆਂ ਨੂੰ ਪਹਿਲੇ ਆਟੋਗ੍ਰਾਫ ਤਾਂ ਦੇ ਲਈਏ। ਓ ਬੱਲੇ ਇੱਥੇ ਰੱਖ। ਮਾਸਟਰ ਜੀ ਕਾਰ ਲੈ ਲਈ। ਵਧਾਈਆਂ ਭਾਈ ਗੁਰਮੁਖਾ ਤੈਨੂੰ ਹੈ। ਚਾਚੀ ਅੱਜ ਤਾਂ ਵਧਾਈਆਂ ਲੈਣ ਨਹੀਂ, ਮੈਂ ਵਧਾਈਆਂ ਦੇਣ ਆਇਆ। ਮੈਂ ਸਮਝਿਆ ਨਹੀਂ। ਹੁਣੇ ਸਮਝਾ ਦਿੰਨੇ ਜੀ। ਲੋ ਵੀ ਸਰਦਾਰ ਦਲੇਰ ਸਿੰਘ ਸੋਹੀ ਦੇ ਦੋਨੋਂ ਪੁੱਤਰ ਹਾਜ਼ਰ ਹੋ। ਲਓ ਜੀ ਵਧਾਈਆਂ ਅਸੀਂ ਦੇ ਬੇਬੇ ਤੇ ਬਾਪੂ ਨੂੰ। ਮਤਲਬ ਮਤਲਬ ਇਹ ਜੀ
ਕਿ ਇਹ ਕਾਰ ਵੀ ਤੁਹਾਡੀ ਹੈ ਤੇ ਟਰੈਕਟਰ ਤਾਂ ਤੁਹਾਡਾ ਹੈ ਹੀ। ਉਹ ਕੀ ਹੋ ਗਿਆ ਚਾਚੀ? ਲੈ ਵੀ ਆਸੀਸੀਆਂ ਲੱਡੂ ਖਵਾਉਣ ਦਾ ਵੇਲਾ ਆਇਆ ਤੇ ਚਾਚੀ ਦਵਾਈ ਖਾਣ ਵਾਲੀ ਹੋ ਗਈ। ਤਾਂ ਹੀ ਜੱਟਾਂ ਦੀ ਲਾਟਰੀ ਨਹੀਂ ਨਿਕਲਦੀ ਕਦੇ। ਮੈਂ ਟਰੈਕਟਰ ਤੇ ਗੜਾ ਲਾ ਕੇ ਹੋ ਰਹਾ ਕਦੇ ਹੂੰ ਕਰਕੇ ਕਦੇ ਹਾਂ ਕਰਕੇ ਕਿਹੜਾ ਦੇ ਦੇ ਓਏ ਤੂੰ ਬਾਪੂ ਲੰਮੀ ਬਾਹ ਕਰਕੇ ਕਿਹੜਾ ਦੇ ਦੇ ਓਏ। ਲੋਕ ਤਾਂ ਚਿੱਟੇ ਦੁੱਧ ਦਾ ਵਪਾਰ ਬੇਈਮਾਨੀ ਨਾਲ ਕਰਦੇ ਨੇ, ਮੈਂ ਚਿੱਟੇ ਦਾ ਵਪਾਰ ਕਿਵੇਂ ਇਮਾਨਦਾਰੀ ਨਾਲ ਕਰ ਲਵਾਂ? ਨਾਲੇ ਆਪਾਂ ਕਿਹੜਾ ਕਿਸੇ ਦੇ ਧੀ ਪੁੱਤ ਨੂੰ ਧੱਕੇ ਨਾਲ ਨਸ਼ੇ ਤੇ ਲਾਈਦਾ? ਹੁਣ ਜੇ ਕੋਈ ਚਿੱਟਾ ਖਾਊ ਮਰੂਈ ਕਿਹੜਾ ਅਮਰ ਹੋ ਜੂ? ਅੱਛਾ ਗੱਲ ਸੁਣ, ਪਿੰਕੂ ਅੱਧੇ ਘੰਟੇ 'ਚ ਤੇਰੇ ਕੋਲੇ ਡਿਲੀਵਰੀ ਲੈ ਕੇ ਪਹੁੰਚ ਰਿਹਾ। ਉਹਦਾ ਕੰਮ ਸਿਰਫ ਤੇਰੇ ਤੱਕ ਪਹੁੰਚਾਉਣਾ ਹੈ, ਅੱਗੇ ਜ਼ਿੰਮੇਵਾਰੀ ਤੇਰੀ ਹੈ। ਅਸਮਾਨ ਸਾਹਿਬ ਓਏ, ਪਿੰਕੂ 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 ਕੀ ਹੈ? ਤੁਸੀਂ ਤਾਂ ਕਹਿੰਦੇ ਸੀ ਮੈਂ ਤੈਨੂੰ ਬਚਾ ਲੂੰਗਾ। ਮੇਰੇ ਬੱਚੇ ਮੈਂ ਮਰਨਾ ਨਹੀਂ ਚਾਹੁੰਦਾ ਡੈਡ, ਮੈਂ ਮਰਨਾ ਨਹੀਂ ਚਾਹੁੰਦਾ ਡੈਡ। ਮੈਨੂੰ ਬਚਾ ਲਓ ਪਲੀਜ਼, ਬਚਾ ਲਓ ਪਿੰਕੂ ਪਿੰਕੂ ਮੇਰੇ ਬੇਟੇ ਪਾਪਾ ਪਿੰਕੂ ਪਿੰਕੂ ਬੇਟਾ ਪਿੰਕੂ ਬੇਟਾ ਪਿੰਕੂ 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 ਤੇਰਾ ਇਹ 2 ਨੰਬਰ ਦਾ ਧੰਦਾ ਤੇ ਆ ਜ਼ੁਲਮ, ਖੂਨ ਦੇ ਹੰਝੂ ਰਵਾਉ ਤੈਨੂੰ। ਪਿੰਡ 'ਚ ਪੋਰਾ ਇੱਜ਼ਤ ਨਹੀਂ ਰਹੀ। ਓਏ ਮੇਰੇ ਵਰਗੇ ਸਾਨਬੰਦੀ ਇਹੋ ਜਿਹਾ ਕੰਮ ਕਰ ਸਕਦੇ ਨੇ? ਤੇਰੇ ਪਿੰਡ ਦੀ ਖੱਸੀ ਜਨਤਾ ਸਿਰਫ ਗੱਲਾਂ ਕਰ ਸਕਦੀ ਹੈ, ਤੇ ਤੂੰ ਕਿਹੜੀਆਂ ਇੱਜ਼ਤ ਦੀਆਂ ਗੱਲਾਂ ਕਰਦਾ ਹੈ? ਓਏ ਮੇਰੇ ਵਿਆਹ ਤੇ ਪਿੰਡ ਦਾ ਪੰਚ ਨਹੀਂ ਸੀ ਸੱਦ ਹੋਇਆ ਤੇ ਤੋਂ। ਜਿੱਦਣ ਤੂੰ ਮਰੇਗਾ ਨਾ, ਸੀਐਮ ਆਊਗਾ, ਸੀਐਮ। शेरे भाई हौसला रख, ओदी मर्जी अगे आप कुछ नहीं कर सकते। मैं मारता हज़रत भाई, मैं मारे आपने पुत्र लोगों ने नशा बेचता, वही नशा मेरे पुत्र खा गया। आए नशा मेरे पुत्र खा गया, मैं मारा अपने पुत्र। ना जी ना। गुरमुख ना जी ना। हाँ जी हाँ बन, मैं तेरा गुनाहगार, मैं थोड़ा दोहां दा कत्ल कीता, तेरा भी ते अपनी बच्ची दा भी। मैं कल्ले ने नहीं रहना बाणी हुण, मैं भी तुहाडे दोवां कोल आउणा चाहुंदा। वाह जी प्यारिओ, परमात्मा दे दिते हुए जिंदगी रूपी तोहफे नूं
बिना वरते ही खत्म करने लगे हो। मैं गुरमुख, मैं किते नहीं गई, मैं थोड़े अंदर जिउंदी हाँ। यूं मर के मैनू ना मारो। जो होया वो वाहिगुरु जी दी मर्जी सी। बन हुक्मे अंदर सबको, बाहर हुक्म ना कोई। गुरमुख, जीना सीखो ते जिउना सिखाओ। अपनी चुप नूं तोड़ो, मेरे परछावे नूं ना फड़ो। सगों पानी दी आत्मा नूं पछाणो, रूहानी बाणी ते लड़ लगो। लगोगे ना? हाँ जी, हाँ। बचा लिया बाबे नानक दी बाणी ने। ਲੈ ਜਲੇਬੀਆਂ ਦੀ ਕੀ ਗੱਲ ਕਰਦੇ ਆ ਤੁਸੀਂ? ਇਹਨੂੰ ਛੱਡ ਕੇ ਵੇਖੋ, ਹੁਣੇ ਕੜਾਏ 'ਚ ਮੂੰਹ ਪਾ ਲੇਗਾ। ਸਹੀ ਗੱਲ ਹੈ, ਪਾ ਕੜਾਏ 'ਚ ਮੂੰਹ, ਮੈਂ ਖਿੱਚੂ ਤੇਰੀ ਫੋਟੋ। ਫੋਟੋ ਖਿੱਚ ਲਿਓ, ਫਿਰ ਤੁਹਾਨੂੰ ਫੇਸਬੁੱਕ ਤੇ ਪਾਉਣੀ ਪਊਗੀ। ਪਾ ਦਾਂਗੇ। ਅੱਛਾ ਹੈ, ਦੱਸੋ ਫਿਰ ਸਟੇਟਸ ਕੀ ਪਾਉਂਗੇ ਓਏ? ਲੈ ਇਹ ਤਾਂ ਅੱਜ ਫਿਰ ਮਾਸਟਰ ਡਿਸਾਈਡ ਕਰਨਗੇ ਵੀ ਹਾਂ ਦੱਸੋ ਮਾਸਟਰ ਜੀ, ਹਾਂ ਦੱਸੋ ਮਾਸਟਰ ਜੀ ਦੱਸੋ। देखो जी, जे तां कड़ाए दे विच मूंह पा के जलेबियां खाओगे, हाँ जी, फिर तो स्टेटस इक्को ही बनदा। कुत्ते खान जलेबियां। ਮਾਟਰੀ ਤੁਸੀਂ ਵੀ। ਓ ਇੱਕ ਮਿੰਟ ਮਾਟਰੀ ਨੂੰ ਪੁੱਛਦੇ ਆ। ਮਾਟਰੀ, हाँ जी, ਮਤਲਬ ਵਿਆਹ ਵੇਲੇ ਦਾ ਆਪਾਂ ਘੁੱਟ ਲਾ ਸਕਦੇ ਆ ਜੀ ਹੁਣ? ਲੈ ਸਵਾਲ ਮੈਂ ਤੜਕੇ ਦਾ ਕਹੀ ਜਾਣਾ ਵੀ ਇੱਕ ਵਾਰ ਛੱਡਤੀ ਯਾਰ। ਨਹੀਂ ਲਾਉਣੀ। ਹਾਂ ਨੱਚਣ ਵਾਲੇ ਪੁੱਛ ਲੈਨੇ, ਮਤਲਬ ਵੀ ਨੱਚ ਤਾਂ ਸਕਦੀ। ਪੁੱਛ ਲੈ ਪਿਆਰ ਨਾਲ। ਗਿੱਧੇ ਬਿਨਾਂ ਤੁਹਾਡੇ ਤੋਂ ਵਿਆਹ ਨਹੀਂ ਦੇਖਿਆ ਜਾਂਦਾ, ਬੰਦੇ ਬਣ ਕੇ ਵਿਆਹ ਦੇਖੋ। ये मैं वैसे ही वेख्या लाटरी साहब तुहाडे अल। भाई ब्याह ते नहीं नचना, फिर कदों नचोगे? पता थानू लाउड म्यूजिक डिसिप्लिन भंग करता है। बेवकूफ किसे थां दे किहे जे गाने बजा रहे हैं? एडा शुभ मौका है, ओ गाना बजा। डीजे वाले बाबू मेरा गाना बजा। हाँ जी की तू ऐ दस की दूंगा? अपना 1.25 लाख रुपया जी। हैं 1.25 लाख? वे मारनिया भरजाई मजाक करके। मैं की कहा? आ तू कहा नहीं 1.25 लाख दूंगा। मैं ब्याह दा प्रोग्राम बुक करदा सी। ओ ਵੱਡਿਆ ਕਮੰਤਰੀਆ, ਪਹਿਲਾਂ ਆਪਦਾ ਵਿਆਹ ਤਾਂ ਕਰਾ ਲੈ।
ਓਏ ਸੱਪ ਤੂੰ ਕਿੱਥੇ ਕੁੰਡਲੀ ਮਾਰੀ ਬੈਠਾ? ਇਹ ਤੇਰੀ ਪਟਾਰੀ ਨਹੀਂ ਹੈ, ਮੇਰਾ ਪੁੱਤ ਹੈ। ਉਹ ਬੰਦਿਆਂ ਵਾਂਗੂ ਬੈਠ। ਉਹ ਕੋਈ ਨਹੀਂ ਭਾਈ, ਮੈਂ ਕੱਢਦਾ ਇਹਦਾ ਜ਼ਹਿਰ। ਓਏ ਬੇਅਦਬ ਸਨੇਕ, ਬੰਦਾ ਬਣ। ਹਾਂ ਉਹ ਯਾਰ ਉਹ ਜਦੋਂ ਰੀਬਨ ਜਾ ਕੱਟਦੇ ਆ ਸਾਲੀਆਂ ਨੂੰ ਕਿੰਨੇ ਪੈਸੇ ਦੇਣੇ ਆ? ਉਹ ਤਾਂ ਤੇਰੇ ਬਾਪੂ ਨੇ ਤਾਂ ਤੇਰੀਆਂ ਮਾਸੀਆਂ ਨੂੰ 100 ਰੁਪਇਆ ਦਿੱਤਾ ਸੀ। ਓਏ ਬਾਪੂ 5ਵੀਂ ਫੇਲ ਹੈ, ਮੈਂ ਅੱਧੀ BA ਕਰੀ ਬੈਠਾ, ਨਾਲੇ ਮੈਂ ਮੌਜੂਦਾ ਕਲਾਕਾਰ ਹਾਂ। ਤੂੰ ਮੇਰੇ ਪੁੱਤ 151 ਰੁਪਇਆ ਦੇ ਦੀ ਹੈ। ਓਏ ਰੀਬਨ ਕਟਾਈ ਦੇਣੀ ਹੈ ਬੇਬੇ, ਕੋਈ ਟੂਲ ਪਲਾਈ ਦੀ ਪਰਚੀ ਥੋੜੀ ਕਟਾਉਣੀ ਹੈ। ਜੋ ਦਿਲ ਚੱਲ ਕਰਦਾ ਬੈਠ। ਤੁਸੀਂ ਅੱਜ ਆਪਣੀ ਮੱਝ ਤੇ ਆ ਜਾਂਦੇ। ਓ ਸੂਬੇਦਾਰ ਸਾਹਿਬ, ਜੇ ਮੈਂ ਤੁਹਾਡਾ ਟੈਂਕ ਦੇਖ ਲੈਂਦਾ, ਮੱਝ ਛੱਡ ਮੈਂ ਝੋਟੇ ਤੇ ਆ ਜਾਣਾ ਸੀ। ਕੀ ਬਾਤ ਹੈ ਜੀ। ਵੈਸੇ ਤੁਹਾਡੀ ਮੱਝ ਨੂੰ ਤਾਂ 4-5 ਵਾਰੀ ਅੜਿੰਗਦਿਆਂ ਸੁਣਿਆ ਸੀ ਮੈਂ, ਆਪ ਜੀ ਨੂੰ ਬੋਲਦਿਆਂ ਅੱਜ ਪਹਿਲੀ ਵਾਰੀ ਸੁਣਿਆ। ਰੌਣਕ ਸਿੰਘ ਨਾਂ ਹੈ ਮੇਰਾ। ਇਹ ਦੋਤੀ ਹੈ ਮੇਰੀ ਜੋਤੀ। ਬਸ ਕੁਝ ਸਮੇਂ ਲਈ ਇਹਦੀ ਚੁੱਪ ਨੇ ਮੈਨੂੰ ਵੀ ਗੂੰਗਾ ਕਰਤਾ ਸੀ। ਅੱਛਾ ਜੀ, ਇਹਦਾ ਮਤਲਬ ਜੋਤੀ ਆਪ ਜੀ ਦੇ ਬਾਗ ਦਾ ਫੁੱਲ ਹੈ। ਹਾਂ, ਆਪਣੇ ਬਾਗ ਦਾ ਫੁੱਲ ਹੈ, ਪਰ ਇਹਦੀ ਮਾਲਣ ਮੇਰੀ ਧੀ ਕੈਂਸਰ ਦੇ ਰੋਗ ਨੇ ਖਾ ਲਈ। ਇਹਦੇ ਦਾਦਕੇ ਛੋਟੀ ਜੀ ਸੀ ਵਿਚਾਰੀ, ਜਦੋਂ ਮੇਰੇ ਕੋਲ ਛੱਡ ਗਏ। ਹੁਣ ਨਾਨਕਿਆਂ ਨੇ ਤਾਂ ਆਪਣੀਆਂ ਧੀਆਂ ਦੇ ਫਰਜ਼ ਨਿਭਾਉਣੇ ਹੀ ਨੇ। ਉਹ ਛੜੇ ਛੁੜੇ ਵਾਲੀ ਗੱਲ ਗਈ ਵੀਰੇ। ਲਾਟਰੀ ਨੂੰ ਸਾਕ ਕਰਾਉਣ ਲੱਗਿਆ ਮੈਂ ਆਪਦੀ ਸਾਲੀ ਦਾ। 51000 ਰੁਪਇਆ ਲੱਗੂ। ਪਰ ਮੈਂ ਤਾਂ ਦਰਬਾਈਆਂ ਯਾਰ। ਉਹ ਵੀਰੇ ਬਾਈ ਨੂੰ ਸਿਰਫ ਮੁਫਤ ਚਾਹ ਪਿਆਈ ਜਾ ਸਕਦੀ ਹੈ, ਸਾਡੂ ਦੀ ਫੀਸ ਨਹੀਂ ਮਾਫ ਕੀਤੀ ਜਾ ਸਕਦੀ। ਉਹ ਮੈਂ ਹੋਊਂਗਾ ਨਾ। ਉਹ ਸੋਹੀ ਸਾਹਿਬ, ਉਹ ਸ਼ਹੀਦ ਨੇ ਬਰਾਤ ਨੂੰ ਤੋਰ ਲੋ, ਕਿਤੋਂ ਜਾਂਦਿਆਂ ਨੂੰ ਪਤੌੜ ਨਾ ਖਤਮ ਹੋ ਜਾਣਾ। ਓਏ ਤੁਸੀਂ ਇੱਥੇ ਕਿਹੜੇ ਜਾਬਾਂ ਦਾ ਪੇੜ ਕਰੀ ਜਾਓਗੇ? ਉਹ ਤੁਹਾਡੇ ਵੀਰੇ ਦਾ ਵਿਆਹ ਹੈ, ਗੋਡੇ ਦੁਖਦੇ ਤੁਹਾਡੇ, ਜਾ ਕੇ ਨੱਚੋ ਟੱਪੋ। ਉਹ ਲਓ ਫਿਰ, ਜਿਹੜੀ ਕਹਿੰਦਾ ਲਲਕਾਰੇ ਤੋਂ ਡਰਦੀ ਹੁੰਦੀ ਆ ਤੂੰ ਕਚਮੀਲੇ ਵਾਲੀ। ਚਮਕੀਲਾ ਹੁੰਦਾ ਮਿੱਠੂ, ਮਿੱਠੂ ਕਿੱਥੇ ਚਲਾ ਗਿਆ? ਸ਼ਮਸ਼ੇਰ ਦੋਵੇਂ ਕਰਤੀ ਰਾਣੀ ਦੇ ਨੇ, ਜਦੋਂ ਇਹਦਾ ਚਿੱਤ ਕਰੂ ਗੇੜਾ ਮਾਰ ਜਾ ਕਰੂ। ਚਲੋ ਜੀ, ਲਓ ਵਾਹਿਗੁਰੂ ਦਾ ਨਾਮ।
ਤੇ ਇਜਾਜ਼ਤ ਲਈਏ ਹੁਣ। ਮਾਸਟਰ ਜੀ ਇਦਾਂ ਨਹੀਂ, ਇਹ ਆ ਲਓ ਆ ਪਰੋ ਮੁੱਠ। ਹਾਂ ਨਹੀਂ ਸੋਹੀ ਸਾਹਿਬ, ਅੱਜ ਦਾ ਦਿਨ ਸਿਰਫ ਤੁਹਾਡਾ ਹੱਕ ਬਣਦਾ ਜੀ ਇਹਦੇ। ਨਾ ਜ਼ਿੰਦਗੀ ਦੇਣ ਵਾਲੇ ਨਾਲੋਂ ਨਾ ਜ਼ਿੰਦਗੀ ਪੜਾਉਣ ਵਾਲੇ ਦਾ ਹੱਕ ਪਹਿਲਾਂ। ਚਲੋ ਜੋ ਹੁਕਮ ਜੀ। ਇਹ ਆ ਦੇਖਿਆ ਸਰ, ਮੈਂ ਆਪਣਾ ਇਰਾਦਾ ਤਾਂਬੇ ਦਾ ਨਹੀਂ ਹੋਣ ਦਿੱਤਾ। ਬਾਬੇ ਨਾਨਕ ਦੀ ਬਾਣੀ ਤੇ ਅਰਦਾਸ ਗ੍ਰੇਟ ਹੈ ਸਰ। ਸੁਖੀ ਉਹ ਮੇਰਾ ਬੱਚਾ, ਮੇਰਾ ਪੁੱਤ, ਮੇਰਾ ਬੱਚਾ ਕਿੱਥੇ ਸੀ ਤੂੰ? ਉਹ ਕਿੱਥੇ? ਮਾਸੀ ਜੀ, ਮੈਂ ਉੱਥੋਂ ਮੁੜ ਕੇ ਆਇਆ ਜਿੱਥੇ ਮੌਤ ਵੀ ਹੈਰਾਨ ਹੋ ਵੀ ਇਹਨੂੰ ਕੱਟ ਕੇ ਕੌਣ ਲੈ ਗਿਆ। ਹਾਰ ਗਿਆ ਸੀ ਮੈਂ ਤਾਂ, ਪਰ ਤੁਹਾਡੀਆਂ ਸਭ ਦੀਆਂ ਅਰਦਾਸਾਂ ਜਿੱਤ ਗਈਆਂ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਹੁਣ ਖੁਸ਼ ਹੈ ਮੇਰੀ ਭੈਣ? ਹਾਂਜੀ ਵੀਰ। ਵਾਹ ਓਏ ਦਾਤਿਆ, ਅਸੀਂ ਤਾਂ ਨੂੰ ਲੈਣ ਆਏ ਸੀ, ਦਾਤੇ ਨੇ ਜਵਾਈ ਵੀ ਮੋੜਤਾ। ਲਓ ਹੁਣ ਦੇਖਦਾ ਕੌਣ ਨਹੀਂ ਨੱਚਦਾ। ਹਾਂਜੀ ਬੀਬੀ ਜੀ, ਸਤਿ ਸ਼੍ਰੀ ਅਕਾਲ। ਪੈਰੀ ਪੈਨਾ ਜੀ। ਭੁੱਲ ਹੀ ਗਿਆ ਗੁਰਮੁਖਾ, ਕਦ ਆਏਗਾ? ਭੁੱਲਿਆ ਕਿੱਥੇ ਜਾਂਦਾ ਬੀਜੀ, ਭੁੱਲੇ ਤਾਂ ਅਜੇ ਉਹ ਨਹੀਂ ਜਿਹੜੇ ਸਦਾ ਲਈ ਛੱਡ ਕੇ ਤੁਰ ਗਏ। ਮਾਫ ਕਰ ਦੇ ਪੁੱਤ ਮਾਂ ਨੂੰ, ਮਾਵਾਂ ਵੀ ਤਾਂ ਮਾਫ ਕਰਦੀਆਂ ਆਈਆਂ ਨੇ। ਇੰਨੀ ਨਾਰਾਜ਼ਗੀ ਪੁੱਤ। ਬੀਬੀ ਜੀ, ਮੈਂ ਇੱਕ ਨਵੇਂ ਸਕੂਲ 'ਚ ਜੁਆਇਨ ਕਰਨਾ, ਜੁਆਇਨ ਕਰਕੇ ਫਿਰ ਦੇਖਦਾ। ਮਾਰਦਾ ਚੱਕਰ। ਤੇਰੀਆਂ ਭਤੀਜੀਆਂ ਯਾਦ ਕਰਦੀਆਂ ਨੇ ਪੁੱਤ। ਇਹ ਸਾਰੇ ਸਾਡੇ ਕੋਲ ਹੀ ਨੇ, ਮੈਂ ਲੈ ਕੇ ਆਈ ਹਾਂ। ਅੱਛਾ ਜੀ, ਠੀਕ ਹੈ ਬੀਜੀ, ਚਲੋ ਲਾਓ ਪਰੌਂਠੇ। ਫਿਰ ਪਹਿਲਾਂ ਆ ਕੇ ਤੁਹਾਨੂੰ ਹੀ ਜੁਆਇਨ ਕਰਦਾ। ਕਰਨੀ ਹੈ ਅਰਦਾਸ ਪਿਆਰਿਓ, ਕਿਸਮਤ ਆਪਣੀ ਆਪ ਸ਼ਿੰਗਾਰਿਓ। ਸੁਖ ਮੰਗੀਏ ਨਗਰ ਖੇੜੇ ਦੀ, ਦੁਖੀ ਨੂੰ ਦਈਏ ਸੁਖ। ਪਾਣੀ ਬਚਾਈਏ ਵਾਂਗ ਪੱਤ ਦੇ, ਪੁੱਤਾਂ ਵਾਂਗੂ ਰੁੱਖ। ਬਾਬੇ ਨਾਨਕ ਦੀ ਬਾਣੀ ਦੇ ਦਿਲ ਤੋਂ ਅਰਥ ਹੰਡਾਈਏ। ਧੀ ਨੂੰ ਮੰਦਾ ਬੋਲੀਏ ਨਾ, ਕਿਰਤ ਕਰ ਵੰਡ ਖਾਈਏ। ਤੁਹਾਡਾ ਪਿਆਰਾ ਗੁਰਮੁਖ ਸਿੰਘ। ਲੈ ਬਈ ਅਸੀਂ ਹੁਣ ਆਪਾਂ ਸਾਰੇ ਜਣੇ ਮਿਲ ਕੇ ਆ ਮਾਸਟਰ ਜੀ ਦੀ ਲਿਖੀ ਹੋਈ ਅਰਦਾਸ ਦੇ ਨਾਲ ਇੱਕ ਸੈਲਫੀ ਖਿਚਾਈਏ। ਠੀਕ ਹੈ, ਫੇਸਬੁੱਕ ਤੇ ਪਾਵਾਂਗੇ। ਠੀਕ ਹੈ ਫੇਸਬੁੱਕ ਤੇ ਤਾਂ ਪਾਵਾਂਗੇ। ਸਟੇਟਸ ਕੀ ਲਿਖੇਗਾ? ਲਿਖੂੰਗਾ ਨਹੀਂ, ਲਿਖਾਂਗੇ। ਮਿਸ ਯੂ ਮਾਸਟਰ ਜੀ। ਆਜੋ ਆਜੋ ਆਜੋ। ਇਹ ਮਹਿਜ ਤਸਵੀਰਾਂ ਨਹੀਂ ਹਨ, ਇਹ ਪੰਜਾਬ ਦੇ ਵਾਸੀ ਨੇ। ਕਦੀ ਇਹ ਘੇਰੇ ਸਨ 47, ਘੇਰੇ ਕਦੀ 84 ਨੇ। ਅੱਜ ਇਹ ਘੇਰੇ ਖੁਦਕੁਸ਼ੀਆਂ ਨੇ, ਘੇਰੇ ਅੱਜ ਸਿਆਸਤ ਨੇ। ਜੁਗਨੀ ਮਾਇਆ ਗਾਵਣ ਵਾਲੇ ਘੇਰੇ ਅੱਜ ਉਦਾਸੀ ਨੇ। ਸੁੰਨੀਆਂ ਰਾਹਾਂ ਹਿੱਕ ਵਿੱਚ ਤਾਂ ਹਾਂ, ਕੋਈ ਨਜ਼ਰ ਕਲੈਣੀ ਰੋਕੋਵੇ। ਤਰਸ ਨਾ ਜਾਇਓ ਧੀ ਪੁੱਤਾਂ ਨੂੰ, ਉਹ ਪੰਜਾਬ ਦੇ ਲੋਕੋ ਵੇ।
सतगुर दिल नू पढ़ लैंदे ने जे दिलों होवे अरदास जे दिलों होवे अरदास